ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਖੁਰਤਮੈਂ ਟੀਵੀ ਦੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਸਾਡੇ ਬਹੁਤ ਹੀ ਪਿਆਰੇ ਹਿੰਦੂ ਤਵੀਆਂ ਨੂੰ ਨਮੋ ਨਮः। ਗੰਗਾ ਜਮਨਾ ਤਹਿਜ਼ੀਬ ਪਿਆਰੇ ਇਸ ਲਈ ਕਿਉਂਕਿ 41 ਵਰੇ ਪਹਿਲਾਂ ਜਿਹੜਾ ਪਿਆਰ ਦਾ ਪ੍ਰਗਟਾਵਾ ਉਹਨਾਂ ਨੇ ਕੀਤਾ ਔਰ ਅੱਜ ਵੀ ਇੱਕ ਤਬਕਾ ਜਿਹੜਾ ਹਿੰਦੂ ਸਿੱਖ ਏਕਤਾ ਲਫ਼ਜ਼ ਕੂਕਦਾ ਉਹਨਾਂ ਨੂੰ ਇਹ ਦੇਖਣਾ ਹੋਏਗਾ ਕਿ ਇਹ ਪਿਆਰ ਦੀਆਂ ਨਿਸ਼ਾਨੀਆਂ ਨੇ ਔਰ ਇਸ ਦੇ ਨਾਲ ਹੀ ਬਾਕੀ ਸਾਰੇ ਵੀਰਾਂ ਭੈਣਾਂ ਨੂੰ ਅਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਜੂਨ 2025 20 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਸੁਰਿੰਦਰ ਸਿੰਘ ਗਿੱਲ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੇ ਆ ਦਿਨ ਚੱਲ ਰਹੇ ਨੇ ਇਹ ਜੂਨ 84 ਦੇ ਘੱਲੂਘਾਰੇ ਦੇ ਦਿਨ ਜਿਹੜੇ ਨੇ ਉਹ ਚੱਲ ਰਹੇ ਨੇ। ਸੋ ਸਾਰੇ ਪਾਸੇ ਹੀ ਜਿਹੜੇ ਵਰਲਡ ਵਾਈਡ ਜਿਹੜੇ ਆਪਣੀ ਸਿੱਖ ਕੌਮ ਹੈ 41ਵੀਂ ਜਿਹੜੀ ਹੈ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਦੁੱਖ ਯਾਦ ਨੇ ਉਸ ਨੂੰ ਮਨਾ ਰਹੇ ਨੇ। ਸੋ ਜਿਸ ਤਰ੍ਹਾਂ ਕਿ ਸ਼ਾਇਰ ਦੀਆਂ 2 ਲਾਈਨਾਂ ਨੇ ਕਿ ਅੰਮੀਏ ਲਾਹੌਰ ਦੇ ਪਰਿੰਦਿਆਂ ਇਹ ਸੋ ਕਿਉਂ ਪਾਏ ਨੇ ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜਾਏ ਨੇ। ਸੋ ਵਿਊਅਰਸ ਕਿਸੇ ਸ਼ਾਇਰ ਦੀਆਂ ਇਹ 2 ਲਾਈਨਾਂ ਜਿੱਥੇ ਦੋਵਾਂ ਪੰਜਾਬਾਂ ਦੀ 20ਵੀਂ ਸਦੀ ਵਿੱਚ ਇਤਿਹਾਸਕ ਤਰਾਸਦੀ ਬਿਆਨ ਕਰਦੀਆਂ ਹਨ ਉੱਥੇ ਘੱਲੂਘਾਰਾ 84 ਦੀ 41ਵੀਂ ਦੁਖਦ ਵਰ੍ਹੇਗੰਢ ਮੌਕੇ ਉਹਨਾਂ ਜ਼ਖਮਾਂ ਦੀ ਪੀੜ ਵੀ ਮਹਿਸੂਸ ਕਰਵਾਉਂਦੀਆਂ ਹਨ ਜਿਹੜੇ ਜ਼ਖਮ ਅਜੇ ਵੀ ਰਿਸ ਰਹੇ ਨੇ। ਸੋ ਇਸ ਘੱਲੂਘਾਰਾ 84 ਯਾਦ ਮੌਕੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਉਹ ਸਿੱਖ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਜਿਵੇਂ ਕੱਲ ਅਸੀਂ ਆਪਣੀ ਡਾਲਸ ਫੇਰੀ ਦਾ ਜ਼ਿਕਰ ਕੀਤਾ ਸੀ ਜਿਹੜੀ ਕਿ ਵੀਕਐਂਡ ਦੇ ਮੌਕੇ ਡਾਲਸ ਹਿਊਸਟਨ ਦੀਆਂ ਸਿੱਖ ਸੰਗਤਾਂ ਦੇ ਨਾਲ ਮਿਲਣ ਦਾ ਵਿਚਾਰਾਂ ਕਰਨ ਦਾ ਔਰ ਐਤਵਾਰ ਦਾ ਦੀਵਾਨ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਸੀ। ਔਰ ਇਸ ਮੌਕੇ ਤੇ ਸਾਡੇ ਬਹੁਤ ਸਾਰੇ ਵੀਰਾਂ ਨੇ ਜਿਹੜੇ ਟੀਵੀ 84 ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਤੇ ਸਾਡੇ ਨਾਲ 1991 ਤੋਂ ਲੈ ਕੇ ਜਦੋਂ ਪਹਿਲੀ ਵਾਰ ਮੇਰਾ ਡਾਲਸ ਜਾਣਾ ਹੋਇਆ ਉਦੋਂ ਗੁਰਦੁਆਰਾ ਸਾਹਿਬ ਬਾਲਚ ਸਪ੍ਰਿੰਗਸ ਟਾਊਨ ਦੇ ਵਿੱਚ ਸੀ। ਛੋਟਾ ਜਿਹਾ ਗੁਰਦੁਆਰਾ 10-12 ਪਰਿਵਾਰ ਸਨ ਪਰ ਉਦੋਂ ਤੋਂ ਹੀ ਕਮਿਟਮੈਂਟ ਨਾਲ ਖਾਲਿਸਤਾਨ ਦੇ ਝੰਡਾ ਬਰਦਾਰ ਸਰ ਸੁਰਿੰਦਰ ਸਿੰਘ ਗਿੱਲ ਉਹਨਾਂ ਦਾ ਪਰਿਵਾਰ, ਉਦੋਂ ਡਾਕਟਰ ਵਿਰਕ ਵੀ ਸਨ, ਰਜਿੰਦਰ ਸਿੰਘ ਸਿੱਧੂ ਵੀ ਉੱਥੇ ਕਾਫੀ ਐਕਟਿਵ ਹੁੰਦੇ ਸੀ ਔਰ ਜਿਉਂ-ਜਿਉਂ ਆਬਾਦੀ ਵੱਧਦੀ ਚਲੀ ਗਈ ਹੁਣ ਤਾਂ ਡਾਲਸ ਸਿੱਖ ਪਾਪੂਲੇਸ਼ਨ ਦੇ ਲਿਹਾਜ਼ ਨਾਲ ਈਸਟ ਕੋਸਟ ਵੈਸਟ ਕੋਸਟ ਤੋਂ ਬਾਅਦ ਜੇ ਕਹਿਣਾ ਹੋਏ ਤਾਂ ਇੱਕ ਪਾਸੇ ਇੰਡੀਆਨਾ ਉੱਥੇ ਬੜੀ ਜ਼ਿਆਦਾ ਸਿੱਖ ਪਾਪੂਲੇਸ਼ਨ ਵਧੀ ਹੈ। ਡਾਲਸ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੇ ਟਰੱਕਿੰਗ ਵਾਲੇ ਵੀਰ ਜਿਹੜੇ ਕਦੇ ਕੈਲੀਫੋਰਨੀਆ 'ਚ ਸਨ ਉਹ ਵੀ ਇੱਧਰ ਮੂਵ ਹੋਏ ਔਰ ਗੁਰਦੁਆਰੇ ਵੀ 6-7 ਗੁਰਦੁਆਰਾ ਸਾਹਿਬਾਨ ਹੋਣਗੇ। ਲੇਕਿਨ ਇਹ ਗੁਰਦੁਆਰਾ ਸਿੰਘ ਸਭਾ ਜਿਹੜਾ ਹੁਣ ਰਿਚਰਡਸਨ ਦੇ ਵਿੱਚ ਹੈ ਜਿੱਥੇ ਹਾਲਾਂ ਰਿਚਰਡਸਨ ਦੇ ਵਿੱਚ ਸਿੱਖ ਪਾਪੂਲੇਸ਼ਨ ਮੇਰਾ ਖਿਆਲ ਹੈ
3-4 घर ही होणगे उस, लेकिन एक सेंट्रल एरिया और बहुत खूबसूरत गुरुद्वारा सिंह सभा जिहड़ा कि पंथक एक्टिविटी दी हब है। गुरुद्वारा साहब दे लंगर हॉल दे विच भी जिहड़े साडे मौजूदा संघर्ष दे योधे ने उन्हां दीयां तस्वीरां बड़े आर्टिस्टिक अंदाज भी जिहड़ियां तैयार कीतियां होईयां ने वो लगियां होईयां ने। और हर कॉल जिहड़ी अकाल तखत तो पंथ दे नां खालिस्तानी जथेबंदियां वालों और संघर्षशील होर एक्टिविटी जिहड़ी भावें किसान मूवमेंट दे वेड़े सी जां बंदी ਸਿੰਘਾਂ ਦੀ रिहाई दा ਉਹ ਈਵਨ ਉਹਨਾਂ ਦੇ ਗ੍ਰੰਥੀ ਸਿੰਘ ਆਪਣੀ ਅਰਦਾਸ ਦੇ ਵਿੱਚ ਵੀ ਸ਼ਾਮਲ ਕਰਦੇ ਨੇ, ਰੋਜ਼ਾਨਾ ਅਰਦਾਸ, ਜਿੱਥੇ ਜ਼ਾਹਰ ਹੈ ਖਾਲਿਸਤਾਨ ਕੌਮੀ ਘਰ ਦੀ ਅਰਦਾਸ ਤਾਂ ਹੁੰਦੀ ਹੈ ਜੀ। ਔਰ ਸਰ ਸੁਰਿੰਦਰ ਸਿੰਘ ਗਿੱਲ ਫੈਮਿਲੀ ਜਿਹੜੇ ਮੇਰੇ ਹੋਸਟ ਵੀ ਨੇ, ਇਹਨਾਂ ਆਲਮੋਸਟ 35 ਸਾਲਾਂ ਤੋਂ ਹੀ ਲਗਭਗ ਉਹਨਾਂ ਦੇ ਘਰ ਹੀ ਮੇਰਾ ਨਿਵਾਸ ਹੁੰਦਾ, ਚੱਕਣਾ ਛੱਡਣਾ। ਔਰ ਉਸੇ ਹੀ ਤਨਦੇਹੀ ਦੇ ਨਾਲ ਇਹ ਸਮੁੱਚਾ ਪਰਿਵਾਰ, ਉਹਨਾਂ ਦਾ ਅੱਗੋਂ ਬੇਟਾ ਖਾਸ ਤੌਰ 'ਤੇ ਗੁਰਵਿੰਦਰ ਸਿੰਘ ਗਿੱਲ ਜਿਹੜਾ ਯੂਨਾਈਟਿਡ ਸਿੱਖਸ ਦਾ ਡਾਇਰੈਕਟਰ ਵੀ ਹੈ, ਉਹ ਵੀ ਗਲੋਬਲੀ ਹਿਊਮੈਨੀਟੇਰੀਅਨ ਕੰਮ ਦੇ ਵਿੱਚ ਵੀ ਅੱਗੇ ਹੁੰਦੇ ਨੇ। ਔਰ ਅੱਗੋਂ ਹੁਣ ਉਹਨਾਂ ਦਾ ਪੋਤਾ ਪੋਤੀ ਅਮਰੀਕ ਸਿੰਘ ਔਰ ਤ੍ਰਿਪਤ ਕੌਰ, ਉਹ ਵੀ ਜਿਹੜੇ ਨੇ ਪੂਰੀ ਡੈਡੀਕੇਸ਼ਨ ਨਾਲ, ਜਿੱਥੇ ਗੁਰਮਤ ਸਿੱਖਿਆ 'ਚ ਬੱਚੇ ਅੱਗੋਂ ਪ੍ਰਵੀਣ ਨੇ, ਗੱਤਕੇ ਦੇ ਵਿੱਚ ਔਰ ਖਾਸ ਤੌਰ 'ਤੇ ਕਰੰਟ ਸਟਰਗਲ ਦੇ ਉੱਤੇ ਆਪਣੀਆਂ ਪ੍ਰੈਜੈਂਟੇਸ਼ਨਸ ਦੋਵਾਂ ਬੱਚਿਆਂ ਦੀਆਂ, ਅਮਰੀਕ ਸਿੰਘ ਤ੍ਰਿਪਤ ਕੌਰ ਦੀਆਂ, ਉਹ ਆਪਣਾ ਸਕੂਲ ਦਾ ਪਲੇਟਫਾਰਮ ਹੋਏ, ਕੋਈ ਹੋਰ ਜਿਹੜਾ ਕਿਸੇ ਵੇਲੇ ਐਗਜ਼ੀਬਿਸ਼ਨ ਜਾਂ ਦੂਸਰੇ 'ਚ ਵੀ, ਔਰ ਗੱਤਕੇ ਦੀ ਪਰਫਾਰਮੈਂਸ ਵੀ। ਸੋ ਮੈਂ ਜਦੋਂ ਦੇਖਦਾ ਵੀ ਜਿੱਥੇ 3 ਜਨਰੇਸ਼ਨਾਂ, ਕਿਉਂਕਿ ਪਹਿਲੀ ਜਨਰੇਸ਼ਨ ਜਿਹੜੀ ਆਈ ਸਟਰਗਲਿੰਗ ਸੀ, ਉਹਨਾਂ 'ਚੋਂ ਬਹੁਤ ਸਾਰਿਆਂ ਨੇ ਅਜੇ ਆਪਣਾ ਇੱਥੇ ਕਰੀਅਰ ਬਿਗਨ ਹੀ ਕੀਤਾ ਸੀ, ਪਰ ਜਿੱਥੇ ਜਨਰੇਸ਼ਨ ਟੂ ਜਨਰੇਸ਼ਨ ਇਹ ਮੈਸੇਜ ਪਾਸ ਔਨ ਹੁੰਦਾ ਹੈ, ਉਹਨਾਂ ਦੇ ਵਿੱਚ ਗਿੱਲ ਪਰਿਵਾਰ ਜਿਹੜਾ ਹੈ ਇਹ ਵਧਾਈ ਦਾ ਹੱਕਦਾਰ ਹੈ। ਔਰ ਹਮੇਸ਼ਾ ਹੀ ਸਾਡੇ ਨਾਲ ਉਹਨਾਂ ਦੀ ਇੱਕ ਆਪਣੇ ਕਿਸਮ ਦੀ ਸਾਂਝ ਹੈ, ਲੇਕਿਨ ਕੌਮੀ ਜਜ਼ਬਾ, ਕੌਮੀ ਪੱਖ ਜਿਹੜਾ ਹੈ ਉਹਨਾਂ ਨੂੰ ਜਿੱਥੇ ਸਾਡੇ ਨਾਲ ਜਿਹੜਾ ਹੈ ਉਹ ਜੋੜਦਾ, ਉੱਥੇ ਉਹ ਹੋਰ ਵੀ ਜਿਹੜਾ ਵੀ ਕੋਈ ਪੰਥਕ ਏਜੰਡੇ ਦੇ ਉੱਤੇ ਕੰਮ ਕਰਦਾ ਹੈ, ਉਹਨਾਂ ਦੀ ਉਹ ਮੁਕੰਮਲ ਹਮਾਇਤ ਕਰਦੇ ਨੇ। ਸੋ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਲਈ ਸਰ ਸੁਰਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਉਹਨਾਂ ਦਾ ਬੇਟਾ ਔਰ ਸਮੁੱਚਾ ਪਰਿਵਾਰ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੀਆਂ 2 ਲਾਈਨਾਂ ਤੁਸੀਂ ਕਿਸੇ ਗੁੰਮਨਾਮ ਸ਼ਾਇਰ ਦੀਆਂ ਬਿਆਨੀਆਂ, ਕਿਉਂਕਿ ਉਸ ਦੇ ਉੱਤੇ ਜਦੋਂ ਉਹ ਹਰ ਸਾਲ ਇਹ ਸੋਸ਼ਲ ਮੀਡੀਆ ਤੇ ਅਪੀਅਰ ਹੁੰਦੀਆਂ ਤੇ ਉੱਤੇ ਉਰਦੂ ਦੇ ਵਿੱਚ ਲਿਖਿਆ ਹੁੰਦਾ, ਫਿਰ ਗੁਰਮੁਖੀ ਦੀ ਸਕ੍ਰਿਪਟ ਹੁੰਦੀ ਹੈ, ਤੇ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਇਹ ਸ਼ਾਇਦ ਕਿਸੇ ਲਹਿੰਦੇ ਪੰਜਾਬ ਦੇ, ਪਰ ਮੈਂ ਕਿਉਂਕਿ ਸ਼ੋਰ ਨਹੀਂ, ਇਸ ਲਈ ਅਸੀਂ ਉਸ ਸ਼ਾਇਰ ਨੂੰ ਵੀ ਸੈਲੂਟ ਕਰਦੇ ਹਾਂ ਜਿਹਨੇ 2 ਲਾਈਨਾਂ ਦੇ ਵਿੱਚ ਸਾਰਾ ਕੁਝ ਬਿਆਨ ਕੀਤਾ। ਹਾਂ, ਕੱਲੀ ਪੀੜ, ਜਦੋਂ ਅਸੀਂ ਘੱਲੂਘਾਰਾ 84 ਦੀ ਪੀੜ ਦਾ ਜ਼ਿਕਰ ਕਰਦੇ ਹਾਂ, ਉਹ ਤਾਂ ਸਿੱਖ ਕੌਮ ਦੀ ਪੀੜ ਹੈ, ਕਿਉਂਕਿ ਅਸੀਂ ਹੁਣ ਤੱਕ ਤਾਂ ਇਤਿਹਾਸ ਦੇ ਵਿੱਚ ਹੀ ਪੜ੍ਹਿਆ ਸੀ 2 ਘੱਲੂਘਾਰਿਆਂ ਦਾ ਜ਼ਿਕਰ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ। ਉਹ ਇਸ ਲਈ ਨਹੀਂ ਕਿ ਹਾਲਾਂਕਿ ਛੋਟਾ ਘੱਲੂਘਾਰਾ ਜਿਹਨੂੰ ਕਿਹਾ ਗਿਆ ਉਹ ਪਹਿਲਾਂ ਵਾਪਰਿਆ 1746 ਦੇ ਵਿੱਚ, ਜਦੋਂ ਕਿ ਕਾਹਨੂੰਵਾਨ ਦੇ ਛੰਭ ਦੇ ਵਿੱਚ ਜਿਹੜਾ ਲਗਭਗ 10,000 ਦੇ ਕਰੀਬ ਸਿੰਘ ਸਿੰਘਣੀਆਂ ਦੀ ਸ਼ਹਾਦਤ ਹੋਈ। ਉਹ ਮੁਗਲਿਆ ਸਾਮਰਾਜ ਦੇ ਥੱਲੇ ਜ਼ਕਰੀਆ ਖਾਨ ਔਰ ਉਸ ਦਾ ਜਿਹੜਾ ਹਿੰਦੂ ਵਜ਼ੀਰ ਸੀ ਲਖਪਤ ਰਾਏ, ਜਿਹਨੂੰ ਲੱਖੂ ਕਹਿ ਕੇ ਸਾਡਾ ਇਤਿਹਾਸ ਸੰਬੋਧਨ ਕਰਦਾ ਹੈ, ਔਰ ਕਿਉਂਕਿ ਉਹਦਾ ਭਰਾ ਜੱਸੂ ਜਿਹਦਾ ਨਾਂ ਜਸਪਤ ਰਾਏ ਸੀ, ਉਹਨੇ ਮਨਾ ਕਰਨ ਦੇ ਬਾਵਜੂਦ ਇਮਨਾਬਾਦ ਦੇ ਵਿੱਚ ਜਿਹੜੇ ਭੁੱਖੇ ਪਾਣੇ ਸਿੰਘ ਆਏ, ਉਹਨਾਂ ਦੇ ਨਾਲ ਟੱਕਰ ਲਈ। ਉਹਨਾਂ ਨੇ ਉਹਨੂੰ ਮਨਾ ਵੀ ਕੀਤਾ ਕਿ ਵੀ ਅਸੀਂ ਰੋੜੀ ਸਾਹਿਬ ਆਏ ਹਾਂ, ਅਸੀਂ ਸਿਰਫ ਰਾਤ ਕੱਟਣੀ ਹੈ, ਅਸੀਂ ਅੱਗੇ ਨਿਕਲ ਜਾਣਾ, ਪਰ ਉਹ ਬਿਲਕੁਲ ਸ਼ਰਾਰਤ ਦੇ ਉੱਤੇ ਆਮਦਾ ਸੀ ਔਰ ਉਸ ਨੂੰ ਫਿਰ ਜਿਹੜਾ ਜਸਪਤ ਰਾਏ ਨੂੰ ਸੋਧਿਆ। ਔਰ ਲਖਪਤ ਰਾਏ ਉਹ ਇੰਨਾ ਖੋਇਆ, ਉਹਨੇ ਆਪਣੇ ਸਿਰ ਤੋਂ ਪੱਗ ਲਾ ਲਈ ਔਰ ਉਹਨੇ ਕਿਹਾ ਵੀ ਮੈਂ ਹੁਣ ਪੱਗ ਉਦੋਂ ਹੀ ਬੰਨਾਂਗਾ ਜਦੋਂ ਕਿ ਮੈਂ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦਿਆਂਗਾ। ਔਰ ਉਹ ਬੜੇ ਹੰਕਾਰ 'ਚ ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਸੀ, ਉਹ ਵੀ ਇੱਕ ਖੱਤਰੀ ਸਨ ਤੇ ਮੈਂ ਵੀ ਇੱਕ ਖੱਤਰੀ ਹਾਂ, ਔਰ ਮੈਂ ਇਸ ਪੰਥ ਦਾ ਜਿਹੜਾ ਹੈ ਉਹ ਬਿਲਕੁਲ ਇਹਨੂੰ ਨੇਸਤੋ ਨਾਬੂਦ ਕਰ ਦਿਆਂਗਾ। ਔਰ ਉਸੇ ਹੀ ਲੱਖੂ ਨੇ ਫਿਰ ਕਿਵੇਂ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਤੋਂ ਲੈ ਕੇ ਜਿਹੜੇ ਪੀਸਫੁਲੀ ਸਿੱਖ ਲਾਹੌਰ ਦੇ ਵਿੱਚ ਜਾਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵਸਦੇ ਸੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ, ਟੌਰਚਰ ਕਰਕੇ ਸ਼ਹੀਦ ਕੀਤਾ। ਸਿੱਖ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਲਿਆ ਕੇ ਜਦੋਂ ਅਸੀਂ ਇਹ ਨੇਜ਼ਿਆਂ 'ਤੇ ਟੰਗੇ ਗਏ ਔਰ ਸਵਾ ਮਨ ਦੇ ਪੀਸਣੇ ਪੀਸੇ, ਇਹ ਵੀ ਉਸ ਲੱਖੂ ਦੀਆਂ ਕਰਤੂਤਾਂ ਸੀ।
ਔਰ ਫਿਰ ਉਹ ਇੱਕ ਫੌਜ ਦੀ ਵੱਡੀ ਟੁਕੜੀ ਲੈ ਕੇ ਜਿੱਥੇ ਸਿੰਘ ਕਾਹਨੂੰਵਾਨ ਦੇ ਛੰਭ ਦੇ ਵਿੱਚ ਠਹਿਰੇ ਹੋਏ ਸਨ, ਉਹਨਾਂ ਨੂੰ ਚਾਰ ਚੁਫੇਰਿਓਂ ਘੇਰ ਕੇ ਜਿਹੜਾ ਬਹੁਤ ਵੱਡਾ ਕਤਲੇਆਮ ਕੀਤਾ। ਇਹ 1746 ਦੇ ਵਿੱਚ ਹੋਇਆ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ ਲਗਭਗ 10,000 ਦੇ ਕਰੀਬ ਸਿੰਘ ਸਿੰਘਣੀਆਂ ਦੀ ਸ਼ਹਾਦਤ ਹੋਈ। ਸੋ ਜ਼ਾਹਰ ਹੈ ਉਦੋਂ ਤਾਂ ਸਿੱਖਾਂ ਨੇ ਇਸ ਨੂੰ ਘੱਲੂਘਾਰੇ ਦਾ ਨਾਂ ਹੀ ਦਿੱਤਾ ਹੋਏਗਾ। ਪਰ ਜਦੋਂ ਉਸ ਤੋਂ ਬਾਅਦ 1762 ਦੇ ਵਿੱਚ ਫਿਰ ਅਹਿਮਦ ਸ਼ਾਹ ਅਬਦਾਲੀ ਜਿਹੜਾ ਉੱਥੋਂ ਅਫਗਾਨਿਸਤਾਨ ਚੋਂ, ਅੱਜ ਦਾ ਅਫਗਾਨਿਸਤਾਨ, ਉਸ ਚੋਂ ਆਇਆ ਔਰ ਉਸ ਨੇ ਕੁੱਪ ਤੇ ਰਹੀੜਾ ਜਿਹੜੇ ਇਹ ਦੋ ਪਿੰਡ ਮਲੇਰਕੋਟਲੇ ਦੇ ਨੇੜੇ ਨੇ, ਉੱਥੇ ਖਾਲਸਾ ਫੌਜ, ਖਾਲਸਾ ਵਹੀਰ ਜਿਹੜੀ ਕਿ ਵਾਪਸ ਪਰਤ ਰਹੀ ਸੀ ਦਰਬਾਰ ਸਾਹਿਬ ਤੋਂ, ਬੀਬੀਆਂ ਬੱਚੇ ਵੱਡੀ ਗਿਣਤੀ 'ਚ ਸਨ, ਬਜ਼ੁਰਗ ਸਨ ਔਰ ਕਈ ਮੀਲਾਂ ਤੱਕ ਜਿਹੜਾ ਉਹ ਸਿੱਖਾਂ ਦੀ ਉਸ ਵਹੀਰ ਨੂੰ ਘੇਰਾ ਪਾਇਆ ਅਬਦਾਲੀ ਦੀਆਂ ਫੌਜਾਂ ਨੇ। ਔਰ ਕੁੱਪ ਰਹੀੜੇ ਦੇ ਨੇੜੇ ਜਿੱਥੇ ਕਿ ਉਹ ਫਿਰ ਘੇਰਾ ਟੁੱਟ ਗਿਆ ਕਿਉਂਕਿ ਸਿੱਖਾਂ ਦਾ ਜਿਹੜਾ ਲੜਾਈ ਦਾ ਅੰਦਾਜ਼ ਸੀ, ਮੀਲਾਂ ਤੱਕ ਜੰਗ ਸੀ ਕਿ ਵਿਚਾਲੇ ਉਹਨਾਂ ਨੇ ਬੀਬੀਆਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਰੱਖਿਆ ਹੋਇਆ ਸੀ ਔਰ ਡਿਫੈਂਸ ਦੀਆਂ ਜਿਵੇਂ ਰਿੰਗਸ ਅੱਜ ਜੀ ਸਿਕਿਉਰਿਟੀ ਜਿਹਨੂੰ ਕਹਿੰਦੇ ਨੇ, ਇੱਕ ਸਰਕਲ ਡਿਫੈਂਡ ਹੈ, ਦੂਜਾ ਹੈ, ਲੇਕਿਨ ਉਸ ਥਾਂ ਤੇ ਆ ਕੇ ਉਹ ਘੇਰਾ ਟੁੱਟਿਆ ਔਰ ਉਸ ਘੱਲੂਘਾਰੇ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 40 ਤੋਂ 50,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ, ਜਿਹੜੇ ਉਸ ਵੇਲੇ ਦੀ ਸਮੁੱਚੀ ਸਿੱਖ ਕੌਮ ਦਾ ਲਗਭਗ ਅੱਧ ਸੀ। ਯਾਨੀ ਅੱਧੀ ਸਿੱਖ ਕੌਮ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸ਼ਹੀਦ ਹੋਈ ਔਰ ਜਿਹੜੇ ਸਰਵਾਈਵ ਕੀਤੇ ਜਦੋਂ ਘੇਰੇ ਚੋਂ ਦੂਰ ਨਿਕਲ ਗਏ ਸਿੱਖ, ਉਹਨਾਂ ਚੋਂ ਵੀ ਕੋਈ ਸਿੱਖ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਕੋਈ ਜ਼ਖਮ ਨਾ ਲੱਗਾ ਹੋਏ, ਕੋਈ ਫੱਟ ਨਾ ਲੱਗਾ ਹੋਏ। ਈਵਨ ਉਸ ਵੇਲੇ ਜਿਹੜੇ ਦਲ ਖਾਲਸਾ ਦੇ ਆਗੂ ਸਨ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ ਵੀ 22 ਫੱਟ ਲੱਗੇ ਸਨ। ਸੋ ਭਾਵੇਂ ਇਹ 1762 'ਚ ਵਾਪਰਿਆ 1746 ਤੋਂ ਬਾਅਦ, ਪਰ ਇਹ ਜਿੰਨਾ ਵੱਡਾ ਜਾਨੀ ਨੁਕਸਾਨ ਸੀ ਇਸ ਲਈ ਉਸ ਨੂੰ ਵੱਡਾ ਘੱਲੂਘਾਰਾ ਕਿਹਾ ਗਿਆ ਔਰ 1746 ਵਾਲੇ ਦੇ ਲਈ ਅਸੀਂ ਛੋਟਾ ਘੱਲੂਘਾਰਾ ਯਾਦ ਕਰਦੇ। ਹਾਲਾਂਕਿ ਇਨ ਬਿਟਵੀਨ ਪਰਸੀਕਿਊਸ਼ਨ ਵੀ ਚੱਲਦੀ ਰਹੀ, ਕਿਲਿੰਗਸ ਵੀ ਹੁੰਦੀਆਂ ਰਹੀਆਂ, ਸਿਰਾਂ ਦੇ ਮੁੱਲ ਵੀ ਪੈਂਦੇ ਰਹੇ, ਪਰ ਕਿਸੇ ਵੀ ਥਾਂ ਤੇ ਇਸ ਲੈਵਲ ਦੀ ਮਾਸ ਐਗਜ਼ੀਕਿਊਸ਼ਨ ਜਿਹਦੇ 'ਚ ਔਰਤਾਂ ਔਰ ਬੱਚਿਆਂ ਨੂੰ ਵੀ, ਬਜ਼ੁਰਗਾਂ ਨੂੰ ਵੀ ਬੇਖਿਰਕੀ ਦੇ ਨਾਲ, ਕਿਉਂਕਿ ਉਸ ਜ਼ਮਾਨੇ 'ਚ ਵੀ ਧਰਮ ਯੁੱਧ ਦੇ ਆਪਣੇ ਜਿਹੜੇ ਰੂਲ ਸਨ, ਜਿਹੜੇ ਈਵਨ ਆਮ ਫਾਈਟਸ ਦੇ ਵੀ, ਜਿਵੇਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜੰਗ ਦੇ ਮੈਦਾਨ 'ਚ ਲੜਾਈ ਹੁੰਦੀ ਸੀ ਔਰ ਇਸੇ ਤਰ੍ਹਾਂ ਹੋਰ ਵੀ ਅਸੂਲ ਸਨ ਜੰਗ ਦੇ। ਲੇਕਿਨ ਇਸ ਸਭ ਦੇ ਬਾਵਜੂਦ ਇਹ ਜਿਹੜੀ ਦੋ ਵੱਡੀਆਂ ਸਲੌਟਰਿੰਗ ਸੀ ਔਰ ਇਸ ਤੋਂ ਬਾਅਦ ਬੇਸ਼ੱਕ 47 ਦੇ ਵਿੱਚ ਵੀ ਜਿਹੜਾ ਦੋਵੇਂ ਪਾਸੇ ਦੋਵਾਂ ਪੰਜਾਬਾਂ ਦੇ ਵਿੱਚ ਬਹੁਤ ਖੂਨ ਖਰਾਬਾ ਹੋਇਆ, ਪਰ ਉਹਨੂੰ ਕਿਉਂਕਿ ਅਸੀਂ ਸਿਵਲ ਵਾਰ ਦੀ ਸੰਗਿਆ ਦੇ ਸਕਦੇ ਹਾਂ ਕਿਉਂਕਿ ਦੋਵੇਂ ਪਾਸੇ ਹੀ ਜਿਹੜਾ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ ਐਥਨਿਕ ਕਲੀਨਜ਼ਿੰਗ ਹੋਈ। ਲਹਿੰਦੇ ਪੰਜਾਬ 'ਚ ਜਾਂ ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ, ਬਾਕੀ ਇਲਾਕੇ ਵੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਖੈਬਰ ਪਖਤੂਨਖਵਾ ਜਾਂ ਦੂਜੇ, ਉੱਥੋਂ ਸਿੱਖਾਂ ਹਿੰਦੂਆਂ ਨੂੰ ਮਾਰਿਆ ਗਿਆ, ਬਾਹਰ ਕੱਢਿਆ ਗਿਆ ਔਰ ਇੱਧਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਮੁਸਲਮਾਨਾਂ ਦੀ ਜਿਹੜੀ ਹੈ ਉਹ ਬਿਲਕੁਲ ਕਲੀਨਜ਼ਿੰਗ, ਐਥਨਿਕ ਕਲੀਨਜ਼ਿੰਗ ਕਰਕੇ ਇੱਕ ਮਲੇਰਕੋਟਲੇ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ 'ਚੋਂ ਜਿਹੜਾ ਮੁਸਲਮਾਨਾਂ ਨੂੰ ਮਾਰਿਆ ਗਿਆ ਔਰ ਉਹਨਾਂ ਨੂੰ ਉੱਥੋਂ ਉਜਾੜਿਆ ਗਿਆ। ਸੋ ਇਹ ਕਿਉਂਕਿ ਦੋ ਤਰਫਾ ਇੱਕ ਕਿਸਮ ਦਾ ਪਾਗਲਪਨ ਸੀ, ਵਹਿਸ਼ੀਪੁਣਾ ਸੀ ਔਰ ਬਹੁਤ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਇਆ, ਲੇਕਿਨ ਇਹਨੂੰ ਘੱਲੂਘਾਰੇ ਦੇ ਨਾਂ ਨਾਲ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਇੱਕ ਡਿਫਰੈਂਟ ਪਲੇਟਫਾਰਮ ਦੇ ਉੱਤੇ ਜਿਹੜੀ ਆ ਉਹ ਗੱਲ ਚਲੀ ਜਾਂਦੀ। ਹੁਣ ਜੂਨ 84 ਔਰ ਉਹਨਾਂ ਦੋ ਘੱਲੂਘਾਰਿਆਂ ਦਾ ਜ਼ਿਕਰ ਕਰਦੇ ਹਾਂ। ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦਾ ਜ਼ਿਕਰ ਕਰਦੇ ਹਾਂ, 20ਵੀਂ ਸਦੀ 'ਚ ਇੱਕ ਉਸ ਮੁਲਕ ਦੀ ਹਕੂਮਤ ਵੱਲੋਂ ਜਿਹੜੀ ਆਪਣੀ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਾਉਂਦੀ ਹੈ ਔਰ ਉਸ ਦਾ ਪ੍ਰਾਈਮ ਜਿਹੜਾ ਨਿਸ਼ਾਨਾ ਉਹ ਸਿੱਖਾਂ ਦੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ, 37 ਹੋਰ ਇਤਿਹਾਸਕ ਗੁਰਦੁਆਰੇ, ਹੁਣ ਤਾਂ ਇੱਕ ਲੰਬੀ ਲਿਸਟ ਗੁਰਦੁਆਰਿਆਂ ਦੀ ਸਾਰੇ ਮੀਡੀਆ 'ਚ ਸਰਕੂਲੇਟ ਕਰਦੀ ਹੈ ਜਿਹਦੇ 'ਚ ਉਹ ਗਿਣਤੀ ਕਿਤੇ 70 ਹੈ, ਕਿਤੇ 100 ਹੈ, ਪਰ ਮੈਂ ਕਿਉਂਕਿ ਇਹ ਨੰਬਰ ਜਦੋਂ ਸਰਕਾਰ ਨੇ ਵਾਈਟ ਪੇਪਰ ਜਾਰੀ ਕੀਤਾ ਤੇ ਉਸ ਦੇ ਜਵਾਬ ਦੇ ਵਿੱਚ ਜਿਹੜਾ ਕੀਤਾ, ਮੈਨੂੰ ਲੱਗਦਾ ਵੀ ਇਹ ਸ਼ਾਇਦ ਜਦੋਂ 37 ਲਫ਼ਜ਼ ਸੀ ਉਦੋਂ ਇਤਿਹਾਸਕ ਗੁਰਦੁਆਰੇ ਸੀ। ਹੁਣ ਇਹਨਾਂ ਜਿਸ ਲਿਸਟ ਦੇ ਵਿੱਚ ਦੂਸਰੇ ਵੱਡੇ ਗੁਰਦੁਆਰੇ ਵੀ ਨੇ, ਭਾਵੇਂ ਉਹ ਕੋਈ ਇਤਿਹਾਸਕ ਨਹੀਂ ਨੇ, ਲੇਕਿਨ ਇਸ ਲਈ ਇਹ ਲਿਸਟ ਬਹੁਤ ਲੰਬੀ ਹੈ ਔਰ ਇਹਦੇ 'ਚ ਈਵਨ ਹਰਿਆਣੇ ਦਾ ਮੰਜੀ ਸਾਹਿਬ, ਅੰਬਾਲਾ ਤੱਕ ਔਰ ਹਿਮਾਚਲ ਦੇ ਪੌਂਟਾ ਸਾਹਿਬ ਤੱਕ ਦੇ ਗੁਰਦੁਆਰਾ ਸਾਹਿਬ ਵੀ ਸ਼ਾਮਲ ਨੇ। ਹੁਣ ਜਿਸ ਸ਼ਾਇਰ ਨੇ ਦੋ ਲਾਈਨਾਂ ਕਹੀਆਂ ਉਸ ਨੇ ਬੇਜ਼ੁਬਾਨੇ ਪੰਛੀ, ਹੁਣ ਇੱਕ ਪਾਸੇ ਬਾਰਡਰਸ ਦੇ ਉੱਤੇ ਦੋਵੇਂ ਪਾਸੇ ਭਾਰਤ ਪਾਕਿਸਤਾਨ ਔਰ ਖ਼ਾਸ ਤੌਰ 'ਤੇ ਜਿਹੜਾ ਡਰਾਮਾ
ਜਿਹੜਾ ਹੈ ਉਹ ਵਾਹਗਾ ਬਾਰਡਰ ਤੇ ਕੀਤਾ ਜਾਂਦਾ, ਰੋਜ਼ ਝੰਡਾ ਚੜਾਉਣ ਤੇ ਲਾਉਣ ਨੂੰ ਲੈ ਕੇ। ਉਹ ਗੁਜਰਾਤ ਦੇ ਬਾਰਡਰ ਤੇ ਨਹੀਂ ਕੀਤਾ ਜਾਂਦਾ, ਰਾਜਸਥਾਨ ਦੇ ਨਹੀਂ ਕੀਤਾ ਜਾਂਦਾ। ਪੰਜਾਬ ਨੂੰ ਹੀ 47 ਦੇ ਵਿੱਚ ਵੀ ਉਸ ਅੰਗਰੇਜ਼ੀ ਦਾ ਜਿਹੜਾ ਹੈ ਉਹ ਬੇਸ ਬਣਾਇਆ ਗਿਆ। ਔਰ ਫਿਰ ਉਵੇਂ ਹੀ ਉਸ ਨਫ਼ਰਤ ਨੂੰ ਜਾਰੀ ਰੱਖਣ ਦੇ ਲਈ, ਜਾਰੀ ਰੱਖਦਿਆਂ ਇਸ ਕਿਸਮ ਦੀ ਨਫ਼ਰਤ ਅੱਜ ਤੱਕ ਵੀ ਤੋਰੀ ਹੋਈ ਹੈ। ਜੇ 2019 ਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਸਾਂਝਾਂ ਨੂੰ ਵੀ ਕਿਵੇਂ ਤੋੜਨ ਦੀ ਕੋਸ਼ਿਸ਼ ਸੀ, ਇਹ ਕਹਿ ਕੇ ਉਸ ਵੇਲੇ ਦੇ ਡੀਜੀਪੀ ਪੁਲਿਸ ਦਿਨਕਰ ਗੁਪਤਾ ਵੱਲੋਂ ਕਿ ਜੀ ਨਾ ਇਹ ਨਾ ਖੋਲ੍ਹਿਆ ਜਾਏ, ਇਹ ਤਾਂ ਸਵੇਰੇ ਉੱਥੇ ਜਾ ਕੇ ਸ਼ਾਮ ਨੂੰ ਅੱਤਵਾਦੀ ਬਣ ਕੇ ਵਾਪਸ ਮੁੜਨਗੇ। ਔਰ ਕੋਈ ਇਸ ਗੱਲ ਦੀ ਹੈਰਾਨੀ ਨਹੀਂ ਕਿ ਜਦੋਂ ਅਸੀਂ ਇਹ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਦੋਵੇਂ ਪੰਜਾਬਾਂ ਦੇ ਲੋਕਾਂ ਦਾ ਆਪਸ 'ਚ ਮਿਲਣਾ, ਖਾਸ ਤੌਰ 'ਤੇ ਜਿਹੜੇ 70 ਵਰੇ ਪਹਿਲਾਂ ਦੇ ਵਿਛੜੇ ਸਨ, ਇੱਧਰੋਂ ਉੱਧਰ ਕਰਤਾਰਪੁਰ ਇੱਕ ਮੀਟਿੰਗ ਪਲੇਸ ਬਣਿਆ। ਕਿੰਨੀਆਂ ਹਿਊਮਨ ਇੰਟਰਸਟ ਸਟੋਰੀਜ਼ ਹੈ, ਨਹੀਂ ਦਰਦਨਾਕ ਸਟੋਰੀਜ਼। ਭੈਣ ਇੱਧਰ ਹੈ, ਭਰਾ ਉੱਧਰ ਹੈ, ਉਹ ਮੁਸਲਮਾਨ ਹੋ ਗਿਆ ਜਾਂ ਉਹ ਸਿੱਖ ਹੋ ਗਏ, ਇਵੇਂ ਦੀਆਂ ਕਹਾਣੀਆਂ। ਔਰ ਲੇਕਿਨ ਇਸ ਸਾਰੇ 'ਚੋਂ ਇੱਕ ਗੱਲ ਜਿਹੜੀ ਜ਼ਾਹਰਾ ਤੌਰ 'ਤੇ ਸੀ ਕਿ ਭਾਈ ਅਸੀਂ ਕਿਸੇ ਦੇ ਜਾਲ ਵਿੱਚ ਫਸ ਗਏ, ਅਸੀਂ ਕਿਸੇ ਦੀ ਗੇਮ ਵਿੱਚ ਫਸ ਗਏ। ਔਰ ਇੱਕ ਪਾਸੇ ਉਹ ਸਭ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਬੰਦ ਨਹੀਂ ਕੀਤਾ, ਲੇਕਿਨ ਭਾਰਤ ਨੇ ਨਾ ਇਸ ਵਾਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਜੱਥਾ ਭੇਜਿਆ ਔਰ ਕਰਤਾਰਪੁਰ ਸਾਹਿਬ ਜਾਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਇਹ ਸਭ ਤੋਂ ਵੱਡੀ ਘਬਰਾਹਟ ਉਹਨਾਂ ਦੇ ਲਈ ਬਣ ਗਈ, ਇਹਨਾਂ ਦੋਨਾਂ ਪੰਜਾਬਾਂ ਦੀ ਸਾਂਝ। ਸੋ ਇਹ ਜਦੋਂ ਉਹ ਪੰਛੀ ਜਿਨ੍ਹਾਂ ਨੇ ਕੋਈ ਵੀਜ਼ਾ ਨਹੀਂ ਲੈਣਾ ਹੈ, ਉਹਨਾਂ ਨੇ ਕੋਈ ਤਾਰ ਨਹੀਂ ਟੱਪਣੀ ਹੈ ਜਾਂ ਤਾਰ ਤੇ ਉਹਨਾਂ ਨੇ ਰੋਕਿਆ ਨਹੀਂ ਜਾਣਾ, ਹੁਣ ਇਹ ਜਿਹੜੀ ਇੱਕ ਪੀੜ ਹੈ ਕਿ ਜਿਹੜੀ ਪੀੜ ਸਿੱਖ ਕੌਮ ਜੂਨ 84 ਦੇ ਪਹਿਲੇ ਹਫ਼ਤੇ ਜਿਹੜੀ ਆ ਉਹ ਘੱਲੂਘਾਰੇ ਦੇ ਰੂਪ 'ਚ ਜਿਹੜੀ ਉਹਦੇ ਉੱਤੇ ਇੱਕ ਪੂਰਾ ਜਿਹੜਾ ਉਹ ਇੱਕ ਹਮਲਾ ਫੁੱਲ ਸਕੇਲ ਫੌਜੀ ਅਟੈਕ ਹੁੰਦਾ ਹੈ, ਉੱਥੇ ਲਾਹੌਰ ਦੇ ਪਰਿੰਦੇ ਵੀ ਜਿਹੜੇ ਨੇ ਅਫਸੋਸੇ ਨੇ ਕਿ ਭਾਈ, ਔਰ ਇੱਕ ਲਾਈਨ ਕਿ ਦਿੱਲੀ ਦੇ ਫੌਜੀ ਅੰਮ੍ਰਿਤਸਰ ਚੜ੍ਹ ਆਏ। ਹੁਣ ਇਹ ਸਿੰਬੋਲਿਜ਼ਮ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਹੁੰਦਾ ਹੈ ਔਰ ਅਸੀਂ ਸਮਝਦੇ ਹਾਂ ਕਿ ਇਸ ਪੀਰੀਅਡ ਦੇ ਮੌਕੇ ਜਦੋਂ ਕਿ 8, 9, 10 ਮਈ ਨੂੰ 7, 8, 9, 10 ਮਈ ਨੂੰ ਭਾਰਤ ਨੇ ਜਿਹੜੀ ਹੈ ਉਹ ਦਿਲਵਦੀ ਕਰਨੀ ਚਾਹੀ ਪਾਕਿਸਤਾਨ ਦੇ ਖਿਲਾਫ। ਔਰ ਜਿਸ ਅੰਦਾਜ਼ ਦੇ ਵਿੱਚ ਸਿੱਖ ਕੌਮ ਨੇ ਆਪਣਾ ਬਰਾਬਰ ਸਟੈਂਡ ਵੀ ਲਿਆ ਔਰ ਅੱਜ ਤੀਸਰੀ ਧਿਰ ਵਜੋਂ ਅਸੀਂ ਆਪਣੇ ਹੱਕਾਂ ਦੀ ਐਡਵੋਕੇਸੀ ਕਰ ਰਹੇ ਹਾਂ। ਕਾਸ਼ 47 ਦੌਰ ਦੇ ਵਿੱਚ ਅਸੀਂ ਇਹਨਾਂ ਹਿੰਦੂ ਤਵੀਆਂ ਦੀ ਗੰਦੀ ਖੇਡ ਨੂੰ ਸਮਝ ਸਕਦੇ। ਉਹ ਬੇਸ਼ੱਕ ਉਸ ਜ਼ਮਾਨੇ 'ਚ ਸਾਵਰਕਰ ਜਾਂ ਗੋਲਵਲਕਰ ਇਹਨਾਂ ਹਿੰਦੂ ਤਵੀਆਂ ਦਾ ਜਿਹੜੇ ਤਾਂ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਧਰਮ ਦਾ ਅੰਗ ਦੱਸ ਕੇ ਲਵ ਐਮਬਰੇਸ ਦੇ ਨਾਲ ਹੀ ਮਾਰ ਰਹੇ ਸੀ, ਤੇ ਦੂਸਰੇ ਪਾਸੇ ਨਹਿਰੂ, ਗਾਂਧੀ, ਪਟੇਲ ਵਰਗੇ ਲੋਕ ਜਿਨ੍ਹਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ, ਉਸ ਲਬਾਦੇ ਥੱਲੇ ਲੁਕਿਆ ਸ਼ੁੱਧ ਹਿੰਦੂ, ਜਿਸ ਦਾ ਪ੍ਰਗਟਾਵਾ ਅਸੀਂ ਫਿਰ 10 ਅਕਤੂਬਰ 1947 ਨੂੰ ਦੇਖਦੇ ਹਾਂ ਜਦੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਜਾਂਦਾ ਹੈ। ਔਰ 37 ਸਾਲ 47 ਤੋਂ 84 ਤੱਕ ਅੱਡ-ਅੱਡ ਤੌਰ ਤਰੀਕਿਆਂ ਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ, ਆਪਣੇ ਜਜ਼ਬ ਕਰਨ ਦੇ ਲਈ, ਉਹਨਾਂ ਦੇ ਗੋਡੇ ਟਿਕਾਉਣ ਦੇ ਲਈ ਹਰ ਸੰਭਵ ਯਤਨ ਕੀਤਾ। ਤੇ ਫਿਰ ਜਦੋਂ ਇਹ ਉਹਨਾਂ ਦਾ ਕਾਨੂੰਨੀ ਤੌਰ ਤੇ ਮਾਰਤਾ ਸੀ, ਆਰਟੀਕਲ 25(20) ਦੇ ਥੱਲੇ ਹੀ ਦੇਖਦੇ ਹਾਂ ਕਿ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਗਿਆ। ਪਰ ਫਾਈਨਲੀ ਜਿਵੇਂ ਹਿਟਲਰ ਨੇ ਵੀ ਇਹ ਸੋਚਿਆ ਸੀ ਕਿ ਵੀ ਕਿਵੇਂ ਉਹਨੇ ਆਪਣੇ ਮੁਲਕ ਦੇ ਵਿੱਚੋਂ ਉਹ ਯਹੂਦੀ ਹੋਣ, ਸਿਵਲ ਲਿਬਰਟੇਰੀਅਨ ਹੋਣ, ਕੈਥੋਲਿਕਸ ਹੋਣ, ਕਮਿਊਨਿਸਟ ਹੋਣ, ਉਹਨਾਂ ਦਾ ਸਫਾਇਆ ਕਰਨਾ ਹੈ। ਯਹੂਦੀ ਖਾਸ ਨਿਸ਼ਾਨੇ ਤੇ ਸਨ ਤੇ ਉਹਨੇ ਫਿਰ ਆਪਰੇਸ਼ਨ ਫਾਈਨਲ ਸੋਲਿਊਸ਼ਨ ਜਿਹਦੇ ਥੱਲੇ ਫਿਰ ਉਹ ਕੰਸਨਟ੍ਰੇਸ਼ਨ ਕੈਂਪ ਔਰ ਗੈਸ ਚੈਂਬਰ ਔਰ ਫੁੱਲ ਸਕੇਲ ਔਨਸਲੌਟ। ਔਰ ਜੇ ਤੁਸੀਂ ਇਹ ਸਾਰਾ ਪੈਟਰਨ 47 ਤੋਂ 84 ਤੱਕ ਦੇਖੋਗੇ ਤਾਂ ਤੁਹਾਨੂੰ ਇਸ 'ਚੋਂ ਹਿਟਲਰ ਦੀਆਂ ਉਹਨਾਂ ਨੀਤੀਆਂ ਦੀ ਜਿਹੜੀ ਆ ਉਹ ਬਦਬੂ ਆਏਗੀ, ਕਿਉਂਕਿ ਉਹੀ ਪੈਟਰਨ ਔਰ ਪ੍ਰੋਪੇਗੈਂਡਾ, ਜਿਵੇਂ ਅਸੀਂ ਅਕਸਰ ਜਿਹੜਾ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦੇ ਔਰ ਜਿਸ ਦਾ ਮਿਨਿਸਟਰ ਪ੍ਰੋਪੇਗੈਂਡਾ ਮਿਸਟਰ ਗੋਇਬਲ ਸੀ, ਜਿਸ ਨੇ ਪੂਰੇ ਜ਼ੋਰ ਦੇ ਨਾਲ ਜਿਹੜਾ ਝੂਠ ਉਸ ਨੂੰ ਇੱਕ ਆਰਟ ਵਜੋਂ ਜਿਹੜਾ ਉਹ ਪੇਸ਼ ਕੀਤਾ, ਲੋਕਾਂ ਨੇ ਉਹਦਾ ਪ੍ਰਭਾਵ ਵੀ ਕਬੂਲਿਆ। ਸੋ ਇਵੇਂ ਹੀ ਅਸੀਂ ਦੇਖਦੇ ਹਾਂ ਵੀ ਇਹ ਜੂਨ 84 ਤੋਂ ਪਹਿਲਾਂ ਠੀਕ ਜਿਵੇਂ
ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ 13 ਅਪ੍ਰੈਲ 1978 ਨੂੰ ਹੀ ਇਹ ਜਿਹੜਾ ਗੁਰੂ ਡੰਮ ਦੇ ਖਿਲਾਫ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਸਾਥੀ ਸਿੰਘਾਂ ਨੇ ਖਾਲਸਾ ਸਾਜਨਾ ਦਿਵਸ ਦਾ ਮੌਕਾ, ਅੰਮ੍ਰਿਤਸਰ ਦਾ ਸ਼ਹਿਰ, ਬਾਦਲਾਂ ਦੀ ਹਕੂਮਤ ਔਰ ਕਿਵੇਂ 13 ਸਿੰਘ ਸ਼ਹੀਦ ਕੀਤੇ ਗੁਰੂ ਡੰਮ ਵਾਲਿਆਂ ਨੇ, ਔਰ ਸਾਰਾ ਭਾਰਤ ਉਹਨਾਂ ਦਾ ਮੀਡੀਆ, ਲੋਕ ਉਹ ਨਰਕਤਾਰੀਆਂ ਦੇ ਪਿੱਛੇ ਖਲੋ ਗਏ। ਔਰ ਈਵਨ ਜਦੋਂ ਕਰਨਾਲ ਅਦਾਲਤ ਪੰਜਾਬ ਚੋਂ ਅੰਮ੍ਰਿਤਸਰ ਚੋਂ ਕੇਸ ਟ੍ਰਾਂਸਫਰ ਕਰਕੇ ਹਰਿਆਣੇ ਲੈ ਗਏ, ਕਹਿੰਦੇ ਆ ਕਿ ਜੀ ਪੰਜਾਬ ਦੇ ਜੱਜ ਤਾਂ ਜਿਹੜੇ ਨੇ ਉਹ ਬਾਇਸ ਹੋਣਗੇ, ਔਰ ਉਹ ਜੱਜ ਨੇ ਜਿਹੜਾ ਜੋ ਫੈਸਲਾ ਲਿਖਿਆ ਉਸ ਦੇ ਵਿੱਚ ਉਹਨੇ ਸਿੱਖਾਂ ਨੂੰ ਦੋਸ਼ੀ ਦੱਸਿਆ ਵੀ ਉੱਥੇ ਲੈਣ ਕੀ ਗਏ ਸੀ ਇਹ। ਔਰ ਕੱਲਾ ਇਹੀ ਨਹੀਂ, ਉਸ ਵੇਲੇ ਪ੍ਰਾਈਮ ਮਿਨਿਸਟਰ ਮੁਰਾਰਜੀ ਦੇਸਾਈ ਸੀ, ਉਹਨੇ ਵੀ ਇਹੀ ਲਫ਼ਜ਼ ਕਹੇ। ਔਰ ਈਵਨ ਕਿਸ ਹੱਦ ਤੱਕ ਬਾਦਲ ਐਂਡ ਕੰਪਨੀ ਜਿਹੜੇ ਅੱਜ ਪੰਥ ਦੇ ਹਿਤੈਸ਼ੀ ਬਣਨ ਔਰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਨੇ ਕਿਸ ਹੱਦ ਤੱਕ ਭਾਰਤੀ ਸਟੇਟ ਦੀਆਂ ਨੀਤੀਆਂ ਨੂੰ ਪਹਿਲੇ ਦਿਨ ਤੋਂ ਲਾਗੂ ਕੀਤਾ ਹੈ। ਈਵਨ ਉਸ ਜੱਜ ਦੇ ਫੈਸਲੇ ਦੀ ਅਪੀਲ ਵੀ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਨਹੀਂ ਕੀਤੀ ਗਈ। ਸੋ ਇਹ ਬਿਗਨਿੰਗ ਸੀ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਸੀਨ ਤੇ ਉਭਰੇ, ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਭਾਈ ਅਸੀਂ ਇੰਤਜ਼ਾਰ ਕੀਤਾ ਹੈ ਵੀ ਤੁਹਾਡਾ ਕਾਨੂੰਨ ਸਾਨੂੰ ਇਨਸਾਫ ਦੇਵੇਗਾ, ਪਰ ਹੁਣ ਕਿਉਂਕਿ ਤੁਹਾਡਾ ਕਾਨੂੰਨ ਫੇਲ ਹੋਇਆ, ਹੁਣ ਅਸੀਂ ਜਿਹੜਾ ਖਾਲਸਾ ਇਨਸਾਫ ਦੇਵੇਗਾ। ਔਰ ਇਸ ਦੇ ਨਾਲ ਸਜ਼ਾ ਯਾਫਤਾ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਔਰ ਫਿਰ ਅਕਾਲੀਆਂ ਨੂੰ ਵੀ ਹੋਸ਼ ਆਈ ਜਦੋਂ ਤੱਕ ਉਹ ਆਊਟ ਆਫ ਪਾਵਰ ਹੋਏ, ਮੁਰਾਰਜੀ ਦੇਸਾਈ ਦੀ ਸਰਕਾਰ ਗਈ, ਇਹ ਵੀ ਗਏ। ਫਿਰ ਇਹਨਾਂ ਦੀ ਵੀ ਮਜਬੂਰੀ ਬਣਿਆ ਕਿਉਂਕਿ ਸੰਤ ਪਿੰਡਾਂ ਵਾਲਿਆਂ ਦਾ ਉਭਾਰ, ਸਿੱਖਾਂ ਦੇ ਵਿੱਚ ਗੁੱਸਾ ਦਿੱਲੀ ਦੀ ਹਕੂਮਤ ਦੇ ਖਿਲਾਫ। ਸੋ ਇਹਨਾਂ ਨੇ ਵੀ ਜਖੋਂ ਤੱਕੀ ਕਰਦਿਆਂ ਜਦੋਂ ਪਹਿਲਾਂ ਤਾਂ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਉਹਨਾਂ ਦੀ ਰਿਹਾਈ ਲਈ ਸੰਤ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਕੇ 51 ਸਿੰਘਾਂ ਦਾ ਜਥਾ ਭੇਜਦੇ ਨੇ। ਔਰ ਬਾਅਦ ਦੇ ਵਿੱਚ ਫਿਰ ਅਕਾਲੀ ਦਲ ਨੂੰ ਇਹ ਲੱਗਦਾ ਵੀ ਇਹ ਤਾਂ ਸਾਡੇ ਹੱਥੋਂ ਇਹ ਸਭ ਕੁਝ ਨਿਕਲੇਗਾ। ਉਹ ਵੀ ਉਹਨਾਂ ਦੀ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਜਿਹੜਾ ਆਪਣੇ ਮੋਰਚੇ ਨੂੰ ਸੰਤ ਪਿੰਡਾਂ ਵਾਲਿਆਂ ਦੇ ਮੋਰਚੇ 'ਚ ਜ਼ਮ ਕਰਨ ਦਾ ਫੈਸਲਾ ਕਰਦੇ ਨੇ। ਔਰ ਉਸ 'ਚੋਂ ਧਰਮ ਯੁੱਧ ਮੋਰਚਾ ਜਿਹੜਾ ਲਫ਼ਜ਼ ਆਇਆ, ਔਰ ਜ਼ਾਹਰ ਹੈ ਬੇਸ਼ੱਕ ਉਹਦੀਆਂ ਪਹਿਲਾਂ 45 ਮੰਗਾਂ ਸੀ, ਫਿਰ ਉਹ ਕੁਛ ਉਹਨਾਂ 'ਚੋਂ ਨਿਗੁਣੀਆਂ ਜਿਹੀਆਂ ਸੀ ਕਿ ਜੀ ਫਲਾਣੀ ਗੱਡੀ ਦਾ ਨਾਂ ਗੋਲਡਨ ਐਕਸਪ੍ਰੈਸ ਰੱਖ ਦਿਓ ਤੇ ਫਲਾਣਾ ਤੇ ਢਿਮਕਾ। ਲੇਕਿਨ ਮੁੜ ਕੇ ਜਦੋਂ ਉਸ ਨੂੰ ਕੰਸੋਲੀਡੇਟ ਕੀਤਾ ਗਿਆ ਡਿਮਾਂਡਸ ਨੂੰ, ਫਿਰ ਬੜੇ ਕੰਸੋਲੀਡੇਟਡ ਫਾਰਮ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ। ਔਰ ਇਹ ਜਦੋਂ ਤੁਸੀਂ ਸੰਤ ਪਿੰਡਾਂ ਵਾਲਿਆਂ ਦੀਆਂ ਪ੍ਰੈਜੈਂਟੇਸ਼ਨਸ ਦੇਖਦੇ ਹੋ, ਕਿਉਂਕਿ ਜਿਹੜੇ ਵੀ ਜਥੇ ਧਰਮਯੁੱਧ ਮੋਰਚੇ ਵੇਲੇ ਗ੍ਰਿਫਤਾਰੀ ਲਈ ਜਾਂਦੇ ਸਨ, ਉਹ ਜਿਹੜਾ ਸਭ ਤੋਂ ਪਹਿਲਾਂ ਜਥਾ ਆਂਦਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹੀ ਉਹ ਬੈਠਦੇ ਸੀ ਆ ਕੇ ਜਥੇ ਦੇ ਸਿੰਘ ਜਿਨ੍ਹਾਂ ਨੇ ਗ੍ਰਿਫਤਾਰੀ ਲਈ ਜਾਣਾ, ਔਰ ਸੰਤ ਪਿੰਡਾਂ ਵਾਲੇ ਐਡਰੈਸ ਕਰਦੇ ਸੀ ਸਟੇਜ ਤੋਂ, ਲੌਂਗੋਵਾਲ ਕਰਦਾ ਸੀ, ਦੀਵਾਨ ਸਜਿਆ ਹੁੰਦਾ ਸੀ। ਫਿਰ ਉਹ ਜਥੇ ਦੀ ਫਾਰਮ 'ਚ ਅਕਾਲ ਤਖਤ ਸਾਹਿਬ ਤੇ ਆਉਂਦੇ ਸੀ ਜਿੱਥੇ ਉਹਨਾਂ ਨੂੰ ਸਿਰੋਪਾਓ ਭੇਟ ਕੀਤਾ ਜਾਂਦਾ ਸੀ। ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਮੰਜੀ ਸਾਹਿਬ ਵਾਲੇ ਰਸਤੇ ਰਾਹੀਂ ਅੰਮ੍ਰਿਤਸਰ ਕੋਤਵਾਲੀ ਜਿਹੜੀ ਬਿਲਕੁਲ ਥੋੜ੍ਹੇ ਜਿਹੇ ਡਿਸਟੈਂਸ ਤੇ ਹੈ, ਜਲਿਆਂਵਾਲਾ ਬਾਗ ਦੀ ਗਲੀ ਕ੍ਰਾਸ ਕਰਕੇ, ਹੁਣ ਤਾਂ ਉੱਥੇ ਹੋਰ ਸਾਰੀ ਕੰਸਟਰਕਸ਼ਨ ਕਰਵਾ ਦਿੱਤੀ ਹੈ, ਉੱਥੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਸੀ ਤੇ ਬੱਸਾਂ 'ਚ ਬਿਠਾ ਕੇ ਜਿਹੜਾ ਹੈ ਉਹ ਕਿਸੇ ਨੂੰ ਫਿਰੋਜ਼ਪੁਰ ਜੇਲ੍ਹ, ਕਿਸੇ ਨੂੰ ਦੂਸਰੇ। ਔਰ ਮੇਰੇ ਲਈ ਵੀ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਰਹੀ ਕਿ ਅਕਤੂਬਰ 1983 ਦੇ ਵਿੱਚ 51 ਸਿੰਘਾਂ ਦਾ ਇੱਕ ਜਥਾ ਲੀਡ ਕਰਕੇ ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਦਾ ਸਬਬ ਬਣਿਆ, ਕੁਛ ਵਕਤ ਫਿਰੋਜ਼ਪੁਰ ਜੇਲ੍ਹ 'ਚ ਗੁਜ਼ਾਰਨ ਦਾ ਮੌਕਾ। ਔਰ ਉਹਨਾਂ ਮੂਮੈਂਟਸ ਨੂੰ ਜਦੋਂ ਤੁਸੀਂ ਯਾਦ ਕਰਦੇ ਹੋ, ਇਕੱਲੀ ਇਹ ਨਹੀਂ ਕਿ ਮੰਜੀ ਸਾਹਿਬ ਦੇ ਵਿੱਚ ਕਿਵੇਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਹੁੰਦਾ ਸੀ, ਕਿਵੇਂ ਸੰਤ ਪਿੰਡਾਂ ਵਾਲੇ ਜਦੋਂ ਗੁਰੂ ਨਾਨਕ ਨਿਵਾਸ ਤੋਂ ਨਿਕਲ ਕੇ ਮੰਜੀ ਸਾਹਿਬ ਦੀਵਾਨ ਹਾਲ ਤੱਕ ਆਉਂਦੇ ਸੀ, ਉਹਨਾਂ ਦੀ ਇੱਕ ਗਲਿੰਪਸ ਦੇਖਣ ਦੇ ਲਈ, ਇੱਕ ਨਜ਼ਰ ਦੇਖਣ ਦੇ ਲਈ ਸੰਗਤਾਂ ਦੇ ਕਿਵੇਂ ਜਜ਼ਬਾਤੀ ਤੌਰ ਤੇ ਉਹ ਬੇਹਾਲ ਹੁੰਦੀਆਂ ਸੀ ਤੇ ਕਿਵੇਂ ਫਿਰ ਜੈਕਾਰੇ ਗੂੰਜਦੇ ਸੀ। ਤੇ ਜਦੋਂ ਸੰਤ ਮੰਜੀ ਸਾਹਿਬ ਦੀਵਾਨ ਹਾਲ ਤੋਂ ਐਡਰੈਸ ਕਰਦੇ ਸੀ ਤੇ ਉਹਨਾਂ ਦਾ ਇੱਕ ਇੱਕ ਲਫ਼ਜ਼ ਇਵੇਂ ਉਦੋਂ ਪਿਨ ਡ੍ਰੌਪ ਸਾਇਲੈਂਸ ਹੋ ਜਾਂਦੇ ਸੀ, ਔਰ ਇੱਕ ਇੱਕ ਲਫ਼ਜ਼। ਔਰ ਇਹ ਸਿਲਸਿਲਾ ਲਗਭਗ ਉਹ ਸਾਰਾ ਸਮਾਂ ਹੀ ਜਾਰੀ ਰਿਹਾ ਜਦੋਂ ਧਰਮਯੁੱਧ ਮੋਰਚਾ ਬਰਾਬਰ ਚੱਲਦਾ ਰਿਹਾ। ਔਰ ਇਹ ਸਾਰਾ ਕਿਉਂਕਿ ਔਰ ਇਸ ਧਰਮਯੁੱਧ ਮੋਰਚੇ 'ਚ 2 ਲੱਖ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ। ਹਾਲਾਂਕਿ ਇੱਕ ਸਟੇਜ ਤੇ ਇੰਦਰਾ ਗਾਂਧੀ ਜਦੋਂ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਜਾਂ ਦੂਜੀਆਂ, ਤੇ ਉਦੋਂ ਇੰਦਰਾ ਗਾਂਧੀ ਨੇ ਦਿੱਲੀ 'ਚ ਐਲਾਨ ਕੀਤਾ ਜੀ ਅਸੀਂ ਇਹ ਮੰਗ ਧਾਰਮਿਕ ਮੰਨ ਲੈਂਦੇ ਹਾਂ, ਅਸੀਂ ਇਹ ਮੰਨ ਲੈਂਦੇ ਹਾਂ। ਉਦੋਂ ਉਹਨਾਂ ਨੇ ਜੇਲ੍ਹਾਂ 'ਚੋਂ ਕੱਢ ਦਿੱਤੇ ਬਾਹਰ। ਬਾਅਦ 'ਚ ਫਿਰ ਇਹ ਵੀ ਰਿਹਾ ਕਿ ਵੀ ਉਹਨਾਂ ਨੇ
ਜਿਨ੍ਹਾਂ ਨੂੰ ਕਰਨਾ ਗ੍ਰਿਫਤਾਰ, ਕੁਛ ਦਿਨ ਰੱਖ ਕੇ ਜਿਹੜਾ ਉਹ ਛੱਡਣ ਦੀ ਲਾਈਨ। ਲੇਕਿਨ ਜੇ ਰਿਕਾਰਡ ਦੇ ਉੱਤੇ ਜਾ ਕੇ ਦੇਖੀਏ ਤੇ ਜਿਹੜਾ 2 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ, ਔਰ ਇਹ ਮੋਰਚਾ ਜਦੋਂ ਅਗਸਤ 82 ਦੇ ਵਿੱਚ ਸ਼ੁਰੂ ਹੁੰਦਾ ਹੈ, ਜੂਨ 84 ਦੇ ਪਹਿਲੇ ਹਫ਼ਤੇ ਵੀ ਉਸ ਦਿਨ ਗ੍ਰਿਫਤਾਰੀ ਸੀ। ਜਥੇਦਾਰ ਨਛੱਤਰ ਸਿੰਘ ਭਲਵਾਨ ਜਿਹਨਾਂ ਨੂੰ ਕਹਿੰਦੇ ਸੀ ਸੰਗਰੂਰ ਤੋਂ, ਉਹ ਇੱਕ ਵੱਡਾ ਜਥਾ ਲੈ ਕੇ ਆਏ ਹੋਏ ਸੀ, ਗੁਰੂ ਰਾਮਦਾਸ ਸਰਾਂ ਔਰ ਗੁਰੂ ਨਾਨਕ ਨਿਵਾਸ ਰੁਕੇ ਹੋਏ ਸੀ। ਔਰ ਉਸ ਦਿਨ ਹੀ ਇਹ ਵੀ ਐਲਾਨ ਕੀਤਾ ਜਾਣਾ ਸੀ ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਕਿ ਹੁਣ ਅਸੀਂ ਪੰਜਾਬ ਤੋਂ, ਪੰਜਾਬ ਦਾ ਅੰਨ ਦਾਣਾ ਜਾਂ ਕਣਕ ਕੋਈ ਵੀ ਬਾਹਰ ਨਹੀਂ ਜਾਣ ਦਿਆਂਗੇ। ਔਰ ਜ਼ਾਹਰ ਹੈ ਵੀ ਇਧਰ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਆਪਣਾ ਇਹ ਸਾਰੇ ਨੂੰ ਜਿਹੜਾ ਘੱਲੂਕਾਰਾ ਵਰਤਾਣਾ ਪਲਾਨ ਕੀਤਾ ਹੋਇਆ ਸੀ। ਔਰ ਉਹਨਾਂ ਨੇ ਚੁਣਿਆ ਵੀ 3 ਜੂਨ ਦਾ ਦਿਨ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹ 3 ਜੂਨ ਹੈ, ਕਿਉਂਕਿ ਬਿਕਰਮੀ ਕੈਲੰਡਰ ਮੁਤਾਬਕ ਉਦੋਂ ਕੈਲਕੂਲੇਸ਼ਨ ਹੁੰਦੀ ਸੀ ਗੁਰਪੁਰਬਾਂ ਦੀ। ਔਰ 1984 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ 3 ਜੂਨ ਨੂੰ ਸੀ। ਬੇਸ਼ੱਕ ਫੌਜ 1 ਜੂਨ ਨੂੰ ਮਾਰਚ ਪੰਜਾਬ ਦੇ ਵਿੱਚ ਆ ਗਈ ਸੀ, ਪੰਜਾਬ ਦੇ ਪਿੰਡਾਂ ਨੂੰ, ਦੂਜਿਆਂ ਨੂੰ ਉਹਨਾਂ ਨੇ ਘੇਰ ਲਿਆ ਸੀ। 2 ਜੂਨ ਨੂੰ ਇੰਦਰਾ ਗਾਂਧੀ ਨੇ ਲਗਭਗ 40 ਮਿੰਟ ਦਾ ਐਡਰੈਸ ਰੇਡੀਓ ਤੋਂ ਔਰ ਟੀਵੀ ਤੋਂ ਕਰਦਿਆਂ ਇਹ ਕਿਹਾ ਕਿ ਜੀ ਇਹ ਖੂਨ ਰੋਲਣ ਦੇ ਅਸੀਂ ਖਿਲਾਫ ਹਾਂ, ਅਸੀਂ ਸ਼ਾਂਤਮਈ ਚਾਹੁੰਦੇ ਹਾਂ, ਅਸੀਂ ਗੱਲਬਾਤ ਚਾਹੁੰਦੇ ਹਾਂ, ਅਸੀਂ ਦੂਜਾ। ਲੇਕਿਨ ਇਹ ਬਿਲਕੁਲ ਜਿਵੇਂ ਵਿਪਰ ਦੀ ਲਾਈਨ ਹੈ ਕਿ ਜੋ ਕੁਛ ਉਹ ਕਹਿ ਰਹੇ ਸੀ ਉਹਦੇ ਬਿਲਕੁਲ ਆਪੋਜ਼ਿਟ ਖੂਨ ਖਰਾਬਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ, ਜਿਨ੍ਹਾਂ ਨੇ ਜਿਹੜਾ ਉਹ, ਕਿਉਂਕਿ ਡੀਸੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ, ਪਹਿਲਾਂ ਪੰਜਾਬ 'ਚ ਜੋ ਡਿਸਟਰਬਡ ਏਰੀਆ ਐਕਟ ਇਹ ਉਹ ਲਾਏ ਗਏ ਔਰ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ ਗੁਰਦੇਵ ਸਿੰਘ ਬਰਾੜ ਨੂੰ। ਰਮੇਸ਼ਿੰਦਰ ਸਿੰਘ ਜਿਹੜਾ ਉਹ ਲਿਆਂਦਾ ਗਿਆ ਸੀ, ਉਹਨਾਂ ਦਾ ਟੁਚਾ, ਜਿਹੜਾ ਬਾਅਦ 'ਚ ਰਿਟਾਇਰਮੈਂਟ ਤੋਂ ਬਾਅਦ ਜਿਹਨੇ ਬੀਜੇਪੀ ਜੁਆਇਨ ਕੀਤੀ, ਹੁਣੇ ਇੰਟਰਵਿਊ ਦਿੰਦੇ ਫਿਰਦੇ ਨੇ, ਇੱਧਰ ਉੱਧਰ ਜਸਟੀਫਾਈ ਕਰ ਰਹੇ ਨੇ। ਇਸੇ ਤਰ੍ਹਾਂ ਇੱਕ ਟੁਚਾ ਤਰਲੋਚਨ ਸਿੰਘ, ਜਿਹੜਾ ਗਿਆਨੀ ਜ਼ੈਲ ਸਿੰਘ ਦਾ ਪੀਏ ਜਦੋਂ ਚੀਫ ਮਿਨਿਸਟਰ ਸੀ ਪੰਜਾਬ 'ਚ ਉਦੋਂ ਵੀ ਸੀ, ਜਦੋਂ ਉਹ ਰਾਸ਼ਟਰਪਤੀ ਸੀ ਦਿੱਲੀ 'ਚ ਉਦੋਂ ਵੀ ਸੀ, ਬੜਾ ਬਦ ਇਖਲਾਕ ਆਦਮੀ। ਤੇ ਉਸੇ ਹੀ ਬਦ ਇਖਲਾਕ ਜ਼ੈਲ ਸਿੰਘ ਦੀਆਂ ਬਦ ਇਖਲਾਕੀ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਦਲਾਲ ਵੀ। ਸੋ ਅੱਜ ਵੀ ਉਹ ਕਿਸੇ 'ਚ ਬੈਠ ਕੇ ਜੀ ਸਿੱਖਾਂ ਨੇ ਰਿਕਾਰਡ ਨਹੀਂ ਕੀਤਾ, PC ਅਲੈਗਜ਼ੈਂਡਰ ਨੇ ਕੀ ਕਿਹਾ, ਪ੍ਰਣਾਬ ਮੁਖਰਜੀ ਨੇ ਕੀ ਕਿਹਾ, ਫਲਾਣੇ ਨੇ। ਸੋ ਇਹ ਸਾਰੇ ਜਿਹੜੇ ਜਦੋਂ ਤੁਸੀਂ ਇਹਨਾਂ ਸਾਰਿਆਂ ਦੀਆਂ ਪਰਤਾਂ ਫੋਲੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਵੀ ਕਿਵੇਂ ਹਕੂਮਤੀ ਪੈਟਰਨ ਔਰ ਏਜੰਸੀਆਂ ਦੇ ਸਾਰੇ ਦਲਾਲ ਜਿਹੜੇ ਅੱਜ ਅੱਡ ਥਾਵਾਂ ਤੋਂ ਫਿਰ ਦੁਬਾਰਾ ਜਿਹੜਾ ਉਹ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ। ਕੋਈ ਕਿਸਾਨ ਮੋਰਚੇ ਦੇ ਵੇਲੇ ਜਿਹੜੇ ਲੋਕ ਅੱਗੇ ਆਏ, ਇੱਦਾਂ ਦਾ ਇੱਕ ਉਹ ਡਾਕਟਰ ਸਵੈਮਾਨ ਸਿੰਘ ਨਾਂ ਦਾ ਜਿਹੜਾ ਇੱਥੋਂ ਗਿਆ ਨਿਊ ਜਰਸੀ ਤੋਂ, ਉਹ ਅੱਜ ਕੱਲ੍ਹ ਭਾਰਤੀ ਏਜੰਡੇ ਨੂੰ ਲਾਗੂ ਕਰਾਉਣ ਦੇ ਲਈ ਜਿਹੜਾ ਇੱਕ ਡਿਫਰੈਂਟ ਫਾਰਮ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਹਨੂੰ ਭੇਜਿਆ ਜਾ ਰਿਹਾ। ਔਰ ਇਹ ਸਾਰਾ ਪੈਟਰਨ ਇਸ ਲਈ ਹੈ ਕਿਉਂਕਿ 41 ਵਰ੍ਹੇ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਅਜੇ ਵੀ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਇਸ ਕਿਸਮ ਦੇ ਫਰਾਡੀਆਂ ਪਖੰਡੀਆਂ ਦੇ ਜਿਹੜਾ ਉਹ ਪਖੰਡ ਦਾ ਸ਼ਿਕਾਰ ਹੁੰਦਾ। ਸੋ ਜੂਨ ਦਾ ਪਹਿਲਾ ਹਫਤਾ 3 ਜੂਨ ਨੂੰ ਫੁੱਲ ਸਕੇਲ ਔਰ ਇੱਕ ਚਲਾਕੀ ਉਹਨਾਂ ਦੀ ਹੋਰ, ਕਿਉਂਕਿ ਜੇ 1 ਜੂਨ ਨੂੰ ਫੌਜ ਆ ਗਈ ਸੀ, 2 ਜੂਨ ਤੋਂ ਕਰਫਿਊ ਲਾਉਣ ਦੀ ਲਾਈਨ ਔਰ ਗੱਡੀਆਂ ਬੱਸਾਂ ਸਾਰੀਆਂ, ਲੇਕਿਨ 3 ਜੂਨ ਨੂੰ ਜਿਹੜਾ ਉਹ ਥੋੜੀ ਦੇਰ ਲਈ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਵੀ ਅੰਦਰ ਤੁਸੀਂ ਆ ਜਾ ਸਕਦੇ ਹੋ। ਹੁਣ ਇਹ ਵੀ ਇੱਕ ਉਸ ਨੀਤੀ ਦਾ ਹਿੱਸਾ ਸੀ ਜਿਹਦੇ ਥੱਲੇ ਉਹਨਾਂ ਨੂੰ ਸੀ ਕਿ ਹੁਣ ਸੰਗਤ ਸ਼ਹੀਦੀ ਪੁਰਬ ਹੁੰਦਾ ਹੈ, ਵੈਸੇ ਹੀ ਆਮ ਦਿਨਾਂ ਦੇ ਵਿੱਚ ਤਾਂ ਵੀ ਸਿੱਖ ਸੰਗਤ ਹੁੰਦੀ ਹੈ। ਸੋ ਬਹੁਤ ਸਾਰੀ ਸਿੱਖ ਸੰਗਤ ਖਾਸ ਤੌਰ 'ਤੇ ਜਿਹੜੀ ਨੇੜੇ ਤੇੜੇ ਦੇ ਪਿੰਡਾਂ ਵਾਲੇ ਜਿਹੜੇ ਜਿਨ੍ਹਾਂ ਨੇ ਕੁਛ ਆਪਣਾ ਰੱਖਿਆ ਵੀ ਹੁੰਦਾ ਹੈ, ਕੁਛ ਸੁਖਣਾ ਵਾਲੇ ਵੀ ਹੁੰਦੇ ਨੇ ਸ਼ਹੀਦੀ ਪੁਰਬ ਔਰ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਵਸਾਇਆ ਸ਼ਹਿਰ ਹਰਮੰਦਰ ਇਸ ਮੌਕੇ ਤੇ ਉਹ ਅੰਦਰ ਗਿਆ ਔਰ ਉਹਨਾਂ ਨੂੰ ਮੁੜ ਕੇ ਉਹਨਾਂ ਨੇ ਜਦੋਂ ਐਨ ਸਡਨਲੀ ਕਲੈਂਪ ਡਾਊਨ ਕੀਤਾ, ਉਹਨਾਂ ਨੂੰ ਨਾ ਬਾਹਰ ਨਿਕਲਣ ਦਾ ਮੌਕਾ ਦਿੱਤਾ ਗਿਆ ਔਰ ਨਾ ਹੀ ਕਦੀ ਇਹ ਕਾਊਂਟਿੰਗ ਹੋਈ ਕਿ ਵੀ ਅੰਦਰ ਕਿੰਨੇ ਲੋਕ ਮਾਰੇ ਗਏ। ਔਰ ਇੱਕ ਅੰਦਾਜ਼ੇ ਮੁਤਾਬਕ ਈਵਨ ਲੌਂਗੋਵਾਲ ਜਦੋਂ ਜੇਲ੍ਹ ਚੋਂ ਛੁੱਟ ਕੇ ਆਇਆ ਸੀ, ਉਹਨੇ ਕਿਸੇ ਆਪਣੀ ਤਕਰੀਰ 'ਚ ਕਿਹਾ ਸੀ ਕਿ ਇੱਕ ਅੰਦਾਜ਼ੇ ਮੁਤਾਬਕ 8 ਤੋਂ 10 ਹਜ਼ਾਰ ਸਿੰਘ ਸਿੰਘਣੀਆਂ, ਛੋਟੇ ਛੋਟੇ ਬੱਚੇ ਔਰ ਕਿਸ ਲੈਵਲ ਦੇ ਉੱਤੇ ਉਹ ਕਿਲਿੰਗਸ ਹੋਈਆਂ। ਕਿਵੇਂ ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦੇ ਉਹ ਸਾਰੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਸ਼ਰਾਬਾਂ ਪਿਆ ਕੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਜਿਹੜੇ ਮਾਰੇ ਗਏ ਨੇ ਉਹਨਾਂ ਦੀਆਂ ਘੜੀਆਂ ਬਟੂਏ ਜੋ ਮਰਜ਼ੀ ਲੈ ਲਓ, ਉਹਨਾਂ ਨੂੰ ਡੰਪ ਟਰੱਕਾਂ ਦੇ ਵਿੱਚ ਸੁੱਟ ਕੇ ਕੋਈ ਸਿਸਕਦੇ, ਕੋਈ ਅੱਧ ਮੋਏ, ਕੋਈ ਦੂਜੇ, ਉਹਨਾਂ ਨੂੰ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਦੇ ਬਿਹਾਈਂਡ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ 'ਚ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਹੋਰ ਕਿੱਥੇ ਕੀ ਕੀਤਾ ਗਿਆ, ਇਹ
ਵੱਖਰੀ ਕਹਾਣੀ ਹੈ। ਪਰ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਇਸ ਦੇ ਉੱਤੇ ਦੋ ਗੱਲਾਂ ਬੜੀਆਂ ਸਪਸ਼ਟ ਨੇ। ਇੱਕ ਜਿਹੜੀ ਇੱਕ ਪਹਿਲੀ ਕਿਤਾਬ ਉਸ ਇੱਕ ਬੀਬੀ ਐਕੈਡੈਮਿਸ਼ੀਅਨ ਵੱਲੋਂ ਜਿਹੜੀ ਯੂਕੇ ਬੇਸਡ ਸੀ, ਔਰ ਜੋਇਸ ਪੈਡੀਗਰੂ, ਇਹ ਆਇਰਿਸ਼ ਮੂਲ ਦੀ ਬੀਬੀ ਸੀ, ਇਹਦਾ ਇੱਕ ਸਿੱਖ ਨਾਲ ਵਿਆਹ ਹੋਇਆ ਸੀ। ਔਰ ਜੋਇਸ ਪੈਡੀਗਰੂ ਇੱਕੋ ਇੱਕ ਸ਼ਾਇਦ ਵੈਸਟਰਨ ਐਕੈਡੈਮਿਸ਼ੀਅਨ ਹੈ ਜਿਹਨੇ ਡਾਇਰੈਕਟਲੀ ਸੰਤ ਪਿੰਡਾਂ ਵਾਲਿਆਂ ਨੂੰ ਜਿਹੜਾ ਇੰਟਰਵਿਊ ਵੀ ਕੀਤਾ ਸੀ, ਉਸ ਪੀਰੀਅਡ ਦੇ ਵਿੱਚ ਗਈ ਔਰ ਉਸ ਦੀ ਕਿਤਾਬ ਵੀ ਬਾਅਦ ਦੇ ਵਿੱਚ ਆਈ। ਉਹਨੇ ਐਂਥਰੋਪੋਲੋਜਿਸਟ ਸੀ। ਜੋਇਸ ਪੈਡੀਗਰੂ ਤੋਂ ਬਾਅਦ ਜਿਹੜਾ ਦੂਸਰਾ ਕ੍ਰੈਡੀਬਲ ਵਰਕ ਉਦੋਂ ਸਿੱਖ ਸੰਘਰਸ਼ ਸ਼ੁਰੂ ਹੋ ਗਿਆ ਸੀ ਖਾਲਿਸਤਾਨ ਦਾ 84 ਤੋਂ ਬਾਅਦ, ਉਹ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਉਹ ਵੀ ਐਂਥਰੋਪੋਲੋਜਿਸਟ ਸੀ ਜਿਨ੍ਹਾਂ ਨੇ ਫਿਰ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਲਿਖੀ। ਔਰ ਜੋਇਸ ਪੈਡੀਗਰੂ ਨੇ ਇਸ ਘੱਲੂਘਾਰੇ ਬਾਰੇ ਕੀ ਕਿਹਾ ਹੈ, ਇਹ ਜੇ ਸਮਝ ਆ ਜਾਏ ਤਾਂ ਫਿਰ ਸਾਡਿਆਂ ਨੂੰ ਵੀ ਸਮਝ ਆ ਜਾਏਗਾ ਕਿ ਇਹ ਮਹਿਜ਼ ਨਾ ਤਾਂ ਲਾ ਐਂਡ ਆਰਡਰ ਪ੍ਰੋਬਲਮ ਸੀ, ਨਾ ਸਾਨੂੰ ਇਹ ਜਸਟੀਫਾਈ ਕਰਨ ਦੀ ਲੋੜ ਹੈ ਕਿ ਜੀ ਪਾਣੀ ਕਿਉਂ ਨਹੀਂ ਕੱਟਿਆ, ਬਿਜਲੀ ਕਿਉਂ ਨਹੀਂ ਕੱਟੀ, ਫਲਾਣਾ ਕਿਉਂ ਨਹੀਂ ਹੋਇਆ, ਕੱਲਾ ਦਰਬਾਰ ਸਾਹਿਬ ਤੇ ਸੰਤ ਸੀ ਪਰ ਬਾਕੀਆਂ ਦੇ ਕਿਉਂ ਹਮਲੇ। ਇਹਨਾਂ ਦਲੀਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜੋਇਸ ਪੈਡੀਗਰੂ ਨੇ ਕਿਹਾ The army went into Darbar Sahib not to eliminate a political figure or a political movement, but to suppress the culture of a people, to attack their heart, to strike a blow at their spirit and self-confidence. ਉਹਨੇ ਕਿਹਾ ਕਿ ਵੀ ਇਹ ਫੌਜ ਜਿਹੜੀ ਹੈ ਜਾਂ ਦਰਬਾਰ ਸਾਹਿਬ ਤੇ ਹਮਲਾ ਇਸ ਲਈ ਨਹੀਂ ਕੀਤਾ ਗਿਆ ਕਿ ਕਿਸੇ ਪੋਲੀਟੀਕਲ ਫਿਗਰ ਨੂੰ, ਜ਼ਾਹਰ ਹੈ ਸੰਤ ਪਿੰਡਾਂ ਵਾਲੇ ਵੀ ਉਹਨਾਂ ਨੂੰ ਐਲੀਮੀਨੇਟ ਕਰਨਾ ਹੈ, ਔਰ ਨਾ ਹੀ ਕਿਸੇ ਪੋਲੀਟੀਕਲ ਮੂਵਮੈਂਟ ਨੂੰ ਖ਼ਤਮ ਕਰਨ ਦੇ ਲਈ ਕਿ ਜੀ ਉਹਨਾਂ ਨੇ ਉਹ ਜਿਹੜਾ ਹੈ ਕੋਈ ਸਿਆਸੀ ਮੋਰਚੇ ਨੂੰ ਖ਼ਤਮ ਕਰਨਾ ਸੀ, ਪਰ ਇਹਦਾ ਮਕਸਦ ਸੀ ਕਲਚਰ ਆਫ ਏ ਪੀਪਲ। ਹੁਣ ਸਿੱਖਾਂ ਦਾ ਕਲਚਰ ਕੀ ਹੈ? ਡਿਫਾਇੰਸ, ਚੈਲੰਜ, ਸੱਚ ਹੱਕ ਇਨਸਾਫ ਲਈ ਖਲੋਣਾ, ਮੋਰਚੇ। ਉਹਦਾ ਸੈਂਟਰ ਅਕਾਲ ਤਖਤ ਦਰਬਾਰ ਸਾਹਿਬ। ਇਹਨਾਂ 3 ਸਦੀਆਂ 'ਚ 4 ਸਦੀਆਂ ਜਦੋਂ ਤੋਂ ਅਕਾਲ ਤਖਤ ਹੋਂਦ 'ਚ ਆਇਆ, ਅਕਾਲ ਤਖਤ ਸੱਚ ਹੱਕ ਇਨਸਾਫ ਦਾ ਪਹਿਰੇਦਾਰ। ਸੋ ਇਹ ਸਾਡੀ ਤਹਿਜ਼ੀਬ ਹੈ, ਸਾਡਾ ਕਲਚਰ ਹੈ। ਸੋ ਮਕਸਦ ਸੀ ਕਿ ਇਹਨਾਂ ਦੇ ਇਸ ਕਲਚਰ ਦੇ ਵਿੱਚੋਂ ਨਿਕਲੀ ਡਿਫਾਇੰਸ ਤਹਿਜ਼ੀਬ ਨੂੰ ਭੰਨੋ, ਟੂ ਸੁਪਰੈਸ ਦਾ ਕਲਚਰ ਆਫ ਏ ਪੀਪਲ, ਟੂ ਅਟੈਕ ਦੇਅਰ ਹਾਰਟ। ਹੁਣ ਹਰਿਮੰਦਰ ਸਾਹਿਬ ਜਿਸ ਦੇ ਦਰਸ਼ਨ ਦੀਦਾਰ ਦੇ ਲਈ ਹਰ ਸਿੱਖ 2 ਵੇਲੇ ਅਰਦਾਸ ਕਰਦਾ ਹੈ, ਇਹ ਸਾਡਾ ਦਿਲ ਹੈ ਵੀ ਦਿਲ ਦੇ ਉੱਤੇ ਪੀਰਸ ਕਰੋ। ਜਦੋਂ ਦਿਲ ਨਾ ਰਹੇ ਤਾਂ ਹੋਂਦ ਹੀ ਨਹੀਂ ਰਹਿੰਦੀ ਕਿਸੇ ਕੌਮ ਦਾ। ਜਦੋਂ ਤੁਸੀਂ ਉਹਦਾ ਜਿਹੜਾ ਹਾਰਟ ਹੈ ਉਹਨੂੰ ਤੁਸੀਂ ਅੰਡਰ ਅਟੈਕ ਲਿਆਂਦੇ ਹੋ, ਟੂ ਸਟ੍ਰਾਈਕ ਏ ਬਲੋ ਐਟ ਦੇਅਰ ਸਪਿਰਿਟ। ਸਾਡੀ ਸਪਿਰਿਟ ਉੱਥੋਂ ਨਿਕਲਦੀ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਕਹਿੰਦੇ ਨੇ ਕਿ ਵੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਕਰਦੇ ਆ, ਬੜਾ ਬੋਚ ਕੇ ਪੈਰ ਰੱਖੋ, ਜਿੱਥੇ ਤੁਹਾਡਾ ਪੈਰ ਟਿਕਦਾ ਹੈ ਪਤਾ ਨਹੀਂ ਉਹਦੇ ਥੱਲੇ ਕਿੰਨੇ ਸ਼ਹੀਦ ਸਿੰਘਾਂ ਦੇ ਸੀਸ ਲੱਗੇ ਹੋਏ ਨੇ। ਹੁਣ ਇਹ ਹੈ, ਤੇ ਜਦੋਂ ਤੁਸੀਂ ਹਰਿਮੰਦਰ ਦੇ ਉੱਤੇ ਹਮਲਾਵਰ ਹੁੰਦੇ ਹੋ, ਤੁਸੀਂ ਹਾਰਟ ਨੂੰ ਪੀਰਸ ਕਰਦੇ ਹੋ, ਤੁਸੀਂ ਸਪਿਰਿਟ ਨੂੰ ਕਰਦੇ ਹੋ, ਐਂਡ ਸੈਲਫ ਕੌਨਫੀਡੈਂਸ। ਤੁਸੀਂ ਉਹਨਾਂ ਦੀ ਕੌਮ ਦਾ ਸਵੈਮਾਨ, ਸਵੈ ਭਰੋਸਾ, ਜਿੱਥੋਂ ਸਾਰੀ ਤਾਕਤ ਨਿਕਲਦੀ ਹੈ, ਜਿਹਨੂੰ ਅਸੀਂ ਕਹਿੰਦੇ ਹੀ ਅੰਮ੍ਰਿਤ ਸਰੋਵਰ ਹੈ। ਅੰਮ੍ਰਿਤ ਦਾ ਮਤਲਬ ਹੁੰਦਾ ਜਿਹੜਾ ਮੋਏ 'ਚ ਜਾਨ ਪਾ ਦਿੰਦਾ। ਉਹਨੂੰ ਤੁਸੀਂ ਲਾਸ਼ਾਂ ਨਾਲ ਭਰ ਦਿਓ, ਉਹਨੂੰ ਤੁਸੀਂ ਛੋਟੇ ਬੱਚਿਆਂ ਨੂੰ ਪਟਕਾ ਕੇ ਮਾਰੋ, ਤੁਸੀਂ ਪ੍ਰੈਗਨੈਂਟ ਵਿਮਨ ਜਿਹੜੀਆਂ ਉਹਨਾਂ ਨੂੰ ਚੁਣ ਕੇ ਜਿਹੜਾ ਹੈ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਓ, 90 ਸਾਲ ਦੇ ਬਜ਼ੁਰਗਾਂ ਨੂੰ ਤੁਸੀਂ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਮਾਰੋ। ਔਰ ਇਹ ਸਾਰੇ ਨੂੰ ਪਤਵੰਤ ਸਿੰਘ ਜਿਹੜੇ ਸਿੱਖ ਹਿਸਟੋਰੀਅਨ ਹੋਏ ਨੇ, ਔਰ ਉਹਨਾਂ ਦੀ ਕਿਤਾਬ ਦਾ ਸਿੱਖਸ ਆਪਣੇ ਆਪ ਦੇ ਵਿੱਚ ਕਾਫੀ ਜਿਹੜੀ ਹੈ ਉਹ ਅਸਰਦਾਰ ਕਿਤਾਬ ਹੈ। ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਇਹ ਸਾਰਿਆਂ ਨੂੰ ਦੇਖਦੇ ਤੇ ਉਹਨਾਂ ਦਾ ਪਤਵੰਤ ਸਿੰਘ ਦੀ ਕੋਟ ਹੈ ਕਿ ਵੀ ਅਸੀਂ ਇਸ ਗੱਲ ਦਾ ਧਿਆਨ ਦੇਖੀਏ ਕਿ ਇਟ ਟੁਕ ਬਲੱਡ ਐਂਡ ਸਵੈਟ of multiple generation of Sikhs to build ਦਰਬਾਰ ਸਾਹਿਬ। ਮਲਟੀਪਲ ਜਨਰੇਸ਼ਨ ਕਿ ਦਰਬਾਰ ਸਾਹਿਬ ਮਹਿਜ਼ ਇੱਕ ਸੋਨੇ ਦੇ ਪੱਤਰਿਆਂ ਵਾਲਾ ਕੋਈ ਟਿਕਾਣਾ ਨਹੀਂ ਹੈ। ਸੋਨਾ ਤਾਂ ਟਨਾਂ ਦੇ ਹਿਸਾਬ ਨਾਲ ਇਹਨਾਂ ਦੇ ਹਿੰਦੂ ਮੰਦਰਾਂ 'ਚ ਵੀ ਪਿਆ ਹੋਇਆ ਹੈ, ਲੇਕਿਨ ਗੱਲ ਇਹ ਉਹ ਹੈ ਕਿ ਮਲਟੀਪਲ ਸਿੱਖਾਂ ਦੀਆਂ ਕਿੰਨੀਆਂ ਜਨਰੇਸ਼ਨਸ ਨੇ ਆਪਣਾ ਖੂਨ ਪਸੀਨਾ ਵਗਾਇਆ ਇਸ ਦਰਬਾਰ ਸਾਹਿਬ ਨੂੰ ਬਣਾਉਣ ਲਈ, ਟੂ ਡਿਫੈਂਡ ਇਟ ਐਂਡ ਟੂ ਰੀਬਿਲਡ ਇਟ। ਸਾਡੇ ਲਈ ਇਹ ਨਹੀਂ ਹੈ ਕਿ ਵੀ ਇਹ ਜਿਹੜਾ ਹੈ ਉਹ ਪੋਲਿਊਟ ਹੋ ਗਿਆ ਔਰ ਫਿਰ ਨਹੀਂ। ਸਾਡੇ ਲਈ ਤਾਂ ਜਦੋਂ ਜੇ ਅਬਦਾਲੀ ਨੇ, ਉਹਦੇ ਮੁੰਡੇ ਤੈਮੂਰ ਨੇ, ਉਹਦੇ ਪੋਤੇ ਸ਼ਾਹਜਮਾਨ ਨੇ 3 ਵਾਰ ਇਹ ਜਿਹੜਾ ਵਰਤਾਰਾ ਕੀਤਾ ਗਿਆ। ਲਾਸਟ ਟਾਈਮ 1672 'ਚ ਹੁੰਦਾ ਹੈ, ਔਰ ਠੀਕ 222 ਸਾਲ ਬਾਅਦ
ਉਹ 18th ਸੈਂਚੁਰੀ ਸੀ ਜਦੋਂ ਦਰਬਾਰ ਸਾਹਿਬ ਅਕਾਲ ਤਖਤ ਲੈਵਲ ਕਰਕੇ ਜਿਹੜਾ ਉਹਦੇ 'ਚ ਸਰੋਵਰ ਦੇ ਵਿੱਚ ਡੰਗਰ ਮਾਰ ਕੇ ਜਿਹੜੇ ਨੇ ਉਹ ਸੁੱਟੇ ਜਾਂਦੇ ਸੀ, ਪੂਰ ਦਿੱਤਾ ਜਾਂਦਾ ਸੀ। ਪਰ ਉਹ ਤਾਂ ਹਮਲਾਵਰ ਸਨ, ਗੈਰ ਸਨ। ਇਹ ਆਪਣੀ ਹਕੂਮਤ ਨੇ 222 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਅਕਾਲ ਤਖਤ ਔਰ ਉਸ ਦੇ ਉੱਤੇ ਜੋ ਜ਼ੁਲਮ ਕੀਤੇ ਗਏ, ਟੈਂਕਾਂ ਤੋਪਾਂ ਦੇ ਨਾਲ ਲੇਟੈਸਟ ਵਾਰਫੇਅਰ, ਇਹ ਸਾਰੀ ਕੀਤੀ ਗਈ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਸ ਵਿਚਾਰ ਨੂੰ ਜਾਰੀ ਵੀ ਰੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਔਰ ਇਸ ਦੇ ਉੱਤੇ ਮੈਂ ਇਹ ਵੀ ਦੱਸਦੇ ਹਾਂ ਕਿ ਵੀ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਜਿਹੜਾ ਅਮਰੀਕਨ ਸੈਨੇਟ ਦੇ ਵਿੱਚ ਅਰਦਾਸ ਜਿਹੜੀ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਵੀ ਸਮਰਪਿਤ ਹੈ। ਔਰ ਇਹ ਜਿਹੜਾ ਇਹ ਜਿਹੜੀ ਸਿੱਖ ਕਾਕਸ ਹੈ, ਇਹਨਾਂ ਦੇ ਇਹ ਜਿਹੜੀ ਅਨਾਉਂਸਮੈਂਟ ਹੈ, 2 ਕਾਂਗਰਸਮੈਨ, ਇੱਕ ਕਾਂਗਰਸਮੈਨ, ਕਾਂਗਰਸ ਵੂਮਨ, ਕਾਂਗਰਸਮੈਨ ਡੇਵਿਡ ਵੈਲੇਡੀਓ, ਇਹ ਕੋ-ਚੇਅਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਰਿਪਬਲਿਕਨ ਪਾਰਟੀ ਵੱਲੋਂ, ਤੇ ਕਾਂਗਰਸ ਵੂਮਨ ਮੈਰੀ ਗੇ ਸਕੈਲਟਨ, ਇਹ ਕੋ-ਚੇਅਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਡੈਮੋਕ੍ਰੇਟਾਂ ਵੱਲੋਂ 6 ਜੂਨ ਫਰਾਈਡੇ ਜਿਹੜਾ ਹੈ ਉਹ 9 ਵਜੇ ਹਾਊਸ ਦੇ ਵਿੱਚ, US ਹਾਊਸ ਦੇ ਵਿੱਚ ਅਰਦਾਸ ਹੋਏਗੀ, ਜਿਹੜੀ ਜ਼ਾਹਰ ਹੈ ਜੂਨ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ। ਫਿਰ 9:30 ਤੋਂ 11:30 ਤੱਕ ਰਿਫਲੈਕਸ਼ਨ, ਮਤਲਬ ਇਹ ਹੈ ਕਿ ਵੀ ਕੀ ਵਾਪਰਿਆ, ਕਿੱਥੋਂ ਅਸੀਂ ਕੀ, ਉਹਦੇ 'ਚ ਅੱਡ ਕਾਂਗਰਸਮੈਨ ਵੀ ਆ ਕੇ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਨੇ, ਸਿੱਖ ਲੀਡਰਸ਼ਿਪ ਵੀ ਆਉਂਦੀ ਹੈ, ਔਰ ਡਾਕਟਰ ਇਕਦਾਰ ਕਰਾਮਤ ਚੀਮਾ UK ਤੋਂ, ਉਹ ਵੀ ਉਸ ਦੇ ਵਿੱਚ ਹਾਜ਼ਰੀ ਭਰਨਗੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੀ ਇਸ ਜਿਹੜੇ ਖਾਸ ਤੌਰ 'ਤੇ ਵਾਸ਼ਿੰਗਟਨ DC, ਈਸਟ ਕੋਸਟ ਦੇ ਸਿੱਖ ਵੀਰ ਭੈਣਾਂ ਪਹੁੰਚ ਸਕਦੇ ਨੇ, ਉਹ ਉਸ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661949484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। सुन राहिया राहे जांदे आ तू लिख रखिए बात, मेरा डूबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।
ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਪੰਜਾਬ ਕਾਂਗਰਸ ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਐਲਾਨਿਆ ਜਾਵੇ ਤਾਂ ਕਿ ਭਵਿੱਖ ਦੀ ਕਿਸੇ ਵੀ ਜੰਗ ਵਿੱਚ ਅੰਮ੍ਰਿਤਸਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਉਹਨਾਂ ਨਾਲ ਹੀ ਕਿਹਾ ਕਿ ਭਾਰਤ ਵੱਲੋਂ ਇਹ ਐਲਾਨਣ ਤੋਂ ਬਾਅਦ ਇਹ ਯਕੀਨੀ ਬਣਾਇਆ ਜਾਵੇ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਦੀ ਜਿਹੜੀ ਮਾਨਤਾ ਹੈ ਉਹ ਦਿੱਤੀ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਇੰਡੀਅਨ ਏਜੰਸੀਆਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ, 28 ਦੇ ਕਰੀਬ ਬੇਗੁਨਾਹ ਯਾਤਰੂਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਜਾਂ ਜੇ FIR ਵੀ ਰਜਿਸਟਰ ਨਹੀਂ ਸੀ ਹੋਈ, 2-3 ਘੰਟੇ ਦੇ ਵਿੱਚ ਪਾਕਿਸਤਾਨ ਨੂੰ ਇਹਦੇ ਲਈ ਜ਼ਿੰਮੇਵਾਰ ਦੱਸ ਕੇ ਲਸ਼ਕਰੇ ਤੋਇਬਾ ਦੇ ਨਾਂ ਤੇ ਜ਼ਿੰਮੇਵਾਰੀ ਥੋਪ ਕੇ ਭਾਰਤ ਨੇ ਜਿਸ ਕਿਸਮ ਦਾ ਆਪਣੇ ਸਾਰੇ ਮੀਡੀਆ ਰਾਹੀਂ ਔਰ ਐਂਕਰਸ ਰਾਹੀਂ ਪ੍ਰਚਾਰ ਕਰਵਾਇਆ, ਐਂ ਲੱਗਦਾ ਸੀ ਕਿ ਭਾਈ ਹੁਣ ਇਹ ਜਿਹੜਾ ਕਿਸੇ ਵੇਲੇ ਵੀ ਜੰਗ ਛਿੜ ਸਕਦੀ ਹੈ। ਹਾਲਾਂ ਉਹਨਾਂ ਨੇ 22 ਅਪ੍ਰੈਲ ਤੋਂ ਲੈ ਕੇ ਪਹਿਲਾਂ ਇੱਕ ਆਪਣੇ ਲੋਕਾਂ ਦੇ ਵਿੱਚ ਜੰਗ ਦਾ ਹਲਕਪਨ ਪੈਦਾ ਕੀਤਾ। ਜਿਵੇਂ ਅਸੀਂ ਕੁੱਤਾ ਹਲਕਦਾ ਹੈ, ਉਵੇਂ ਇਹ ਲਫ਼ਜ਼ ਮੈਂ ਇਸਤੇਮਾਲ ਕਰ ਰਿਹਾ ਔਰ ਉਹ ਹਲਕੇ ਕੁੱਤੇ ਵਾਂਗ, ਕਿਉਂਕਿ ਜਦੋਂ ਕੁੱਤਾ ਹਲਕਦਾ ਉਹਦੀ ਜੀਭ ਮੂੰਹ ਚੋਂ ਬਾਹਰ ਨਿਕਲੀ ਹੁੰਦੀ ਹੈ ਤੇ ਝੱਗ ਨਿਕਲ ਰਹੀ ਹੁੰਦੀ ਹੈ ਔਰ ਉਹ ਭੱਜ ਰਿਹਾ ਹੁੰਦਾ ਜਿਹੜਾ ਉਹ ਆਬਾਦੀਆਂ ਵੱਲ। ਔਰ ਇਹ ਸਾਰੇ ਨੂੰ ਹੀ ਜੇ ਤੁਸੀਂ ਉਸ ਵੇਲੇ ਦਾ ਉਹ ਸਾਰਾ ਮਾਹੌਲ 22 ਅਪ੍ਰੈਲ ਤੋਂ 7 ਮਈ ਤੱਕ ਜਿਹੜੇ 2 ਹਫ਼ਤੇ ਲਗਭਗ ਜਾਂ ਈਵਨ ਪਲੱਸ ਉਹਨਾਂ 'ਚ ਦਿਨ ਇਹਨਾਂ ਨੇ ਕ੍ਰੀਏਟ ਕੀਤਾ, ਉਹ ਇੱਕ ਪੂਰਾ ਵਾਰ ਹਿਸਟੀਰੀਆ, ਵਾਰ ਫੀਵਰ ਕ੍ਰੀਏਟ ਕੀਤਾ। ਔਰ ਪਹਿਲਾਂ ਇਹਨਾਂ ਨੇ ਜਦੋਂ ਸਟ੍ਰਾਈਕ ਕੀਤਾ, ਹੁਣ ਸਾਡੇ ਸਾਹਮਣੇ ਫੈਕਟ ਨੇ, ਕਿਉਂਕਿ ਉਹਨਾਂ ਦੇ ਆਪਣੇ 에ਅਰ ਫੋਰਸ ਚੀਫ ਨੇ ਆਪਣੀ ਫੇਲਿਓਰ ਦੀ ਗੱਲ ਕੀਤੀ ਕਿ ਭਾਈ ਸਾਡੇ ਕੋਲ ਤਾਂ ਜਹਾਜ਼ ਜੋ ਪ੍ਰੋਮਿਸ ਪ੍ਰੋਜੈਕਟ ਸੀ ਉਹ ਪੂਰੇ ਨਹੀਂ ਹੋਏ। ਉਹਨਾਂ ਦੇ CDN ਨੇ ਜਿਹੜਾ ਬਣਾਇਆ ਉਹਨੇ ਲਾਸਿਸ ਦੀ ਮੰਗ ਮੰਨੀ ਔਰ ਹੁਣ ਤਾਂ ਉਹਨਾਂ ਦਾ ਚੀਫ ਜਿਹੜਾ ਇਹ ਕਹਿ ਕੇ ਕਿ ਜੀ ਅਸੀਂ ਦੱਸਾਂਗੇ ਕਿੰਨਾ, ਉਹਨੇ ਕਿਹਾ ਜੀ ਜੰਗ 'ਚ ਨੁਕਸਾਨ ਹੁੰਦਾ ਹੀ ਪਹਿਲੇ ਦਿਨ ਸਾਡਾ ਹੋਇਆ, ਪਰ ਫਿਰ ਅਸੀਂ ਜਿਹੜੀਆਂ ਨੇ ਸਾਡੀਆਂ ਕਰੂਜ਼ ਮਿਸਲਸ ਉਹਨਾਂ ਨੇ ਨਿਸ਼ਾਨੇ ਹਿੱਟ ਕੀਤੇ ਔਰ ਫਲਾਣਾ ਕੀਤਾ ਤੇ ਢਿਮਕਾ ਕੀਤਾ ਇਹ ਸਾਰਾ। ਪਰ ਇਹ ਗੱਲ ਭਾਰਤੀ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਜਿਹੜੇ ਥੋੜ੍ਹੇ ਬਹੁਤ ਕ੍ਰਿਟਿਕ ਨੇ, ਸੁਬਰਾਮਨੀਅਮ ਸਵਾਮੀ ਵਰਗੇ ਜਾਂ ਹੋਰ ਕੋਈ ਯੂਟਿਊਬਰ, ਉਹਨਾਂ ਨੇ ਵੀ ਸਵਾਲ ਚੁੱਕੇ ਔਰ ਹੁਣ ਸਿਰਫ ਫੈਸਲਾ ਇਹੀ ਹੋਣਾ ਹੈ ਕਿ ਵੀ ਇਹ ਜਿਹੜੇ ਉਹਨਾਂ ਦੇ 7-8 ਜਹਾਜ਼ ਜਿਹੜੇ ਪਹਿਲੇ ਦਿਨ ਹੀ ਡਿੱਗੇ, ਉਹਨਾਂ ਦੇ ਵਿੱਚ ਰਾਫੇਲ ਕਿੰਨੇ ਸੀ? 5 ਸੀ, 6 ਸੀ, 3 ਸੀ ਤੇ ਦੂਸਰੇ ਜਿਹੜਾ ਮਿਰਾਜ ਫਰਾਂਸ ਦਾ ਔਰ ਮਿਗ ਰਸ਼ੀਆ ਦੇ ਉਹ ਕਿੰਨੇ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ 24 ਘੰਟੇ ਦੇ ਵਿੱਚ ਇਹਨਾਂ ਦੀ 에ਅਰ ਫੋਰਸ ਟੋਟਲੀ ਗਰਾਊਂਡਡ ਹੋ ਗਈ ਇੰਨੇ ਵੱਡੇ ਨੁਕਸਾਨ ਤੋਂ ਬਾਅਦ। ਉਸ ਤੋਂ ਬਾਅਦ ਜ਼ਾਹਰ ਹੈ ਕਿ ਮਿਸਾਈਲ ਔਰ ਡਰੋਨਸ ਦੇ ਮਾਮਲੇ 'ਚ ਵੀ ਫਿਰ ਪਾਕਿਸਤਾਨ ਨੇ 400 ਤੋਂ ਜ਼ਿਆਦਾ ਜਿਹੜੇ ਨੇ ਉਹ ਡਰੋਨਸ ਦੇ ਨਾਲ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਪੂਰੀ ਛਾਂ ਕਰ ਦਿੱਤੀ। ਉਹਨਾਂ ਨੇ ਕਿੰਨਿਆਂ ਨੂੰ ਹਿੱਟ ਕੀਤਾ 에ਅਰ ਬੇਸਿਸ ਨੂੰ, ਕਿਉਂਕਿ ਦੋਨੋਂ ਪਾਸੇ ਪ੍ਰੋਪੇਗੈਂਡਾ ਇੱਕ ਆਪਣੀ ਥਾਂ ਚੱਲ ਹੀ ਰਿਹਾ। ਲੇਕਿਨ ਇਸ ਸਾਰੇ 'ਚੋਂ ਇੱਕ ਗੱਲ ਸਾਹਮਣੇ ਆਈ ਕਿ ਭਾਈ ਇਹਨਾਂ ਨੇ ਜਿਹੜੀਆਂ ਨੇ ਉਹ ਕਰੂਜ਼ ਮਿਸਲਸ, ਜਿਹਨੂੰ ਬ੍ਰਹਮੋ ਮਿਸਲ ਕਹਿੰਦੇ ਨੇ, ਰਸ਼ੀਆ ਦੀ ਮਦਦ ਨਾਲ ਬਣਾਈਆਂ ਹੋਈਆਂ, ਉਹ ਬੇਕਿਰਕੀ ਨਾਲ ਇਸਤੇਮਾਲ ਕੀਤੀਆਂ ਔਰ ਪਾਕਿਸਤਾਨ ਨੇ ਫਤਹ 1 ਫਤਹ 2 ਉਸ ਦੇ ਥੱਲੇ ਉਹਨਾਂ ਦੀਆਂ ਕਰੂਜ਼ ਮਿਸਲਸ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਉਹ ਇਸਤੇਮਾਲ ਕੀਤਾ। ਉਹਦੇ 'ਚ ਕਿਹਦਾ ਕੀ ਰਿਹਾ, ਕਿੰਨੇ ਟਾਰਗੇਟ ਫੁੰਡੇ, ਕੀ ਨੁਕਸਾਨ, ਉਹ ਵੀ ਦੋਵੇਂ ਪਾਸਿਓਂ ਭਾਵੇਂ ਐਗਜ਼ੈਜਰੇਟਿਡ ਹੈ, ਪਰ 3rd ਫੇਜ਼ ਤੱਕ ਪਹੁੰਚਦੇ ਆ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਰਿਪੀਟਡਲੀ, ਹੁਣ ਤਾਂ 9-10 ਵਾਰੀ ਹੋ ਗਿਆ, ਹੁਣ ਤਾਂ ਉਹਨਾਂ ਦੇ ਸੈਕਟਰੀ ਆਫ ਕਮਰਸ ਨੇ ਇੱਕ ਐਫੀਡੇਵਿਟ ਦੇ ਵਿੱਚ ਵੀ ਕਿਹਾ ਜੀ ਮਿਲੀਅਨਸ ਨੇ ਮਰ ਜਾਣਾ ਸੀ ਜੇ ਜਿਹੜਾ ਟਰੰਪ ਪੀਸ ਨਾ ਕਰਵਾਉਂਦਾ। ਸੋ ਜ਼ਾਹਰ ਹੈ ਈਵਨ ਕਾਂਗਰਸ ਨੇ ਅੱਜ ਆਫੀਸ਼ੀਅਲ ਸਟੇਟਮੈਂਟ 'ਚ ਕਿਹਾ ਕਿ ਨਰਿੰਦਰ ਭਾਈ ਨੇ ਜਿਹੜਾ ਸਰੈਂਡਰ ਕੀਤਾ ਟਰੰਪ ਦੇ ਸਾਹਮਣੇ। ਸੋ ਹੁਣ
ਉਹ ਵੀ ਦਬੀ ਆਵਾਜ਼ 'ਚ ਕਿ ਨਹੀਂ ਜੀ ਨਹੀਂ ਉਹ ਤਾਂ ਫੌਜੀ ਦੋਨੋਂ ਚੀਫਸ ਨੇ ਆਪਸ 'ਚ ਗੱਲਬਾਤ ਕੀਤੀ, ਬਿਲਕੁਲ ਗਲਤ। ਸੋ ਹੁਣ ਇਸ ਸਾਰੇ ਦੇ ਵਿੱਚ ਇਹ ਕਿਉਂਕਿ ਜਿਹੜੇ ਸਾਡੇ ਨਵੇਂ ਵੀਰ ਭੈਣਾਂ ਵੀ ਜੁੜਦੇ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਹੁੰਦਾ ਵੀ ਅਸੀਂ ਇੱਕ ਸਿਨੈਰੀਓ ਬਿਆਨੀ ਹੈ। ਹੁਣ ਜਦੋਂ ਇਹ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਹੁੰਦਾ ਹੈ, ਉਸ ਤੋਂ ਫੌਰਨ ਬਾਅਦ ਜਿਹੜਾ ਸਿੱਖਾਂ ਦਾ ਰਿਐਕਸ਼ਨ ਸੀ ਵਿਦਨ ਕੰਟਰੀ, ਬਿਲਕੁਲ ਉਹ ਥੋੜੇ ਜਿਹੇ ਸੌਂਬਰ ਤੱਤ ਦੇ ਵਿੱਚ ਦੇਖਣ ਲੱਗੇ ਵੀ ਹੈ ਕਿ ਬਾਹਰਲੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਸੀ ਕਿਉਂਕਿ ਆਲਰੇਡੀ ਅਸੀਂ 2 ਫਾਲਸ ਫਲੈਗ ਆਪਰੇਸ਼ਨਸ ਦਾ ਜ਼ਿਕਰ ਕਰਦੇ ਹਾਂ। ਇੱਕ ਉਹਨਾਂ ਨੇ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੀ ਧਰਤੀ ਤੇ ਸਨ, 35 ਸਿੱਖਾਂ ਦਾ ਚਿੱਠੀ ਸਿੰਘਪੁਰਾ ਦੇ ਵਿੱਚ ਜਿਹੜਾ ਕੋਲਡ ਬਲੱਡਡ ਮਰਡਰ, ਔਰ ਫਿਰ 14 ਫਰਵਰੀ 2019 ਨੂੰ ਜਿਹੜਾ ਪੁਲਵਾਮਾ ਦੇ ਹਵਾਲੇ ਨਾਲ ਜਿਹਨੂੰ ਉਹਨਾਂ ਦਾ ਆਪਣਾ ਗਵਰਨਰ ਸਤਪਾਲ ਮਲਿਕ ਇਹਨਾਂ ਦਾ ਕਾਰਾ ਦੱਸਦਾ ਹੈ। ਔਰ ਇਸ ਲਈ ਸਾਨੂੰ ਤਾਂ ਕੋਈ ਭੁਲੇਖਾ ਨਹੀਂ ਸੀ, ਇਸ ਲਈ ਜਿਹੜਾ ਬਾਹਰਲੇ ਸਿੱਖਾਂ ਦਾ ਨੈਰੇਟਿਵ ਗਿਆ ਉਹਨਾਂ ਨੂੰ ਇਹ ਸੀ ਕਿ ਵੀ ਇਹ ਹੁਣ ਪਾਕਿਸਤਾਨ ਦੇ ਨਾਲ ਪੰਗਾ ਲੈਣ ਦੇ ਮੂਡ 'ਚ ਨੇ, ਉਹਦੇ ਲਈ ਇਹਨਾਂ ਨੇ ਗਰਾਊਂਡ ਤਿਆਰ ਕੀਤੀ ਹੈ। ਸੋ ਉਹਨਾਂ ਨੇ ਤਾਂ ਫੌਰਨ ਭਾਰਤ ਨੂੰ ਇਸ ਲਈ ਜ਼ਿੰਮੇਵਾਰ ਦੱਸਦੇ ਆ ਅਪੀਲ ਵੀ ਕੀਤੀ ਸਿੱਖ ਫੌਜੀਆਂ ਨੂੰ ਵੀ, ਅਦਰਵਾਈਜ਼ ਵੀ, ਕਿ ਭਾਈ ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੱਕ ਮਾਹੌਲ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ, ਬਾਰਿੰਗ ਜਿਹੜੇ ਉਹਨਾਂ ਦੇ 2-4 ਉਹਨਾਂ ਦੇ ਬਿਠਾਏ ਹੁੰਦੇ ਨੇ, ਉਹ ਤਾਂ ਪੇਡ ਉਹਨਾਂ ਦੀ ਬ੍ਰੈਡ ਬਟਰ ਉੱਥੋਂ ਨਿਕਲਦੀ ਹੈ। ਪਰ ਬਾਈ ਐਂਡ ਲਾਰਜ ਸਿੱਖ ਕਮਿਊਨਿਟੀ ਔਨ ਦਾ ਗਰਾਊਂਡ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਨਹੀਂ ਇਹ ਸਾਡੀ ਜੰਗ ਨਹੀਂ ਹੈ ਔਰ ਇਹ ਸਾਨੂੰ ਅਗੇਨ ਪੰਜਾਬ ਦੀ ਬਰਬਾਦੀ ਔਰ ਤਬਾਹੀ ਦੇ ਲਈ ਇਸ ਨੂੰ ਤਿਆਰ ਕੀਤਾ ਜਾ ਰਿਹਾ। ਔਰ ਉਸ ਵੇਲੇ ਹੀ ਇੱਕਦਮ ਕੁਛ ਜਿਹੜੇ ਲੋਕਾਂ ਦੀ ਆਵਾਜ਼ ਹੁੰਦੇ ਨੇ ਲੋਕ ਗੀਤਾਂ ਰਾਹੀਂ, ਉਹਨਾਂ ਨੇ ਇਸ ਕਿਸਮ ਦੇ ਗੀਤ ਵੀ ਸਾਹਮਣੇ ਆਏ ਕਿ ਭਾਈ ਅਸੀਂ ਪਾਕਿਸਤਾਨ ਤੇ ਧਾਵਾ ਨਹੀਂ ਬੋਲਣਾ, ਸਾਡਾ ਤਾਂ ਨਨਕਾਣਾ ਹੈ, ਸਾਡਾ ਤਾਂ ਕਰਤਾਰਪੁਰ ਹੈ, ਸਾਡੀ ਜੰਗ ਨਹੀਂ ਹੈ। ਔਰ ਇਸ ਕਿਸਮ ਦੀਆਂ ਹੀ ਭਾਵਨਾਵਾਂ ਜਾਂ ਦੂਸਰੀਆਂ ਅਸੀਂ ਦੋਵੇਂ ਪਾਸਿਓਂ ਦੇਖੀਆਂ। ਔਰ ਨਤੀਜੇ ਦੇ ਤੌਰ ਤੇ ਭਾਰਤੀ ਹਕੂਮਤ ਜਾਂ ਉਹਨਾਂ ਦੇ ਜਿਹੜੇ ਵੀ ਸਟ੍ਰੈਟੇਜੀਸ਼ੀਅਨ ਸਨ, ਉਹਨਾਂ ਨੇ ਗਰਾਊਂਡ ਟਰੂਪਸ ਨੂੰ ਨਾ ਮੂਵ ਕੀਤਾ, ਨਾ ਹੀ ਪਾਕਿਸਤਾਨ ਦੀ ਅਦਰਵਾਈਜ਼ ਜਿਹੜੀ ਹੈ ਉਹ ਕੋਈ ਵਾਇਲੇਟ ਹੋਈ ਸੋਵਰਨਿਟੀ ਕਿ ਜਹਾਜ਼ ਉਧਰ ਗਏ। ਇਹ ਜਿਹੜਾ ਨੁਕਸਾਨ ਵੀ ਇੰਡੀਅਨ ਸਾਈਡ ਤੇ ਹੀ ਹੋਇਆ। ਔਰ ਇਸ ਸਾਰੇ ਦਾ ਨਤੀਜਾ ਇਹ ਸੀ ਕਿ ਵੀ ਇਹ ਜਦੋਂ ਤੱਕ 2-3 ਦਿਨ ਜਦੋਂ ਪਾਕਿਸਤਾਨ ਨੇ ਆਪਣੇ ਹੱਥ ਦਿਖਾਏ ਔਰ ਭਾਰਤ ਦੇ ਕੋਲ ਕੋਈ ਇਸ ਕਿਸਮ ਦਾ ਤਾਂ ਨਹੀਂ ਸੀ ਬਚਿਆ ਕਿ ਵੀ ਉਹਨਾਂ ਨੇ ਕੀ, ਫਿਰ ਉਹ ਟਰੰਪ ਦੀ ਇੰਟਰਫੀਅਰੈਂਸ ਦੇ ਥੱਲੇ ਜਿਹੜਾ ਹੈ ਉਹ ਸੋ ਕਾਲਡ ਕਿ ਜੀ ਅਸੀਂ ਪੌਜ਼ ਕਰਤਾ ਆਪਰੇਸ਼ਨ ਤੇ ਅਸੀਂ ਫਲਾਣਾ। ਵੀ ਜੇ ਤੁਸੀਂ ਜਿੱਤ ਰਹੇ ਸੀ, ਮਕਸਦ ਤੁਹਾਡਾ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੈ, ਤੁਹਾਡੇ ਮੇਨ ਨਿਊਜ਼ ਚੈਨਲ ਜ਼ੀ, ਅੱਜ ਤੱਕ, ਨਿਊਜ਼ 80, ਉਹ ਸਾਰੇ ਜਿੰਨੇ ਉਹ ਗੋਬਰ ਆਰੀਆ ਤੋਂ ਲੈ ਕੇ ਔਰ ਉਸ ਕਿਸਮ ਦੀ ਜਿਹੜੀ ਸਾਰੀ ਨਸਲ, ਅਰਨਾਬ ਗੋਸਵਾਮੀ ਔਰ ਦੂਜੇ, ਉਹ ਤਾਂ ਇਸਲਾਮਾਬਾਦ ਤੇ ਕਬਜ਼ਾ ਕਰਕੇ ਬੈਠੇ ਸੀ, ਕਰਾਚੀ ਪੋਰਟ ਲੈ ਲਿਆ ਸੀ, ਲਾਹੌਰ 'ਚ ਤੁਸੀਂ ਕਾਫੀ ਪੀ ਰਹੇ ਸੀ ਤੇ ਉਹਨਾਂ ਦੀ ਗਵਾਲ ਮੰਡੀ ਦੇ ਵਿੱਚ ਤੁਸੀਂ ਸਮੋਸੇ ਖਾ ਰਹੇ ਸੀ। ਫਿਰ ਅਚਾਨਕ ਐਸਾ ਕੀ ਹੋਇਆ? ਔਰ ਇਹੀ ਕਾਰਨ ਸੀ ਕਿ ਜਿਉਂ ਹੀ, ਕਿਉਂਕਿ ਹੁਣ ਲੋਕਾਂ ਨੂੰ ਤਾਂ ਉਹਦੇ ਤੇ ਫੀਡ ਕੀਤਾ ਸੀ, ਤੇ ਜਿਉਂ ਹੀ ਇਹਨਾਂ ਦੇ ਜਿਹੜੇ ਡਿਫੈਂਸ ਸੈਕਟਰੀ ਵਿਕਰਮ ਮਿਸ਼ਰੀ ਨੇ ਜੰਗਬੰਦੀ ਦਾ ਐਲਾਨ ਕੀਤਾ ਲੋਕਾਂ 'ਚ, ਕਿਉਂਕਿ ਤੁਸੀਂ ਜਦੋਂ ਇੱਕ ਵਾਰੀ ਫੀਵਰ ਚੜਾ ਦਿੰਦੇ ਹੋ ਉਹਨੂੰ ਵਾਪਸ ਨਹੀਂ ਮੋੜਿਆ ਜਾਂਦਾ। ਉਹਨਾਂ ਨੇ ਫਿਰ ਐਸਾ ਉਹਦੇ ਬਾਰੇ ਜਿਹਨੂੰ ਅਸੀਂ ਕੰਡੈਮ ਕਰਦੇ ਹਾਂ, ਉਹਦੇ ਪਰਿਵਾਰ, ਉਹਦੀ ਬੱਚੀ ਬਾਰੇ, ਦੂਜਾ ਕਿ ਵੀ ਉਹਦਾ ਆਫੀਸ਼ੀਅਲ ਅਕਾਊਂਟ ਉਹਨਾਂ ਨੂੰ ਬਲੌਕ ਕਰਨਾ ਪਿਆ, ਇੰਨੀ ਜ਼ਿਆਦਾ ਹੇਟ ਮੇਲ ਆਈ। ਹੁਣ ਇਸ ਸਾਰੇ ਕੰਟੈਕਸਟ ਨੂੰ ਮੈਂ ਇਸ ਲਈ ਅੱਜ ਅਗੇਨ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੇ ਇਹਨਾਂ ਦਿਨਾਂ 'ਚੋਂ ਲੰਘ ਰਹੇ ਹਾਂ, ਮੈਂ ਇਹ ਦੇਖ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਈਵਨ ਪ੍ਰੋ ਗਵਰਨਮੈਂਟ ਇੰਡੀਅਨ ਸਿਸਟਮ ਦੀ ਰਿਪਰੈਜ਼ੈਂਟੇਸ਼ਨ ਵਾਲੀ ਲੀਡਰਸ਼ਿਪ ਵੀ ਹੈ, ਉਹਨਾਂ ਨੂੰ ਵੀ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਵੀ ਸਿੱਖ ਫੈਕਟਰ ਨੂੰ ਸਾਨੂੰ ਅੱਡ ਤੌਰ ਤੇ ਦੇਖਣ ਦੀ ਲੋੜ ਹੈ। ਅਸੀਂ ਇਹਨਾਂ ਦੀ ਜਿਹੜੀ ਹੈ ਤਬਾਹੀ ਦਾ ਏਜੰਡਾ ਜੋ ਇੰਡੀਅਨਸ ਦਾ ਹੈਗਾ, ਅਸੀਂ ਉਹਦਾ ਹਿੱਸਾ ਨਹੀਂ ਬਣਨਾ। ਔਰ ਜਦੋਂ ਇੰਡੀਅਨ ਸਿਸਟਮ ਨੂੰ ਇਹ ਸਮਝ ਆਈ, ਤੁਸੀਂ ਦੇਖੋ ਐਜ਼ ਏ ਸੈਕੰਡ ਲਾਈਨ ਆਫ ਪ੍ਰੋਪੇਗੈਂਡਾ ਉਹਨਾਂ ਦੇ ਫੌਜੀ ਲੈਫਟੀਨੈਂਟ ਜਨਰਲਸ ਨੇ ਇਹ ਕਹਿ ਕੇ ਕਿ ਜੀ ਅਸੀਂ ਤਾਂ ਉੱਥੇ ਇੱਕ ਗਨ ਇੰਸਟਾਲ ਕੀਤੀ ਦਰਬਾਰ ਸਾਹਿਬ, ਕਿਉਂਕਿ ਸਾਡੇ ਕੋਲ ਜਾਣਕਾਰੀ ਸੀ ਕਿ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਏਗਾ। ਹੁਣ ਇਸ ਦੇ ਉੱਤੇ ਫੌਰਨ ਸਿੱਖਾਂ ਦੇ ਵਿੱਚ ਤਾਂ ਰਿਐਕਸ਼ਨ ਹੋਣਾ ਸੀ। ਸ਼੍ਰੋਮਣੀ ਕਮੇਟੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਉਹਨਾਂ ਨੇ ਕਿਹਾ ਜੀ ਇੱਥੇ ਨਾ ਕੋਈ ਗਨ ਹੈ ਨਾ ਕੋਈ ਦੂਜਾ ਹੈ, ਵੀ ਅਸੀਂ ਤਾਂ ਜਿਹੜਾ ਇਸ ਗੱਲ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ। ਹਰਮੰਦਰ ਸਾਹਿਬ ਆਪਣੇ ਆਪ 'ਚ ਰੱਬ ਦਾ ਘਰ ਹੈ। ਔਰ ਇਹ ਇੱਕ ਹੋਰ ਸਿੱਖ ਸਕਾਲਰ ਨੇ ਕਿਹਾ ਵੀ ਕੋਈ ਗੱਲ ਨਹੀਂ,
ਸਾਨੂੰ ਕਦੇ ਭੁੱਲਦਾ ਨਹੀਂ ਹੈ ਵੀ ਦਰਬਾਰ ਸਾਹਿਬ ਤੇ ਕਿਹਨੇ ਅਟੈਕ ਕੀਤਾ। ਸਾਨੂੰ ਹਿਸਾਬ ਕਰਨਾ ਆਉਂਦਾ, ਸਾਨੂੰ ਤੁਹਾਡੀਆਂ ਗਨਸ ਜਾਂ ਤੁਹਾਡੇ ਪ੍ਰੋਟੈਕਸ਼ਨ ਸਿਸਟਮ ਦੀ ਲੋੜ ਨਹੀਂ। ਔਰ ਇਸ ਸਾਰੇ ਦੇ ਚੱਲਦੇ ਆ ਦੂਸਰੇ ਪਾਸੇ ਵੀ ਇਹ ਸਾਹਮਣੇ ਆਇਆ ਕਿ ਵੀ ਜੇ ਔਰ ਜਿਵੇਂ ਪਾਕਿਸਤਾਨ ਦੇ ਉਹਨਾਂ ਦੇ ਜਿਹੜੇ ਬਰੀਫ ਕਰਦੇ ਨੇ ਮੀਡੀਆ ਨੂੰ, ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ DG ISPR, ਉਹਨਾਂ ਨੇ ਜਦੋਂ ਆਪਣੇ ਇੱਕ 'ਚ ਕਿਹਾ, ਉਹਨਾਂ ਨੇ ਕਿਹਾ ਜੀ ਸਿੱਖਾਂ ਨਾਲ ਤਾਂ ਸਾਡਾ ਖਾਸ ਰਿਲੇਸ਼ਨ ਹੈ ਔਰ ਅਸੀਂ ਤਾਂ ਉਹਨਾਂ ਦੀਆਂ ਇਬਾਦਤਗਾਹਾਂ ਦੀ ਇੱਥੇ ਹਿਫਾਜ਼ਤ ਕਰਦੇ ਹਾਂ ਕਿ ਵੀ ਇਸ ਕਿਸਮ ਦਾ ਕੋਈ ਵੀ ਪ੍ਰੋਪੇਗੈਂਡਾ ਜਾਂ ਦੂਸਰਾ ਇਹ ਕਦੇ। ਔਰ ਦੂਸਰਿਆਂ ਨੇ ਵੀ ਪੁੱਛਿਆ ਵੀ ਜੇ ਉਹਨਾਂ ਨੇ ਹਿੰਦੂ ਤਵਾ ਵਾਲਿਆਂ ਨੇ ਅਟੈਕ ਕੀਤਾ, ਜੇ ਉਹਨਾਂ ਨੇ ਨਿਸ਼ਾਨਾ ਬਣਾਉਣਾ ਦੁਰਗਿਆਣਾ ਮੰਦਿਰ ਨੂੰ ਬਣਾਉਣ, ਦੂਸਰੇ ਨੂੰ ਬਣਾਉਣ, ਫਿਰ ਹੋਏ ਕਿ ਜੀ ਸੋ ਉਹ ਵੀ ਉਹਨਾਂ ਦੇ ਫੌਜੀ ਲੈਫਟੀਨੈਂਟ ਜਨਰਲ ਇੱਕ ਹੋਰ ਫਿਰ ਉਹਨਾਂ ਨੇ ਉਤਾਰਿਆ, ਕਹਿੰਦੇ ਨਹੀਂ ਉੱਥੇ ਕੋਈ ਨਹੀਂ ਸੀ, ਹਾਂ ਇੱਕ ਡਰੋਨ ਇੱਧਰ ਨੂੰ ਆ ਰਿਹਾ ਸੀ ਜਿਹੜਾ ਅਸੀਂ ਸੁੱਟ ਲਿਆ ਤੇ ਫਲਾਣਾ ਟਿਮ। ਪਰ ਜਿਹੜੀ ਗੱਲ ਮੈਨੂੰ ਲੱਗਦਾ ਹੈ ਕਿ ਵੀ ਥੋੜ੍ਹੀ ਬਹੁਤ ਜਿਹਨੂੰ ਕਹੋ ਵੀ ਅਕਲ ਦਿਮਾਗ ਦੇ ਖਾਨੇ ਦੇ ਵਿੱਚ ਜਾਂ ਹਿੰਮਤ ਜਿਹੜੇ ਨੇ ਉਹ ਆ ਰਹੀ ਹੈ, ਜਿਹੜੇ ਉੱਥੇ ਪੋਲੀਟੀਸ਼ੀਅਨ ਵੀ ਨੇ ਸਿੱਖ, ਉਹਨਾਂ 'ਚ ਅੱਜ ਦੀ ਇਹ ਸਟੇਟਮੈਂਟ ਹੈ, ਟ੍ਰਿਬਿਊਨ ਨੇ ਫਰੰਟ ਪੇਜ ਤੇ ਮਤਲਬ ਮੁੱਖ ਲਾਈ ਹੈ ਕਿ ਅਭੀ 2 ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਗੁਰਜੀਤ ਸਿੰਘ ਔਜਲਾ ਰਿਪਰੈਜ਼ੈਂਟ ਕਰਦੇ ਨੇ, ਗੁਰਦਾਸਪੁਰ ਨੂੰ ਸੁਖਜਿੰਦਰ ਸਿੰਘ ਰੰਧਾਵਾ ਕਰਦੇ ਨੇ। ਇਹਨਾਂ ਦੋਨਾਂ ਨੇ ਅੱਡ-ਅੱਡ ਡੇਟਾਂ ਦੇ ਉੱਤੇ ਲੈਟਰ ਲਿਖੇ ਨੇ, ਇਹ ਨਹੀਂ ਹੈ ਵੀ ਇੱਕੋ ਨੇ ਹੈ, ਦੋਵੇਂ ਕਾਂਗਰਸ ਦੇ ਨੇ। ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਐਲਾਨਿਆ। ਮੋਦੀ ਨੂੰ ਲਿਖੀ ਹੈ ਚਿੱਠੀ, ਉਹਨਾਂ ਨੇ ਕਿਹਾ ਵੀ ਤੁਸੀਂ ਇਨੀਸ਼ੀਏਟ ਕਰੋ, ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਐਲਾਨੋ। ਔਰ ਉਹਦੇ 'ਚ ਉਹਨਾਂ ਨੇ ਇਹ ਦਲੀਲ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਰਬਾਰ ਸਾਹਿਬ ਹੈ ਇਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਮੁਕਾਮ ਹੈ ਔਰ ਇਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਸ਼ੇਅਰਡ ਰਿਸਪੌਂਸਿਬਿਲਿਟੀ ਹੈ ਇੰਡੀਆ ਔਰ ਇੰਟਰਨੈਸ਼ਨਲ ਕਮਿਊਨਿਟੀ ਦੀ। ਹੁਣ ਇਹ ਪਹਿਲੀ ਵਾਰ ਹੈ ਵੀ ਕਾਂਗਰਸ ਦੇ MP ਇਸ ਲੈਵਲ ਦੇ ਉੱਤੇ ਗੱਲ ਕਰ ਰਹੇ ਨੇ ਕਿ ਅੰਮ੍ਰਿਤਸਰ ਤੁਹਾਡੀ ਇੱਕ ਟੈਰੀਟਰੀ ਨਹੀਂ ਹੈ ਇੰਡੀਆ ਦੀ ਇਕੱਲੀ, ਇਹ ਇੰਟਰਨੈਸ਼ਨਲ ਕਮਿਊਨਿਟੀ ਵੀ ਇਸ 'ਚ ਇਨਵੋਲਵ ਹੁੰਦੀ ਹੈ ਕਿਉਂਕਿ ਇੱਥੇ ਸਾਡਾ ਦਰਬਾਰ ਸਾਹਿਬ ਹੈ ਔਰ ਇਹ ਇੱਥੇ ਮਿਲੀਅਨਸ ਆਫ ਡਿਵੋਟੀ ਵਿਜ਼ਿਟ ਕਰਦੇ ਨੇ। ਔਰ ਇਹ ਜਿਹੜੀ ਹੈ ਨਾਨ ਪੋਲੀਟੀਕਲ ਸਿਕਿਉਰਿਟੀ ਅਰੇਂਜਮੈਂਟ ਦਰਬਾਰ ਸਾਹਿਬ ਦੇ ਹੋਣੇ ਚਾਹੀਦੇ ਨੇ, ਇਵੇਂ ਹੀ ਜਿਵੇਂ ਵੈਟੀਕਨ ਸਿਟੀ ਦੇ ਨੇ। ਔਰ ਇੱਥੇ ਹੋਏ ਵੀ ਇਹਦੇ ਨਾਲ ਇੱਥੇ ਕੋਈ ਵੀ ਜਿਹੜੀ ਹੈ ਉਹ ਨੋ ਵਾਰ ਜ਼ੋਨ ਹੋਏ। ਔਰ ਇਹ ਇਸ ਦੇ ਨਾਲ ਹੀ ਜਿਹੜਾ ਉਹਨਾਂ ਦਾ MP said effort should be made to ensure that United Nations also recognize the status extending protection from any military attack on the city in future। ਕਿ ਪਹਿਲਾਂ ਇੰਡੀਅਨ ਗਵਰਨਮੈਂਟ ਐਲਾਨੇ ਨੋ ਵਾਰ ਜ਼ੋਨ, ਫਿਰ UN ਤੋਂ ਮੰਗ ਹੋਏ UN ਦੇ ਵਿੱਚ ਇੰਡੀਆ ਕਰੇ, ਤੇ ਜ਼ਾਹਰ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਪਾਕਿਸਤਾਨ 'ਚੋਂ ਵੀ ਸਿੱਖਾਂ ਦੀ ਮੰਗ ਔਰ ਇੱਧਰੋਂ ਵੀ ਹੈ ਸਾਡੀ ਜਿਹੜੇ ਕੁਛ ਨੇ ਇਹ ਮੰਗ ਕੀਤੀ ਸੀ ਕਿ ਭਾਈ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਇਹ ਸਾਰੇ ਜਿਹੜੇ ਨੇ ਇਹ ਨੋ ਵਾਰ ਜ਼ੋਨ ਦੇ ਵਿੱਚ ਐਲਾਨੇ ਜਾਣ ਕਿਉਂਕਿ ਸਾਡੇ ਪਵਿੱਤਰ ਮੁਕਾਮ ਔਰ ਹਿਸਟੋਰੀਕਲ ਥਾਵਾਂ ਨੇ। ਔਰ ਇਹ ਜਿਹੜੇ 2 ਲੈਟਰ ਨੇ ਅੱਡ-ਅੱਡ ਜੂਨ 2 ਨੂੰ ਔਰ ਇਹ ਘੱਲੂਘਾਰਾ ਹਫਤੇ ਦੇ ਵਿੱਚ ਲਿਖਿਆ ਜਾਣਾ ਹੋਰ ਵੀ ਇਹਦੀ ਇੰਪੋਰਟੈਂਸ ਹੈ। ਇਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜਾ 2 ਜੂਨ ਨੂੰ ਲੈਟਰ ਲਿਖਿਆ, ਉਹਦੇ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਨੇ ਇਸ ਨੂੰ ਇੱਕ ਸਰਬੱਤ ਦੇ ਭਲੇ ਦਾ ਮੁਕਾਮ ਕਿਹਾ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀਆਂ ਜਿਓ ਪੋਲੀਟੀਕਲ ਟੈਂਸ਼ਨਸ ਨੇ ਇੰਡੀਆ ਪਾਕਿਸਤਾਨ ਸਟੈਂਡ ਆਫ have revived the legitimate concerns regarding ਅੰਮ੍ਰਿਤਸਰ's vulnerability। ਇਹਦੇ 'ਚੋਂ ਸਾਹਮਣੇ ਆ ਗਿਆ ਕਿ ਅੰਮ੍ਰਿਤਸਰ ਵਲਨਰੇਬਲ ਹੈ ਔਰ ਇਸ ਲਈ ਇਸ ਨੂੰ ਉਹਨਾਂ ਨੇ ਕਿਹਾ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਸਿੱਖਾਂ ਲਈ ਦਰਬਾਰ ਸਾਹਿਬ ਦੀ ਅਹਿਮੀਅਤ ਉਹੀ ਹੈ ਜਿਹੜੀ ਮੁਸਲਮਾਨਾਂ ਲਈ ਮੱਕੇ ਦੀ ਹੈ ਔਰ ਕ੍ਰਿਸਚੀਅਨਸ ਲਈ ਵੈਟੀਕਨ ਸਿਟੀ ਦੀ ਹੈ। ਔਰ ਇਹ ਹਾਲਾਂ ਇਹ ਭਾਵੇਂ ਲਿਮਿਟਿਡ ਦਾਇਰੇ 'ਚ ਗੱਲ ਕੀਤੀ ਹੈ ਪਰ ਮੈਨੂੰ ਇਹ ਲੱਗਿਆ ਵੀ ਘੱਟੋ ਘੱਟ ਉੱਥੇ ਬੈਠੇ ਜਿਹੜੇ ਨੇ ਉਹ ਆਊਟ ਆਫ ਬਾਕਸ ਤਾਂ ਸੋਚਣ ਲੱਗੇ ਨੇ। ਸੋ ਜੇ ਹੁਣ ਇਹ ਸੋਚਣਗੇ ਤਾਂ ਫਿਰ ਉਹਨਾਂ ਨੂੰ ਇਹ ਗੱਲ ਵੀ ਸਮਝ ਆਏਗੀ ਕਿ ਇਹ ਐਡਹੌਕਿਜ਼ਮ ਹੈ, ਐਡਹੌਕ ਹੈ ਕਿ ਜੀ ਇੱਧਰੋਂ ਦਰਬਾਰ ਸਾਹਿਬ ਸੇਫ ਹੋਏ ਔਰ ਉਹਨੂੰ UN ਮਾਨਤਾ ਦੇ ਔਰ ਨੋ ਵਾਰ ਜ਼ੋਨ ਹੋਏ ਜਾਂ ਦੂਸਰਾ ਹੋਏ। ਲੇਕਿਨ ਜੇ ਹੁਣ ਜਿਵੇਂ ਸਾਹਮਣੇ ਸੀ ਕਿ ਵੀ ਇਹ ਤਾਂ ਖੁਦ ਹੀ ਤਿਆਰੀ ਕਰ ਰਹੇ ਸੀ ਦਰਬਾਰ ਸਾਹਿਬ ਦੇ ਨੂੰ ਡੈਮੇਜ ਕਰਨ ਦੀ। ਬਿਲਕੁਲ 1965 ਦੇ ਵਿੱਚ ਜਦੋਂ ਅਜੇ ਨਾ ਖਾਲਿਸਤਾਨ ਸੀ, ਨਾ ਭਿੰਡਰਾਂਵਾਲੇ ਸੀ, ਨਾ ਘੱਲੂਘਾਰਾ 84 ਹੋਇਆ ਸੀ, ਉਦੋਂ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ 65 ਦੀ ਜੰਗ ਵੇਲੇ ਜਨਰਲ ਚੌਧਰੀ ਨੇ ਆਰਡਰ ਕੀਤਾ ਸੀ ਕਿ ਵੀ ਫੌਜ ਕੱਢ ਕੇ ਬਿਆਸਾ ਦੇ ਉਰਾਰ ਲੈ ਆਓ। ਮਤਲਬ ਸੀ ਕਿ ਸਾਰਾ ਮਾਝਾ ਇਨਕਲੂਡਿੰਗ ਜਿਹੜੀ ਦਰਬਾਰ ਸਾਹਿਬ ਸੀ ਉਹ ਹਵਾਲੇ ਕਰ ਦਿਓ।
ਜਿਹੜੀ ਇਨਵੇਡਿੰਗ ਆਰਮੀ ਆ ਉਹਦੇ। ਸੋ ਉਦੋਂ ਉਹ ਕੀ ਕਰਨਾ ਚਾਹੁੰਦੇ ਸੀ। ਸੋ ਮਤਲਬ ਇਹ ਹੈ ਕਿ ਵੀ ਜੇ ਤੁਸੀਂ ਉਹਨੂੰ ਨੋ ਵਾਰ ਜ਼ੋਨ ਇੰਡੀਆ ਰਾਹੀਂ ਜਾਂ UN ਰਾਹੀਂ ਬਣਵਾ ਵੀ ਲਓਗੇ, ਜਿਹਦੀ ਰਿਮੋਟ ਪੋਸੀਬਿਲਿਟੀ ਹੈ, ਉਹਨਾਂ ਨੇ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਲੇਕਿਨ ਇਹ ਘੱਟੋ ਘੱਟ ਇਹ ਸੋਚ ਜਿਹੜੀ ਤੁਹਾਡੀ ਹੈ, ਇਹਦੇ ਚੋਂ ਹੁਣ ਹੋਰ ਉੱਪਰ ਉੱਠ ਕੇ ਦੇਖੋ ਕਿ ਅਲਟੀਮੇਟਲੀ ਹੁਣ ਜਿਹੜਾ ਜਿਸ ਮੁਕਾਮ ਦੇ ਉੱਤੇ ਸਿੱਖ ਐਜ਼ ਏ ਥਰਡ ਫੈਕਟਰ ਨੇ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਸਾਡੀ ਇਹ ਲੌਬੀ ਹੋਣੀ ਚਾਹੀਦੀ ਹੈ ਕਿ ਭਾਰਤ ਔਰ ਪਾਕਿਸਤਾਨ, ਜਿਨ੍ਹਾਂ ਦੀ ਉਹ ਟਰੰਪ ਦੇ ਕਹਿਣ ਮੁਤਾਬਕ 1400 ਸਾਲ ਤੋਂ ਲੜ ਰਹੇ ਨੇ, ਜ਼ਾਹਰ ਹੈ ਹਿੰਦੂ ਜ਼ਹਿਨੀਅਤ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਨਾ ਮੁਸਲਮਾਨਾਂ ਨੂੰ ਕਬੂਲਿਆ, ਨਾ 77 ਵਰ੍ਹੇ ਪਹਿਲਾਂ ਦੇ ਪਾਕਿਸਤਾਨ ਨੂੰ ਕਬੂਲਿਆ, ਕਿ ਭਾਈ ਇਹਨਾਂ ਨੇ ਲੜਨਾ, ਇਹਨਾਂ ਨੇ ਹਿੰਦੂਆਂ ਨੇ ਇਹਨਾਂ ਨੂੰ ਟੋਲਰੇਟ ਨਹੀਂ ਕੀਤਾ ਪਾਕਿਸਤਾਨ ਨੂੰ ਜਾਂ ਮੁਸਲਮਾਨਾਂ ਹੀ ਕਰਨਾ। ਪਰ ਸਿੱਖ ਐਜ਼ ਏ ਬਫਰ ਜ਼ੋਨ, ਬਫਰ ਸਟੇਟ, ਅਸੀਂ ਦੋਨਾਂ ਦੇ ਵਿਚਾਲੇ ਜਿਹੜਾ ਉਹ ਇਹਨਾਂ ਦੋਨਾਂ ਨੂੰ ਨਿਊਕਲੀਅਰ ਆਰਮਡ ਪਾਵਰਸ ਇਹਨਾਂ ਨੂੰ ਪਾਸੇ ਰੱਖ ਸਕਦੇ ਹਾਂ। ਔਰ ਹੁਣ ਸਪਸ਼ਟ ਤੌਰ ਦੇ ਉੱਤੇ, ਔਰ ਇਹ ਪੀਰੀਅਡ ਵੱਲ ਵੱਧ ਰਿਹਾ, ਮੈਨੂੰ ਇਹ ਲੱਗਾ ਕਿ ਵੀ ਇਹ ਇੱਕ ਕਦਮ ਅੱਗੇ ਆਏ ਨੇ। ਜੇ ਨੋ ਵਾਰ ਜ਼ੋਨ ਅੰਮ੍ਰਿਤਸਰ ਲਈ ਮੰਗ ਰਹੇ ਨੇ, ਬਹੁਤ ਜਲਦੀ ਇਹ ਵੀ ਇਹ ਮੰਗ ਕਰਨਗੇ ਕਿ ਭਾਈ ਸਿੱਖਾਂ ਦੇ ਲਈ ਅੱਡ ਮੁਲਕ ਬਫਰ ਸਟੇਟ ਖਾਲਿਸਤਾਨ ਜਿਹੜੀ ਹੈ, ਜਿੱਥੇ ਆਲਰੇਡੀ ਸਿੱਖ ਐਗਜ਼ਿਸਟ ਕਰਦੇ ਨੇ, ਕੋਈ ਉੱਥੋਂ ਬਾਹਰੋਂ ਲਿਆ ਕੇ ਤਾਂ ਨਹੀਂ ਤੁਸੀਂ ਕੋਈ ਉੱਥੇ ਵਸਾਣੇ, ਕਿ ਵੀ ਇਹਨੂੰ ਖਾਲਿਸਤਾਨ ਜਿਹੜਾ ਹੈ ਉਹ ਐਸਟੈਬਲਿਸ਼ ਕਰਨ 'ਚ ਇੰਟਰਨੈਸ਼ਨਲ ਕਮਿਊਨਿਟੀ, UN ਔਰ ਵੱਡੀਆਂ ਪਾਵਰਸ, ਖਾਸ ਤੌਰ 'ਤੇ ਅਮਰੀਕਾ ਜਿਹੜਾ ਉਹ ਪੇਸ਼ਕਦਮੀ ਕਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਡੇ ਚਿੱਤਰੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਜਪਿਓ ਜਿਨ ਅਰਜਨ ਦੇਵ ਗੁਰੂ। 8 ਜੂਨ ਦਿਨ ਐਤਵਾਰ ਨੂੰ ਸਿੱਖ ਪਰੇਡ ਅਤੇ ਸ਼ਹੀਦੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ 12 ਵਜੇ ਆਰੰਭ ਹੋਵੇਗਾ ਅਤੇ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। 7 ਜੂਨ ਦੀ ਸ਼ਾਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਵਿਸ਼ੇਸ਼ ਦੀਵਾਨ ਦਾ ਵੀ ਆਯੋਜਨ ਕੀਤਾ ਗਿਆ ਹੈ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋੜ ਗਰਭ ਨਾ ਆਇਓ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਪਾਕਿਸਤਾਨ ਦੇ ਹਵਾਲੇ ਨਾਲ ਕਿ 7 ਤੋਂ 10 ਮਈ ਤੱਕ 4 ਰੋਜ਼ਾ ਭਾਰਤ ਤੇ ਪਾਕਿਸਤਾਨ ਵਿਚਾਲੇ ਡਰੋਨ ਮਿਜ਼ਾਈਲ ਜੰਗ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਪਛਾੜਿਆ ਤੇ ਲਤਾੜਿਆ ਹੈ। ਹੁਣ ਪਾਕਿਸਤਾਨ ਦੇ ਸਿਆਸੀ ਨੇਤਾ ਜੇਤੂ ਅੰਦਾਜ਼ ਵਿੱਚ ਭਾਰਤ ਨੂੰ ਵੰਗਾਰ ਰਹੇ ਹਨ, ਜਦੋਂ ਕਿ ਭਾਰਤ ਸਰਕਾਰ ਅਤੇ RSS ਦੇ ਹਿੰਦੂ ਤਵੀ ਝੂਠ ਬੋਲ ਕੇ ਡੰਗ ਟਪਾ ਰਹੇ ਨੇ। ਸੋ ਕੀ ਭਾਰਤ ਭਵਿੱਖ ਵਿੱਚ ਪਾਕਿਸਤਾਨ ਨਾਲ ਟਕਰਾਅ ਦਾ ਖਤਰਾ ਮੁੱਲ ਲਵੇਗਾ? ਇਸ ਬਾਰੇ ਕਿਆਸ ਰਾਈਆਂ ਅੱਜ ਤੱਕ ਵੀ ਚੱਲ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋ? ਦੇਖੋ, ਅਕਸਰ ਸਿਆਸਤ ਦੇ ਵਿੱਚ ਅਸੀਂ ਪਾਵਰਸ ਦਾ ਉਭਾਰ ਔਰ ਨਿਗਾਰ ਇਹ ਦੋਵੇਂ ਹੀ ਦੇਖਦੇ ਹਾਂ। ਜਿਸ ਨੂੰ ਜਲਾਲ ਤੇ ਜਵਾਲ ਕਿਹਾ ਜਾਂਦਾ ਹੈ ਪਰਸ਼ੀਅਨ ਦੇ ਵਿੱਚ, ਕਿ ਵੀ ਉਸ ਦਾ ਜਲਾਲ ਹੈ ਤੇ ਫਿਰ ਉਸ ਦੀ ਡਾਊਨਵਰਡ ਜਰਨੀ ਹੈ ਜਿਹੜਾ ਜਵਾਲ ਹੈ। ਭਾਰਤ ਜਿਹੜਾ ਟਿੱਡੀ ਵਾਂਗ ਫੁਦਕ ਰਿਹਾ ਸੀ ਆਪਣੇ ਆਪ ਨੂੰ ਨਿਊਕਲੀਅਰ 1998 'ਚ, ਉਸ ਤੋਂ ਪਹਿਲਾਂ 1974 'ਚ, ਔਰ ਹੁਣ ਨਵੀਂ ਅਮਰੀਕਾ ਨਾਲ ਯਾਰੀ ਜਿਹੜੀ ਕਿ ਇੰਡੋ US ਨਿਊਕਲੀਅਰ ਡੀਲ ਤੋਂ ਸ਼ੁਰੂ ਹੋਈ, ਚਾਈਨਾ ਦੇ ਖਿਲਾਫ ਬੁਲਵਾਕ ਬਣਨ ਦੀ ਕਹਾਣੀ,
ਔਰ ਮੋਦੀ ਵੱਲੋਂ ਏਡਾ ਵੱਡਾ ਝੂਠ ਦਾ ਜਿਹੜਾ ਉਹ ਪੂਰਾ ਤੂਫਾਨ ਇਹਨਾਂ 2014 ਤੋਂ ਖੜਾ ਕੀਤਾ ਗਿਆ, ਵਿਸ਼ਵ ਗੁਰੂ, ਵਿਸ਼ਵ ਮਿੱਤਰ, ਪਤਾ ਨਹੀਂ ਕੀ ਬਣ ਕੇ, ਔਰ ਉਹ ਇੱਕੋ ਇੱਕ ਬਾਅਦ 151 ਮੁਲਕਾਂ ਦੀ ਟਰੈਵਲ ਕਰਨ ਵਾਲਾ ਪ੍ਰਾਈਮ ਮਿਨਿਸਟਰ ਬਣਿਆ। ਭਾਰਤ ਦੀ ਹਿਸਟਰੀ 'ਚ ਕੋਈ ਪ੍ਰਾਈਮ ਮਿਨਿਸਟਰ ਇੰਨੇ ਮੁਲਕਾਂ 'ਚ ਨਹੀਂ ਗਿਆ, ਔਰ ਹਰ ਥਾਂ ਆਪਣੇ ਹੀ ਉਹ ਹਿੰਦੂ ਤਵੀਆਂ ਗੁਜਰਾਤੀਆਂ ਨੂੰ ਇਕੱਠੇ ਕਰਕੇ ਤਾੜੀਆਂ ਤੂੜੀਆਂ ਮਰਵਾ ਕੇ ਉੱਥੇ ਮੀਡੀਆ 'ਚ ਵੀ ਉਹਨਾਂ ਨੇ ਕਰ ਦੇਣਾ ਜੀ ਮੋਦੀ ਹੁਣ ਵਿਸ਼ਵ ਗੁਰੂ ਬਣ ਗਿਆ, ਹੁਣ ਫਲਾਂ ਵੀ ਉਹਨਾਂ ਦੀ ਸਲਾਹ ਲੈਂਦਾ ਹੈ, ਢਿਮਕਾ ਵੀ ਉਹਨਾਂ ਦੀ ਲੈਂਦਾ ਹੈ। ਫਿਰ ਜਦੋਂ ਵਕਤ ਦੇ ਨਾਲ ਇਕੋਨਮੀ ਥੋੜ੍ਹੀ ਬਹੁਤ ਗਰੋ ਹੋਣੀ ਸ਼ੁਰੂ ਹੋਈ ਥੈਂਕਸ ਟੂ ਦਾ ਪਾਲਿਸੀਜ਼ ਆਫ ਮਨਮੋਹਨ ਸਿੰਘ ਫॉर ਇੰਡੀਆ, ਸਾਡਾ ਉਹਨੇ ਹੀ ਉਹਨਾਂ ਨੂੰ 20-25 ਸਾਲ ਲੀਜ਼ ਆਫ ਲਾਈਫ ਦਿੱਤੇ। ਤੇ ਇਹਨਾਂ ਨੇ ਫਿਰ ਜਿਹੜੇ ਦਾਅਵੇ ਇਸ ਕਿਸਮ ਦੇ ਕਿ ਜੀ ਜੇ ਹੁਣ G7 ਮੁਲਕਾਂ ਦਾ ਜਿਹੜਾ ਸੈਸ਼ਨ ਹੈ ਉਹ ਬੇਸ਼ੱਕ ਉਹਦੇ 'ਚ ਫਰਾਂਸ, ਜਰਮਨੀ, ਇਟਲੀ, UK, ਅਮਰੀਕਾ, ਕੈਨੇਡਾ ਔਰ ਇਹ ਇਕੋਨਮੀਜ਼ ਹੀ ਰਹੀਆਂ। ਭਾਰਤ ਨੂੰ ਵੀ 6 ਸਾਲ ਤੋਂ ਉਹਨਾਂ ਨੇ ਇਨਵਾਈਟ ਕਰਨਾ ਸ਼ੁਰੂ ਕੀਤਾ, ਹਾਲਾਂ ਮੀਟਿੰਗ G7 ਦੀ ਹੁੰਦੀ ਹੈ ਤੇ ਉਹਨਾਂ ਨੂੰ ਲੱਗਾ। ਔਰ G20 ਮੀਟ ਨੂੰ ਜਦੋਂ ਹੈਡ ਕੀਤਾ ਦਿੱਲੀ ਦੇ ਵਿੱਚ ਤਾਂ ਮੋਦੀ ਨੇ ਤਾਂ ਜੇ 80 ਉੱਥੇ ਬਿਲ ਬੋਰਡ ਲਾਏ ਤਾਂ 74 ਤੇ ਉਹਦਾ ਹੀ ਫੋਟੋਆਂ ਸੀ ਕਿ ਜੀ G20 ਨੂੰ ਉਹਨਾਂ ਨੇ ਇਵੇਂ ਲਿਆ ਕਿ ਅਸੀਂ ਇੰਨੀ ਵੱਡੀ ਪਾਵਰ ਬਣ ਗਏ ਹਾਂ। ਔਰ ਉਹਦੇ 'ਚ ਹੀ ਉਸ ਤੋਂ ਪਹਿਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਚੁੱਕੇ ਸੀ, ਜਸਟਿਨ ਟਰੂਡੋ ਨੂੰ ਹਿਊਮਿਲੇਟ ਕੀਤਾ ਗਿਆ ਨੂੰ ਵੀ। ਪਰ ਹੁਣ ਅਸੀਂ ਦੇਖਦੇ ਹਾਂ ਵੀ ਜਦੋਂ ਜਿਹੜੇ ਲੋਕ ਅਲਟੀਮੇਟ ਡਿਵਾਈਨ ਜਸਟਿਸ, ਰੱਬ ਦੇ ਇਨਸਾਫ ਯਕੀਨ ਰੱਖਦੇ ਨੇ, ਉਹਨਾਂ ਦਾ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਵੀ ਜਦੋਂ ਰੱਬ ਦੀ ਲਾਠੀ ਵੱਜਦੀ ਹੈ ਭਾਵੇਂ ਉਹ ਬੇਆਵਾਜ਼ ਹੁੰਦੀ ਹੈ ਲੇਕਿਨ ਸਮਝ ਆ ਜਾਂਦੀ ਹੈ ਵੀ ਕਿੱਥੇ ਕੀ ਹੈ। ਹੁਣ ਤੁਸੀਂ ਉਹੀ ਮੋਦੀ, ਉਹੀ ਫੁਦਕਦਾ ਮੋਦੀ, ਤੇ ਅੱਜ ਜਿਵੇਂ ਉਹਨਾਂ ਦੇ ਇੱਕ ਯੂਟਿਊਬਰ ਨੇ ਕਿਹਾ ਕਿ ਵੀ ਹੁਣ ਮੋਦੀ, ਰਾਜਨਾਥ, ਅਮਿਤ ਸ਼ਾਹ, ਅਜੀਤ ਡੋਵਲ ਇਹ ਸਾਰੇ ਸਾਇਲੈਂਟ ਮੋਡ ਤੇ ਲੱਗ ਗਏ ਨੇ। ਜਿਵੇਂ ਤੁਸੀਂ ਜਹਾਜ਼ ਚੜ੍ਹਨ ਲੱਗਿਆ ਉਹਨੂੰ ਐਰੋਪਲੇਨ ਮੋਡ ਤੇ ਲਾਉਂਦੇ ਹੋ ਕਿ ਵੀ ਇੰਨੇ ਲੈਕਚਰ ਕਰਨ ਵਾਲੇ, ਇੰਨੇ ਫੁਦਕ ਕੇ ਗੱਲਾਂ ਕਰਨ ਵਾਲੇ, ਇਹਨਾਂ ਨੂੰ ਹੋ ਕੀ ਗਿਆ? ਇਹ ਸਭ ਸਾਇਲੈਂਟ ਮੋਡ ਤੇ ਲੱਗੇ ਹੋਏ ਨੇ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਵੀ ਕਹਾਣੀ ਬਦਲਦੀ ਹੈ, ਹੁਣ 2019 ਜਦੋਂ ਕਸ਼ਮੀਰ ਦਾ ਰਤਬਾ ਖਤਮ ਕੀਤਾ, ਕਿਵੇਂ ਅਮਿਤ ਸ਼ਾਹ ਜਿਹੜਾ ਉਹ ਉੜਕ ਕੇ ਰਾਜ ਸਭਾ 'ਚ ਕਹਿ ਰਿਹਾ ਕਿ ਅਬ ਅਕਸਾਈ ਚਿੰਨ੍ਹ ਵੀ ਲੈਂਗੇ, 32,000 ਸਕੁਆयर किलोमीटर चाइना ਦਾ, ਔਰ ਪਾਕਿਸਤਾਨ ਨੂੰ ਕਹਿ ਰਹੇ ਨੇ ਕਿ ਪਾਕਿਸਤਾਨ ਕੇ ਕਬਜ਼ੇ ਕਾ ਕਸ਼ਮੀਰ ਵੀ ਲੈਂਗੇ ਔਰ ਉਹ ਸਾਡੇ ਸ਼ਹਿਰੀ ਬਣਨਗੇ ਔਰ ਫਲਾਣਾ ਤੇ ਢਿਮਕਾ। ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ 22 ਅਪ੍ਰੈਲ ਦਾ ਵਾਕਿਆ ਜਿਹਨੂੰ ਅਸੀਂ ਪਿਛਲੇ ਸੈਗਮੈਂਟਸ ਵੀ ਬਿਆਨੇ ਆ ਤੇ 7, 8, 9 ਮਈ ਦਾ ਜਿਹੜਾ ਔਰ 10 ਤੱਕ ਪਹੁੰਚਦੇ ਆ ਸੀਜ਼ ਫਾਇਰ ਦੀ ਲਾਈਨ। ਔਰ ਇਸ ਸਾਰੇ 'ਚ ਕੌਣ ਜਿੱਤਿਆ ਕੌਣ ਹਾਰਿਆ ਹੁਣ ਇਹ ਕਿਸੇ ਦੇ ਨੈਰੇਟਿਵ ਦੀ ਲੋੜ ਨਹੀਂ ਹੈ। ਉਹ ਰਾਫੇਲ ਵਾਲੇ ਆਪਣੇ ਜ਼ਖਮਾਂ ਦੇ ਉੱਤੇ ਲੋਗੜ ਬੰਨ ਰਹੇ ਨੇ ਔਰ ਚਾਈਨਾ ਵਾਲੇ ਜਿਹੜੇ ਨੇ ਉਹ ਹੋਰ ਤਾਜ਼ਾ ਮੰਕੀ ਬ੍ਰੇਨ ਖਾ ਰਹੇ, ਤਾਜ਼ੇ ਸੱਪ ਰੋਸਟ ਕਰਕੇ ਖਾ ਵੀ ਸਾਡੇ ਹਥਿਆਰਾਂ ਨੇ ਆਹ ਕਰਤਾ ਉਹ ਕਰਤਾ। ਤੇ ਪਾਕਿਸਤਾਨ ਜਿਹਨੇ ਜ਼ਾਹਰ ਹੈ ਜਿਸ ਨੂੰ ਜਿਹੜੀ ਫਤਹ ਰੱਬ ਨੇ ਦਿੱਤੀ ਉਹ ਪਹਿਲੇ ਦਿਨ ਦੇ ਵਿੱਚ ਹੀ ਜ਼ਾਹਰ ਹੋ ਗਿਆ ਸੀ। ਦੋਨਾਂ ਦੀਆਂ 에ਅਰ ਫੋਰਸ ਭਾਵੇਂ ਚਾਈਨਾ ਪਾਕਿਸਤਾਨ ਹੁਣ ਤਾਂ ਜੁਆਇੰਟ ਫੋਰਸ ਦੇ ਥੱਲੇ ਹੈ ਔਰ ਉਹ ਅਸੀਂ ਦੇਖਦੇ ਹਾਂ ਵੀ ਆਲ ਆਫ ਏ ਸਡਨ ਉਹ ਪਾਕਿਸਤਾਨ ਜਿਹੜਾ ਇਕਨੋਮਿਕਲ ਹਾਰਡਸ਼ਿਪ ਨਾਲ ਜੂਝ ਰਿਹਾ ਸੀ, 1 ਬਿਲੀਅਨ 2 ਬਿਲੀਅਨ ਲੈਣ ਦੇ ਲਈ IMF ਜਿਹਨੂੰ ਕਹਿੰਦੇ ਨੇ ਵੀ ਘੀਸੀ ਕਰਨਾ, ਘੀਸੀਆਂ ਕਰਾ ਰਿਹਾ ਸੀ ਉਹਨਾਂ ਦੀਆਂ, ਬਿਲਕੁਲ ਇੰਟਰਨਲ ਸਟ੍ਰਾਈਫ ਵੀ ਚੱਲ ਰਹੀ ਸੀ, ਪੋਲੀਟੀਕਲੀ ਅਨਸਟੇਬਿਲਿਟੀ ਔਰ ਦੂਜੇ। ਅੱਜ ਜਦੋਂ ਤੁਸੀਂ ਉਹ ਸਾਰੇ ਨੂੰ ਦੇਖਦੇ ਹੋ ਵੀ ਇਕੱਲਾ ਨਾ ਸਿਰਫ ਫੌਜੀ ਚੀਫ ਫੀਲਡ ਮਾਰਸ਼ਲ ਬਣਿਆ ਜਾਂ ਉਹਨਾਂ ਦਾ 에ਅਰ ਫੋਰਸ ਚੀਫ ਸਿੱਧੂ, ਉਸ ਦੀ ਐਕਸਟੈਂਸ਼ਨ ਹੋਈ ਹੁਣ ਈਵਨ ਸ਼ਹਬਾਜ਼ ਸ਼ਰੀਫ, ਹਾਲਾਂ ਮੈਂ ਪੋਲੀਟੀਕਲ ਲੀਡਰਸ਼ਿਪ ਤੇ ਬਹੁਤ ਘੱਟ ਕਮੈਂਟ ਕਰਦਾ, ਪਰ ਜਿਹੜਾ ਕੌਨਫੀਡੈਂਸ ਉਹ ਐਗਜ਼ੂਬਰੇਟ ਕਰ ਰਹੇ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਆਲ ਆਫ ਏ ਸਡਨ ਪਾਕਿਸਤਾਨ ਦਾ ਔਰ ਇਹ ਡਿਬੇਟ ਇਨਰ ਸਰਕਲ ਸ਼ੁਰੂ ਹੋ ਗਈ ਕਿ ਸਾਊਥ ਏਸ਼ੀਆ ਦੇ ਵਿੱਚ ਸੁਪਰ ਪਾਵਰ ਇੰਡੀਆ ਹੈ ਕਿ ਪਾਕਿਸਤਾਨ ਹੈ। ਹਾਲਾਂ 1/6 ਉਹਨਾਂ ਦਾ ਇਲਾਕਾ ਹੈ, ਇਕੋਨਮੀ ਉਹਨਾਂ ਦੀ ਕੁਛ ਵੀ ਨਹੀਂ ਹੈ ਉਹਨਾਂ ਦੇ ਸਾਹਮਣੇ, ਪਰ ਉਹਨਾਂ ਨੇ ਕਿਹਾ ਵੀ ਮਿਲੀਟੈਰੀਲੀ। ਔਰ ਹੁਣ ਜਿੰਨਾ ਫਖਰ ਔਰ ਮਾਣ ਪਾਕਿਸਤਾਨ ਦਾ ਈਵਨ ਮੁਸਲਿਮ ਕੰਟਰੀਜ਼ ਵੀ, ਨਹੀਂ ਤਾਂ ਤੁਸੀਂ ਦੇਖੋ ਸਾਊਦੀ ਅਰੇਬੀਆ, UAE ਦੂਜੇ ਤੀਜੇ ਮੋਦੀ ਨੂੰ ਸੱਦ ਕੇ ਹਾਈਐਸਟ ਅਵਾਰਡ ਦੇ ਰਹੇ ਸੀ। ਹੁਣ ਪਾਕਿਸਤਾਨ ਨੂੰ ਤਾਂ ਉਹਨਾਂ ਨੇ ਕਿਹਾ ਵੀ ਇਹ ਕੀ ਐਵੇਂ ਉਹਨਾਂ ਨੂੰ ਉਹ ਥੋੜੇ ਬਹੁਤ ਸੁੱਟ ਦਿੰਦੇ ਸੀ ਪੈਸੇ, ਉਹ ਵੀ ਕਹਿੰਦੇ ਸੀ ਲੋਨ ਹੈ। ਪਰ ਆਲ ਆਫ ਏ ਸਡਨ ਇਸਲਾਮਿਕ ਵਰਲਡ ਦੇ ਵਿੱਚ ਜਿਵੇਂ ਨਿਊਕਲੀਅਰ ਪਾਕਿਸਤਾਨ ਦਾ ਬਣਨਾ ਸੀ 1998 ਦੇ ਵਿੱਚ, ਔਰ ਉਹਨੇ ਪਾਕਿਸਤਾਨ ਦਾ ਜਿਹੜਾ ਜਾਓ ਜਲਾਲ ਕਾਇਮ ਕੀਤਾ ਸੀ ਵਾਪਸ
ਉਹ ਆਨਰ ਉਹਨੂੰ ਮਿਲਿਆ। ਫਿਰ ਜਿਵੇਂ ਇਹ ਪ੍ਰਾਈਮ ਮਿਨਿਸਟਰ ਪਾਕਿਸਤਾਨ ਜਿਵੇਂ ਟਰਕੀ ਦੇ ਵਿੱਚ, ਈਰਾਨ ਦੇ ਵਿੱਚ, ਤਾਜ਼ਿਕਸਤਾਨ ਦੇ ਵਿੱਚ, ਔਰ ਇਹ ਸਾਰਿਆਂ ਦੇ ਰਾਹੀਂ ਜਿਹੜੀ ਉਹਨਾਂ ਦੀ ਮੁਕੰਮਲ ਸਪੋਰਟ ਵੀ ਮਿਲੀ। ਔਰ ਡਿਪਲੋਮੈਟਿਕਲੀ ਹਾਲਾਂਕਿ ਉਹਦੇ 'ਚ ਕੋਈ ਪਾਕਿਸਤਾਨ ਦੀ ਆਪਣੀ ਲੌਬੀ ਨਹੀਂ ਹੈ, ਉਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ, ਮੁਲਕਾਂ ਦੀਆਂ ਨੇ ਦੇਖ ਲਿਆ ਹੋਣਾ ਵੀ ਇੰਡੀਆ ਨੇ ਖੁਦ ਕਰਵਾਇਆ। ਇੱਕ ਵੀ ਮੁਲਕ ਐਸਾ ਨਹੀਂ ਜਿਹਨੇ ਪਾਕਿਸਤਾਨ ਦਾ ਨਾਂ ਲੈ ਕੇ ਉਹਨੂੰ ਕੰਡੈਮ ਕੀਤਾ ਹੋਵੇ, ਕਿਉਂਕਿ ਪਾਕਿਸਤਾਨ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਬਈ ਕਰਵਾ ਲਓ ਇੰਟਰਨੈਸ਼ਨਲ ਇਨਵੈਸਟੀਗੇਸ਼ਨ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਸ਼ਹਬਾਜ਼ ਸ਼ਰੀਫ ਨੇ ਇੱਕ ਮੀਟਿੰਗ ਜਿਹੜੀ ਟੀ ਪਾਰਟੀ ਮੀਟਿੰਗ ਦੇ ਰੂਪ ਦੇ ਵਿੱਚ ਹੈਡ ਕੀਤੀ। ਉਸ ਦੇ ਵਿੱਚ ਜਿਹੜਾ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਸਾਰੀ ਨੂੰ ਹੋਸਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਰੀਸੈਂਟ ਵਿਕਟਰੀ ਹੈ ਪਾਕਿਸਤਾਨ ਦੀ ਮਿਲਟਰੀ ਕਨਫਲਿਕਟ 'ਚ, ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਸ ਮੂਮੈਂਟ ਦੇ ਵਿੱਚ ਸਾਡੀ ਪੋਜੀਸ਼ਨ ਕੰਪਲੀਟਲੀ ਵਿੰਡੀਕੇਟ ਹੋਈ ਹੈ, ਔਰ ਇਹ ਜਿਹੜਾ ਇਸ ਨੇ ਰੀਜਨਲ ਬੈਲੈਂਸ ਆਫ ਪਾਵਰ ਨੂੰ ਵੀ ਬਣਾ ਦਿੱਤਾ ਹੈ। ਬੈਲੈਂਸ ਹੋ ਗਿਆ ਕਿ ਭਾਈ ਇਹ ਪਾਕਿਸਤਾਨ ਵਾਕ ਓਵਰ ਨਹੀਂ, ਜਾਂ ਹਰ ਚੌਥੇ ਦਿਨ ਜਿਹੜਾ ਸੀ ਕਿ ਜੀ ਅਸੀਂ ਸਾਨੂੰ ਫੜਾ ਦਿਓ ਜਿਹੜਾ ਉਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਸਾਰੇ ਨੇ ਨਾ ਸਿਰਫ 1971 ਦੀਆਂ ਜਿਹੜੀ ਸਾਡੀ ਡਿਫੀਟ ਸੀ ਉਹਨੂੰ ਅਸੀਂ ਅਵੈਂਜ ਕੀਤਾ ਜਾਂ ਉਹਦਾ ਬਦਲਾ ਲਿਆ, ਇਸ ਸਾਰੇ ਨੇ ਭਾਰਤ ਦੀ ਲੀਡਰਸ਼ਿਪ ਨੂੰ ਸੀਰੀਅਸ ਐਮਬੈਰਸਮੈਂਟ ਔਰ ਹਿਊਮਿਲੇਸ਼ਨ ਇਸ ਦੇ ਵਿੱਚ ਤੱਕ ਦਿੱਤਾ। ਇਹ ਗੱਲ ਗਲਤ ਨਹੀਂ ਹੈ, ਤੁਸੀਂ ਦੇਖੋਗੇ ਇਹਨਾਂ ਦੀਆਂ ਸ਼ਕਲਾਂ ਦੇਖੋ, ਇਹਨਾਂ ਦਾ ਕੋਈ ਨਾਂ ਆਣਾ ਬਿਆਨਬਾਜ਼ੀਆਂ ਜਾਂ ਦੂਜਾ। ਫਿਰ ਉਹਨਾਂ ਨੇ ਕਿਹਾ ਵੀ ਚਾਈਨਾ ਦਾ ਰੋਲ ਵੀ ਐਜ਼ ਏ ਫਰੈਂਡ ਆਫ ਪਾਕਿਸਤਾਨ ਇਹ ਐਸਟੈਬਲਿਸ਼ ਹੋਇਆ, ਇਸਲਾਮਿਕ ਵਰਲਡ ਨੇ ਵੀ ਸਾਡਾ ਸਾਥ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਬਈ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਕਰਵਾ ਲਓ ਪਹਿਲਗਾਮ ਦੀ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਦੂਸਰੀ ਗੱਲ ਸ਼ਹਬਾਜ਼ ਸ਼ਰੀਫ ਨੇ ਕਹੀ ਕਿ ਵੀ ਹੁਣ ਉਹਨਾਂ ਨੂੰ ਨਹੀਂ ਲੱਗਦਾ ਕਿ ਭਾਰਤ ਕੋਈ ਦੁਬਾਰਾ ਹਮਲਾ ਕਰ ਸਕਦਾ। ਭਾਵੇਂ ਉਹਨਾਂ ਨੇ ਕਿਹਾ ਕਿ ਜੀ ਸੰਦੂਰ ਜਿਹੜਾ ਹੈ ਉਹਨੂੰ ਅਸੀਂ ਪੌਜ਼ ਕੀਤਾ, ਮੋਦੀ ਨੇ ਕਿਹਾ। ਮੈਂ ਸਮਝਦਾ ਵੀ ਇਸ ਮਾਮਲੇ 'ਚ ਸ਼ਾਇਦ ਸ਼ਹਬਾਜ਼ ਸ਼ਰੀਫ ਓਵਰ ਆਪਟੀਮਿਸਟਿਕ ਹੋ ਰਹੇ ਨੇ। ਕਈ ਵਾਰ ਇਹ ਠੀਕ ਹੈ ਵੀ ਇਸ ਵੇਲੇ ਉਹਨਾਂ ਨੂੰ ਇਹ ਲੱਗਦਾ ਵੀ ਭਾਰਤ ਜੋ ਵੀ ਬਿਆਨਬਾਜ਼ੀਆਂ ਕਰ ਰਿਹਾ, ਜਿਹੜਾ ਉਹ ਅਖਾਣ ਹੈ ਕਿ ਖਿਸਿਆਨੀ ਬਿੱਲੀ ਖੰਭਾ ਨੋਚੇ, ਵੀ ਸ਼ਾਇਦ ਇਹ ਖੰਭੇ ਨੂੰ ਨੋਚ ਰਹੀ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਕਈ ਵਾਰ ਜਿਹੜਾ ਬੰਦਾ ਹੜਬੜਾਇਆ ਹੁੰਦਾ ਹੈ, ਦੂਸਰਾ ਹੁੰਦਾ ਉਹ ਕਈ ਵਾਰ ਇੱਕ ਪਾਗਲਪਨ ਜਾਂ ਇੱਕ ਮੂਰਖਤਾ ਤਾਂ ਕੀਤੀ ਹੁੰਦੀ ਹੈ, ਉਹ ਦੁਬਾਰਾ ਵੀ ਕਰ ਸਕਦਾ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਪੋਰਟ ਹੈ ਉਹਦਾ ਪਹਿਲਾ ਪਿਲਰ ਇਹ ਹੈ ਵੀ ਸਾਨੂੰ ਇੰਟਰਨੈਸ਼ਨਲ ਸਪੋਰਟ ਹੈ ਔਰ ਸਾਡੀ ਟਰਾਂਸਪੇਰੈਂਸੀ ਹੈ ਇਸ ਮਾਮਲੇ 'ਚ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਿਲਟਰੀ ਆਪਰੇਸ਼ਨ ਦੇ ਦੌਰਾਨ ਵੀ ਉਹਨਾਂ ਨੇ ਇੰਟਰਨੈਸ਼ਨਲ ਮੀਡੀਆ ਨੂੰ ਪ੍ਰੋਪਰਲੀ ਬਰੀਫ ਕੀਤਾ, ਜਦੋਂ ਕਿ ਇੰਡੀਆ ਭੱਜਦਾ ਰਿਹਾ, ਡਿਨਾਇਲ 'ਚ ਰਿਹਾ। ਹੁਣ ਉਹਨਾਂ ਦੇ ਜਨਰਲ ਮੰਨਣ ਵੀ ਲੱਗੇ ਨੇ, ਬਟ ਇਟ ਇਜ਼ ਟੂ ਲੇਟ। ਇਸ ਸਾਰੇ ਮਾਮਲੇ 'ਚ ਪਾਕਿਸਤਾਨ ਜਿਹੜਾ ਉਹ ਟਰਾਂਸਪੇਰੈਂਟਲੀ ਉਹਨਾਂ ਦੀ ਸਾਹਮਣੇ ਆਏ, ਔਰ ਉਹਨਾਂ ਨੇ ਕਿਹਾ ਵੀ ਅਸੀਂ ਈਵਨ ਜਿਹੜਾ ਇਸ ਦੇ ਉੱਤੇ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਸੀ, ਜਿਹੜੀ ਇੰਡੀਆ ਨੇ ਬਿਨਾਂ ਕਿਸੇ ਜਿਹੜਾ ਉਹ ਪ੍ਰੂਫ ਦੇ ਉਹ ਪਾਕਿਸਤਾਨ ਨੂੰ ਦੋਸ਼ੀ ਬਣਾਇਆ ਹੋਇਆ ਸੀ, ਇਹਨੇ ਵੀ ਉਹਨਾਂ ਦਾ ਜਿਹੜੀ ਇੰਟਰਨੈਸ਼ਨਲ ਸਟੈਂਡਿੰਗ ਸੀ ਇੰਡੀਆ ਦੀ ਉਹਨੂੰ ਕਮਜ਼ੋਰ ਕੀਤਾ। ਫਿਰ ਉਹਨਾਂ ਨੇ ਇਹ ਸ਼ਹਬਾਜ਼ ਸ਼ਰੀਫ ਨੇ ਕਿਹਾ ਕਿ ਦੂਸਰੇ ਸਾਡੀ ਵਿਕਟਰੀ ਔਰ ਸਾਡਾ ਇਹ ਟਰੰਪ ਫੈਕਟਰ, ਇਹ ਲਫ਼ਜ਼ ਹੀ ਸ਼ਹਬਾਜ਼ ਸ਼ਰੀਫ ਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪ ਨੇ ਜਿਵੇਂ ਐਜ਼ ਏ ਪੀਸ ਫੈਸਿਲੀਟੇਟਰ ਸ਼ਾਂਤੀ ਲਿਆਉਣ ਦੇ ਲਈ ਜਿਹੜਾ ਕੀਤਾ। ਉਹਨੇ ਕਿਹਾ ਵੀ ਭਾਵੇਂ ਯੂਕਰੇਨ ਗਜ਼ਾ ਮਾਮਲੇ ਦੇ ਵਿੱਚ ਅਜੇ ਨਾ ਕਾਮਯਾਬ ਹੋਇਆ ਹੋਏ ਟਰੰਪ, ਲੇਕਿਨ ਇੱਥੇ 72 ਘੰਟੇ ਦੇ ਵਿੱਚ ਟਰੰਪ ਨੇ ਆਪਣਾ ਜਲਵਾ ਦਿਖਾ ਕੇ ਪਾਕਿਸਤਾਨ ਇੰਡੀਆ ਕ੍ਰਾਈਸਿਸ ਨੂੰ ਸੋਲਵ ਕੀਤਾ ਡਿਪਲੋਮੇਸੀ ਰਾਹੀਂ। ਔਰ ਇਹ ਉਹਨਾਂ ਨੇ ਕਿਹਾ ਵੀ ਇਸ 'ਚੋਂ ਅਸੀਂ ਦੇਖਦੇ ਹਾਂ ਵੀ ਇਹ ਅੱਗੋਂ ਵੀ ਜਿਹੜਾ ਇਹ ਫੈਸਿਲੀਟੇਸ਼ਨ ਹੋਣੀ ਚਾਹੀਦੀ ਹੈ। ਔਰ ਸੈਕੰਡਲੀ ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਇਕਨੋਮਿਕਲ ਰਿਐਲਿਟੀਜ਼ ਨੇ ਉਹ ਵੀ ਸਾਨੂੰ ਕਿਸੇ ਹੋਰ ਟਕਰਾਅ ਵੱਲ ਨਹੀਂ ਮੋੜਦੀਆਂ। ਜੇ ਭਾਰਤ ਨੇ ਜਿਹੜਾ ਇਕਨੋਮਿਕਲੀ ਆਪਣੀ ਪ੍ਰੋਗਰੈਸ ਨੂੰ ਕਲੇਮ ਕਰਦਾ, ਜੇ ਉਹ ਅੱਗੋਂ ਵਾਰ ਵੱਲ ਜਾਏਗਾ ਤਾਂ ਇਹ ਉਹਨਾਂ ਦੇ ਲਈ ਕੰਪਲੀਟ ਡਿਜ਼ਾਸਟਰ ਹੋਏਗੀ, ਔਰ ਉਹਦੇ ਲਈ ਇਹ ਡਿਜ਼ਾਸਟਰ ਨੂੰ ਝੱਲਣਾ ਜਿਹੜਾ ਉਹ ਔਖਾ ਹੋਏਗਾ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਉਹ ਇਸ ਮਾਮਲੇ ਸ਼ਾਇਦ ਇੰਡੀਆ ਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਇੰਡੀਆ ਅਜੇ ਵੀ ਮਿਸਚਿਫ ਕਰਨ ਦਾ ਪੋਟੈਂਸ਼ੀਅਲ ਰੱਖਦਾ ਹੈ, ਪਰ ਜਿਵੇਂ ਪਾਕਿਸਤਾਨ ਦੀ ਸਪੋਰਟ ਅਮਰੀਕਨ ਆਸਪੈਕਟ ਤੋਂ, ਇਕੱਲਾ ਇਹੀ ਨਹੀਂ ਵੀ ਟਰੰਪ ਨੇ ਜਾਂ ਈਵਨ ਮਾਰਕੋ ਰੂਬੀਓ ਨੇ ਜਦੋਂ ਇਹ ਕਿਹਾ ਕਿ ਜੀ ਇਹ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਕਿਸੇ ਨਿਊਟਰਲ ਕੰਟਰੀ 'ਚ ਹੋ ਸਕਦੇ। ਸੋ ਜ਼ਾਹਰ ਹੈ ਜਿਹੜਾ ਸ਼ਹਬਾਜ਼ ਸ਼ਰੀਫ ਨੇ ਮੈਂਸ਼ਨ ਨਹੀਂ ਕੀਤਾ, ਕਸ਼ਮੀਰ ਦਾ ਮਸਲਾ ਇੰਟਰਨੈਸ਼ਨਲਾਈਜ਼ ਹੋਇਆ, ਔਰ ਜਦੋਂ ਪਾਕਿਸਤਾਨ 4 ਨੁਕਤਿਆਂ ਤੇ ਗੱਲਬਾਤ ਲਈ ਕਹਿੰਦਾ ਹੈ ਉਹਦੇ 'ਚ ਜ਼ਾਹਰ ਹੈ ਕਿ ਉਹ ਕਸ਼ਮੀਰ ਦਾ ਮੁੱਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਜੇ
ਟ੍ਰੇਡ ਵਧਾਉਣ ਦੀ ਗੱਲ ਵੀ ਕਰ ਸਕਦੇ ਹੋ, ਤੁਸੀਂ ਜਿਹੜਾ ਉਹ ਕਾਊਂਟਰ ਟੈਰਰਿਜ਼ਮ ਮੇਸ਼ਰਸ ਦੀ ਗੱਲ ਕਰ ਸਕਦੇ ਹੋ, ਪਰ ਪਹਿਲਾਂ ਜਿਹੜੇ ਕੋਰ ਇਸ਼ੂ ਨੇ ਉਹਨਾਂ ਨੂੰ ਜਿਹੜਾ ਉਹ ਡਿਸਕਸ ਕੀਤਾ ਜਾਏ। ਔਰ ਇਹ ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਪਾਕਿਸਤਾਨ ਨੂੰ $800 ਮਿਲੀਅਨ ਫਾਈਨੈਂਸ਼ੀਅਲ ਬੂਸਟਰ ਦੇ ਤੌਰ ਦੇ ਉੱਤੇ, ਇਹ ਟਿਊਜ਼ਡੇ ਜਿਹੜੀ ਅੱਜ ਦੀ ਖਬਰ ਹੀ ਹੈ, $800 ਮਿਲੀਅਨ program to strengthen Pakistan's fiscal sustainability, which includes a policy-based loan of $300 million। ਹੁਣ ਇਹ $800 ਮਿਲੀਅਨ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ, ਉਸ ਤੋਂ ਪਹਿਲਾਂ ਵਰਲਡ ਬੈਂਕ ਨੇ ਵੀ ਅਪਰੂਵ ਕੀਤਾ ਹੈ, IMF ਨੇ ਵੀ ਕੀਤਾ ਹੈ। ਹੁਣ ਇਸ ਦੇ ਉਲਟ ਜਿਹੜਾ ਇੰਡੀਆ ਕਿਸ ਕੰਮ ਤੇ ਲੱਗਾ ਹੋਇਆ, ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਉਹ ਲਿਕਿੰਗ ਇਟਸ ਵੂੰਡਸ, ਕਿ ਵੀ ਆਪਣੇ ਜ਼ਖਮ ਚੱਟ ਰਿਹਾ ਹੈ। ਔਰ ਇੰਡੀਆ ਐਨਗੇਜਸ US in plans to grey list Pakistan at FATF ਸੈਸ਼ਨ। ਹੁਣ ਉਹਨਾਂ ਦਾ ਫੋਰਨ ਸੈਕਟਰੀ ਮਿਸਰੀ ਜਿਹੜਾ ਉਹਨੇ 3 ਦਿਨਾਂ ਵਿਜ਼ਿਟ ਜਿਹੜੀ ਅਮਰੀਕਾ ਦੀ ਕੀਤੀ ਟ੍ਰੇਡ ਔਰ ਡਿਫੈਂਸ ਡੀਲਸ ਦੇ ਬਹਾਨੇ ਨਾਲ, ਉਹਦੇ 'ਚ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਅਮਰੀਕਨਾਂ ਨੂੰ ਕਿਹਾ ਕਿ ਪਾਕਿਸਤਾਨ ਨੂੰ ਜਿਹੜੀ ਅਪਕਮਿੰਗ ਫਾਈਨੈਂਸ਼ੀਅਲ ਐਕਸ਼ਨ ਐਂਡ ਟਾਸਕ ਫੋਰਸ ਹੈ IMF ਦੀ, ਉਹਦੇ 'ਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਲਿਆਂਦਾ ਜਾਏ, ਲੋਨ ਨਾ ਦਿੱਤਾ ਜਾਏ, ਇਸ ਦੇ ਉੱਤੇ ਲੌਬੀ ਕਰ ਰਹੇ। ਹੁਣ ਤੁਸੀਂ ਉਹਨਾਂ ਦਾ ਹਾਲ ਦੇਖ ਲਓ ਕੀ ਹੈ। ਇਸੇ ਤਰ੍ਹਾਂ ਜਦੋਂ ਅੱਜ ਉਹਨਾਂ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਇਹ ਕਹਿੰਦਾ ਹੈ ਓਵਰਆਲ ਆਊਟਕਮ ਮੋਰ ਇੰਪੋਰਟੈਂਟ ਦੈਨ ਸੈਟਬੈਕਸ। ਔਰ ਉਦਾਹਰਣ ਦੇ ਰਿਹਾ, ਦੇਖੋ ਜੀ ਕ੍ਰਿਕਟ ਟੈਸਟ ਮੈਚ ਹੁੰਦਾ ਹੈ, ਇਹ ਨਹੀਂ ਹੁੰਦਾ ਵੀ ਕਿੰਨੀਆਂ ਇਨਿੰਗਸ ਨਾਲ ਜਿੱਤਿਆ, ਫਾਈਨਲੀ ਕੌਣ ਜਿੱਤਿਆ, ਇਹ ਮੈਟਰ ਕਰ। ਹੁਣ ਯਾਨੀ ਇਹਨਾਂ ਨੇ ਮੰਨ ਲਿਆ ਵੀ ਸਾਡੇ ਹੈਵੀ ਲਾਸਿਸ ਹੋਏ ਨੇ, ਪਰ ਇਹ ਝੂਠ ਅਜੇ ਵੀ ਕਹਿ ਰਹੇ ਨੇ ਕਿ ਜੀ ਅਸੀਂ ਅਲਟੀਮੇਟਲੀ ਜਿਹੜਾ ਪ੍ਰੀਵੇਲ ਕੀਤਾ ਹੈ ਔਰ ਪਾਕਿਸਤਾਨ ਦੀ ਤੋਬਾ ਕਰਾਤੀ। ਤੇ ਉਹਨਾਂ ਨੇ ਸੀਜ਼ ਫਾਇਰ, ਜਦੋਂ ਟਰੰਪ ਬਾਰ-ਬਾਰ ਕਹਿ ਰਿਹਾ ਕਿ ਭਾਈ ਮੈਂ ਇਹਨਾਂ ਦੋਨਾਂ ਦੇ ਕੰਨ ਮਰੋੜੇ ਕਿ ਬਈ ਤੁਹਾਡੇ ਨਾਲ ਅਸੀਂ ਟ੍ਰੇਡ ਨਹੀਂ ਕਰਾਂਗੇ, ਔਰ ਹੁਣ ਈਵਨ ਇੰਡੀਆ ਦਾ ਇੱਕ ਪਾਸੇ ਤਾਂ ਦਮਗਜ਼ੇ ਮਾਰ ਰਹੇ ਨੇ, ਔਰ ਸ਼ਸ਼ੀ ਥਰੂਰ ਜਿਹੜਾ ਸ਼ਾਇਦ ਪ੍ਰੋਬੈਬਲੀ ਜਿਵੇਂ ਕਾਂਗਰਸ ਨਾਲੋਂ ਪੱਟ ਕੇ RSS ਉਹਨੂੰ ਲਿਆਇਆ BJP ਦੇ ਖਾਤੇ 'ਚ, ਉਹ ਡੈਲੀਗੇਸ਼ਨ ਲਿਆ ਕੇ ਘੁੰਮ ਰਿਹਾ ਇੱਧਰ ਉੱਧਰ। ਔਰ S ਜੈ ਸ਼ੰਕਰ ਤਾਂ ਅੱਜ ਕੱਲ੍ਹ ਲੱਭਦਾ ਨਹੀਂ ਵਿਚਾਰਾ, ਉਹ ਕ੍ਰੋਨਿਕ ਕੌਨਸਟੀਪੇਸ਼ਨ ਵਾਲਾ ਬੰਦਾ। ਤੇ ਇਹਨੂੰ ਸ਼ਸ਼ੀ ਥਰੂਰ ਨੂੰ ਹੋ ਸਕਦਾ ਹੈ ਭਵਿੱਖ ਦੇ ਵਿੱਚ ਫੋਰਨ ਮਿਨਿਸਟਰ ਇਹ ਬਣਾਉਣ। ਉਹ ਕਹਿ ਰਿਹਾ ਇੰਡੀਆ ਕੈਨ ਐਨਗੇਜ ਇਨ ਡਾਇਲੋਗ ਵਿਦ ਪਾਕਿਸਤਾਨ if it takes significant action against terror infrastructure that is visible everywhere। ਹੁਣ ਉਹੀ 2 ਦਿਨ ਪਹਿਲਾਂ ਰਾਜਨਾਥ ਸਿੰਘ ਔਰ ਦੂਜੇ ਕਹਿ ਰਹੇ ਨੇ ਕਿ ਬਲੱਡ ਐਂਡ ਟਾਕਸ ਕਾਂਟ ਫਲੋ ਟੂਗੈਦਰ। ਤੇ ਇਹ ਹੁਣ ਕਹਿ ਰਿਹਾ ਸ਼ਸ਼ੀਕਾਂਤ ਕਿ ਜੀ ਇਹ ਹੁਣ ਅਕਲ ਇਹਨਾਂ ਦੀ ਟਿਕਾਣੇ ਹੌਲੀ ਹੌਲੀ ਆਣੀ ਸ਼ੁਰੂ ਹੋਏਗੀ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਦੋਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕੀਤੀ ਤੇ ਚਾਈਨਾ ਦੇ ਇੱਕ ਸਕਾਲਰ ਨੇ ਆ ਕੇ ਮੀਡੀਆ ਤੇ ਕਿਹਾ ਕਿ ਵੀ ਉਹ ਕਦੇ ਵੀ ਤੁਸੀਂ ਆਪਣੇ ਦੁਸ਼ਮਣ ਨਾਲ ਨਾ ਕਰੋ ਜੋ ਕੱਲ ਨੂੰ ਤੁਹਾਡੇ ਨਾਲ ਵੀ ਹੋਏ। ਉਹ ਇੰਡੀਆ ਦੇ ਕੰਨ ਖੜੇ ਹੋ ਗਏ ਕਿ ਵੀ ਅਸੀਂ ਤਾਂ ਇਹਨਾਂ ਦਾ ਇੰਡਸ ਵਾਟਰ ਰੋਕ ਲਿਆ ਜਾਂ ਛੱਡਤਾ ਕਰਨ ਦੀ ਗੱਲ ਕਰਦੇ ਹਾਂ। ਬ੍ਰਹਮਪੁੱਤਰਾ ਜਿਹੜਾ ਸਭ ਤੋਂ ਵੱਡਾ ਜਿਸ ਦੇ ਉੱਤੇ ਡੈਮ ਬਣਾਉਣ ਜਾ ਰਿਹਾ ਚਾਈਨਾ, ਤੇ ਉਹ ਤਾਂ ਇਹਨਾਂ ਨੂੰ ਜਿਹੜਾ ਬਿਲਕੁਲ ਥਰਸਟੀ ਮਾਰ ਦੇਗਾ। ਸੋ ਇਹ ਸਾਰਾ ਜਿਹੜਾ ਨਾਲ ਦੀ ਨਾਲ ਚੱਲ ਰਿਹਾ, ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਬੇਸ਼ੱਕ ਪਾਕਿਸਤਾਨ ਦੇ ਲਈ ਇਹ ਮੂਮੈਂਟ ਆਫ ਸੈਲੀਬ੍ਰੇਸ਼ਨ ਹੈ, ਪਰ ਅੰਡਰ ਗਾਰਡ ਨਾ ਕਰੋ ਇਹਨਾਂ ਦੇ। ਇਹ ਨਾ ਕਰੋ ਕਿ ਜੀ ਜਿਵੇਂ ਸ਼ਹਬਾਜ਼ ਸ਼ਰੀਫ ਨੇ ਕਿਹਾ ਜਿਨ੍ਹਾਂ ਨਾਲ ਪਾਕਿਸਤਾਨ ਦੇ ਉੱਤੇ ਇੰਡੀਆ ਹੁਣ ਨਹੀਂ ਹੈ, ਹੁਣ ਉਹਦੀ ਇਵੇਂ ਨਹੀਂ ਹੈ। ਇਹ ਕਿਸੇ ਹੱਦ ਤੱਕ ਵੀ ਇਹ ਕਿਉਂਕਿ ਇੱਕ ਪਾਰਟ ਹੈ ਕਿ ਜੇ ਉਹਨਾਂ ਨੇ ਆਪਣੀ ਤਬਾਹੀ ਵੀ ਕਰਵਾਉਣੀ ਹੈ ਤੇ ਮੇਬੀ ਉਸ ਤਬਾਹੀ 'ਚੋਂ ਨਿਕਲਣ, ਉਹ ਤਬਾਹੀ ਹੋਏਗੀ ਤਾਂ ਜੇ ਇਹਨਾਂ ਦਾ ਜੇ ਇਸ ਕਿਸਮ ਦੀਆਂ ਮਨਮਾਨੀਆਂ ਕਰਨਗੇ, ਔਰ ਜਿਸ ਨੂੰ ਇਹਨਾਂ ਦਾ ਖੁਦ ਹੀ ਇਹਨਾਂ ਨੇ ਸਲੋਕ ਕਢਿਆ ਹੋਇਆ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ, ਤੇ ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਥਲੇ ਨੇ ਬ੍ਰੇਕ ਪਿਓਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਤ ਬਾਅਦ। सुन राहिया राहे जांदे आ तू लिख रखी ये बात, मेरा डूबिया सूरज चढ़ेगा और कमुकेगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ।
ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। व्यूअर्स वेलकम बैक इन प्रोग्राम। सो व्यूअर्स गलबात करन जा रहे हैं कि भारतीय हुकूमत जिथे अमरीका कैनेडा विच ट्रांसनेशनल रिप्रेशन क्राइम विच रंगे हत्थी फड़ी गई है, उत्थे उस वालों हिंदू अमेरिकन फाउंडेशन वर्गियां जथेबंदियां राही सिख कौम के खिलाफ अमरीका विच लगातार लोबी भी की जाती है। सो इस संबंधी फ्रीमोंट गुरुद्वारा साहब की कमेटी ने प्रमुख वकीलों ते इन्वेस्टिगेटर की मदद नाल हिंदू अमेरिकन फाउंडेशन के खिलाफ इन्वेस्टिगेशन करवाई है और हुण फ्रीमोंट गुरुद्वारा साहब वालों अमेरिकन डिपार्टमेंट जस्टिस नूं तत्थां सहित शिकायत की गई है। सो हिंदू अमेरिकन फाउंडेशन की पूरी तरह जांच पड़ताल की जाए। असीं इस बोल्ड स्टैप लई फ्रीमोंट गुरुद्वारा कमेटी की शलाघा करते हैं। सो इस बारे आप गलबात करने जा रहे हैं। सो असीं चाहांगे कि तुसीं इसी तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, ਜਦੋਂ ਅਸੀਂ ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਜ਼ਿਕਰ ਕਰਦੇ ਹਾਂ, ਸੋ ਜ਼ਾਹਰ ਹੈ ਉਹ ਤਾਂ ਹੁਣ ਕੈਨੇਡਾ ਹੋਏ, ਅਮਰੀਕਾ ਹੋਏ, ਈਵਨ ਆਸਟ੍ਰੇਲੀਆ, ਜਿਨ੍ਹਾਂ ਦੇ ਸਪਾਈ ਚੀਫ ਨੇ ਕਿਹਾ ਸੀ ਕਿ ਇੰਡੀਆ ਜਿਹੜਾ ਉਹ ਨੈਸਟ ਆਫ ਸਪਾਈਜ਼ ਉਹਨੇ ਇੱਥੇ ਆਲਣਾ ਬਣਾਇਆ ਹੋਇਆ ਇੰਡੀਅਨ ਜਸੂਸਾਂ ਨੇ, ਉਹ ਤਾਂ ਸਾਹਮਣੇ ਹੈ। ਔਰ ਉਸ ਦੀ ਕਾਨੂੰਨੀ ਕਾਰਵਾਈ ਖਾਸ ਤੌਰ 'ਤੇ ਅਮਰੀਕਨ ਹਵਾਲੇ ਨਾਲ 3 ਨਵੰਬਰ ਤੋਂ ਟਰਾਇਲ ਨਿਖਲ ਗੁਪਤਾ ਦਾ ਹੋਣਾ। ਹਾਲਾਂਕਿ ਡਰਾਮੇਬਾਜ਼ੀ ਉਹਨੇ 2 ਦਿਨ ਪਹਿਲਾਂ ਇੱਕ ਸੋਲੋ ਮੋਟਿਸ ਜਿਹੜਾ ਉਹ ਸੋਲੋ ਨੋਟਿਸ ਫਾਈਲ ਕੀਤਾ ਕਿ ਜੀ ਮੈਨੂੰ ਵਕੀਲ ਨਹੀਂ ਚਾਹੀਦੇ, ਮੈਂ ਖੁਦ ਡਿਫੈਂਡ ਕਰਾਂਗਾ। ਪਰ ਹੁਣ ਅਗੇਨ ਉਹ ਵਾਪਸ ਜਿਹੜਾ ਵਕੀਲਾਂ ਦੀ ਟੀਮ ਦੇ ਸਮਝਾਉਣ 'ਤੇ ਜਾਂ ਇਹ ਕੀ ਚੱਲ ਰਿਹਾ ਅੰਦਰੂਨੀ ਤੌਰ 'ਤੇ ਇਹ ਤਾਂ ਹੁਣ ਬਾਅਦ 'ਚ ਸਾਹਮਣੇ ਆਏਗਾ। ਸੋ ਇੱਥੇ ਜਵਾਬਦੇਹੀ ਹੈ। ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉੱਥੇ ਤੱਕ ਕ੍ਰਿਮੀਨਲ ਕੇਸ ਚੱਲ ਹੀ ਰਹੇ ਨੇ, ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਵੀ ਔਰ ਦੂਸਰੇ 'ਚ ਵੀ। ਔਰ ਈਵਨ ਅੱਜ ਦੀ ਇਹ ਖਬਰ ਸੀ ਕਿ ਜਿਹੜਾ ਇੱਕ ਸਿੱਖ ਵਪਾਰੀ ਜਿਨ੍ਹਾਂ ਦਾ ਸ਼ਾਇਦ ਹਰਦੀਪ ਸਿੰਘ ਢੱਡਲੀ ਉਹਨਾਂ ਦਾ ਮਰਡਰ ਪਿਛਲੇ ਦਿਨਾਂ 'ਚ ਹੋਇਆ, ਉਹਨਾਂ ਦੇ ਮਰਡਰ ਲਈ ਜ਼ਿੰਮੇਵਾਰ 2 ਜਿਹੜੇ ਨੇ ਹਿੰਦੂ ਨਾਂ ਹੀ ਨੇ, ਉਹ ਉੱਥੋਂ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ 'ਚੋਂ ਚੁੱਕੇ ਨੇ। ਔਰ ਫਰਦਰ ਉਹਦੇ 'ਤੇ ਕੀ ਕਾਰਵਾਈ ਹੋਏਗੀ, ਅੱਜ ਤਾਂ ਇੰਨੀ ਕੀ ਖਬਰ ਸੀ। ਸੋ ਇਹਦਾ ਮਤਲਬ ਇਹ ਹੈ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ ਜੋ ਹਾਲਾਂ ਮੋਦੀ ਨੂੰ ਇਸ ਵਾਰ ਜੋ ਉਹਨਾਂ ਦਾ ਆਪਣਾ ਮੀਡੀਆ ਇੰਡੀਆ ਦਾ ਕਹਿ ਰਿਹਾ ਕਿ ਵੀ ਜਿਹੜੀ G7 ਮੁਲਕਾਂ ਦੀ ਗੈਦਰਿੰਗ ਹੈ ਉਹਦੇ 'ਚ ਬਿਲਕੁਲ ਇਨਵਾਈਟ ਨਹੀਂ ਕੀਤਾ ਗਿਆ। ਇਹ ਆਪਣੇ ਆਪ 'ਚ ਸਾਨੂੰ ਜਿਹੜਾ ਸੀ ਕਿ ਵੀ ਅਨੀਤਾ ਆਨੰਦ ਆਈ ਹੈ, ਹੁਣ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨਾਲ ਗੱਲ ਹੋਈ, ਕੋਈ ਇਸ ਕਿਸਮ ਦਾ ਨਾ ਹੋਏ। ਇੱਕ ਪੋਜ਼ੀਟਿਵ ਡਿਵੈਲਪਮੈਂਟ ਹੈ ਅਮਰੀਕਾ ਦੇ ਹਵਾਲੇ ਨਾਲ। ਅਸੀਂ ਦੇਖ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਈ ਵੀ ਐਸਾ ਐਕਸ਼ਨ ਸਾਹਮਣੇ ਨਹੀਂ ਲਿਆਂਦਾ ਜਿਸ ਤੋਂ ਇਹ ਲੱਗਦਾ ਹੋਏ ਕਿ ਕੋਈ ਜੋ ਇੰਡੀਆ ਪ੍ਰਤੀ ਨੀਤੀ ਹੈ ਉਹਦੇ 'ਚ ਕੋਈ ਸੌਫਟਨੈਸ ਆਈ ਹੋਏ। ਰਾਦਰ ਇਸ ਦੇ ਉਲਟ ਉਹਨਾਂ ਨੇ ਜਿਹੜੀ ਕੱਲ੍ਹ ਦੀ ਵਾਲ ਸਟਰੀਟ ਜਰਨਲ ਦੀ ਕਵਰੇਜ ਸੀ ਕਿ ਕਿਵੇਂ ਈਵਨ ਅਡਾਨੀ ਨੂੰ ਉਹਨਾਂ ਨੇ ਇਰਾਨੀਅਨ ਆਇਲ ਜਿਹੜਾ ਉਹਨਾਂ ਦੀ ਮੁੰਦਰਾ ਪੋਰਟ ਗੁਜਰਾਤ ਜਿਹਨੂੰ ਓਨ ਕਰਦੇ ਨੇ ਉਹਦੇ ਤੋਂ ਮਿਡਲ ਈਸਟ 'ਚ ਜਿਹੜੇ ਕੰਟੇਨਰਾਂ ਰਾਹੀਂ ਆਇਲ ਜਾਂਦਾ ਜਿਹਦੀ ਸ਼ੱਕੀ ਕਿਸਮ ਦੇ ਨੇ ਜਿਹੜੇ ਸੈਂਕਸ਼ਨਸ ਵਾਇਲੇਟ ਕਰਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹਦੇ 'ਚ ਮੁਲਵਸ ਹੈ। ਔਰ ਇਸ ਦੇ ਉੱਤੇ ਆਲਰੇਡੀ ਵਾਲ ਸਟਰੀਟ ਜਰਨਲ ਦੀ ਡਿਟੇਲ ਸਟੋਰੀ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਅਡਾਨੀ ਦੇ ਉੱਤੇ ਸ਼ਿਕੰਜਾ ਹੋਰ ਕੱਸਣਾ ਇਹ ਦੱਸ ਰਿਹਾ ਕਿ ਵੀ ਅਮਰੀਕਾ ਨੇ ਇਹਨਾਂ ਨੂੰ ਆਫ ਦਾ ਹੁੱਕ ਨਹੀਂ ਕੀਤਾ। ਔਰ ਜਦੋਂ ਹੁਣ ਰੂਸ ਔਰ ਯੂਕਰੇਨ ਦਾ ਕਨਫਲਿਕਟ ਅੱਗੇ ਵੱਧ ਰਿਹਾ, ਜਿਹੜਾ ਅਸਲੀ ਧੌਣ ਦੇ ਉੱਤੇ ਗੋਡਾ ਧਰਨਾ ਅਮਰੀਕਾ ਨੇ, ਹੁਣ ਉਹ ਪਹਿਲੇ ਬਾਈਡਨ ਵੇਲੇ ਚੱਲ ਗਿਆ ਵੀ ਤੁਸੀਂ
ਰਸ਼ੀਆ ਦਾ ਆਇਲ ਜਿਹੜਾ ਰੀਪ੍ਰੋਸੈਸ ਕਰਕੇ ਵੇਚ ਵੀ ਰਹੇ ਹੋ ਔਰ ਇਹ ਜਿਹੜਾ ਹੈ ਉਹ UN ਦੇ ਵਿੱਚ ਵੀ ਤੁਸੀਂ ਖਿਲਾਫ ਅਮਰੀਕਾ ਦੇ ਵੋਟ ਪਾ ਰਹੇ ਹੋ ਰਸ਼ੀਆ ਦੇ ਹੱਕ। ਹੁਣ ਇਹ ਨਹੀਂ ਹੋਏਗਾ ਔਰ ਇਹ ਫਾਈਨਲ ਕ੍ਰੈਕਿੰਗ ਪੁਆਇੰਟ ਹੋਏਗਾ ਇੰਡੀਆ ਦੇ ਨਾਲ ਬਿਲਕੁਲ ਜਦੋਂ ਕਿ ਅਮਰੀਕਾ ਇਹਨਾਂ ਨੂੰ ਫਿਰ ਟਿਕਾਣੇ ਲਾਉਣ ਤੱਕ ਜਾਏਗਾ। ਪਰ ਜਿਹੜੀ ਖਬਰ ਮੈਂ ਸ਼ੇਅਰ ਕਰ ਰਿਹਾ ਵੀ ਇਸ ਪੀਰੀਅਡ ਦੇ ਵਿੱਚ ਇਕੱਲਾ ਇਹੀ ਨਹੀਂ ਵੀ ਇੰਡੀਆ ਨੇ ਇਹ ਅਸੈਸੀਨੇਸ਼ਨ ਗੈਂਗਸ ਹਾਇਰ ਕਰਕੇ ਇਸ ਕਿਸਮ ਦੀਆਂ ਕਰਤੂਤਾਂ ਕੀਤੀਆਂ ਨੇ। ਬਹੁਤ ਸਾਰੀਆਂ ਹਿੰਦੂਤਵੀ ਜਥੇਬੰਦੀਆਂ ਜਿਨ੍ਹਾਂ ਦਾ ਸਿੱਧਾ ਸੰਬੰਧ ਨਾਗਪੁਰ ਨਾਲ ਹੈ ਪਰ ਜਿਨ੍ਹਾਂ ਨੂੰ ਐਮਬੈਸੀਆਂ ਤੇ ਕੌਂਸਲੇਟਾਂ ਦੇ ਨਾਲ ਇੱਥੇ ਅਟੈਚ ਕੀਤਾ ਗਿਆ, ਉਹਨਾਂ ਰਾਹੀਂ ਯੂਨੀਵਰਸਿਟੀਆਂ ਦੇ ਵਿੱਚ ਹਿੰਦੂ ਚੇਅਰਸ ਬਣਾਉਣੀਆਂ। ਇੱਕ ਦੋ ਥਾਂ ਤੇ ਤਾਂ ਸਿੱਖ ਚੇਅਰ ਦੇ ਨਾਂ ਥੱਲੇ ਵਿੱਚ ਵੜਨਾ ਚਾਹਿਆ ਜਿਹਨੂੰ ਸਾਬੋਤਾਜ ਕੀਤਾ ਉੱਥੋਂ ਦੇ ਜਿਹੜੇ ਜਾਗਰੂਕ ਸਿੱਖ ਸੀ ਕਿ ਵੀ ਇਹ ਕਿੱਥੋਂ ਗੁਰੂ ਨਾਨਕ ਚੇਅਰ ਤੇ ਸਿੱਖ ਚੇਅਰ ਬਣਾਉਣ ਵਾਲੇ ਨੇ। ਲੇਕਿਨ ਕੁਝ ਜਥੇਬੰਦੀਆਂ ਜਿਨ੍ਹਾਂ ਨੇ ਵੋਕਲੀ, ਜਿਵੇਂ ਕੈਲੀਫੋਰਨੀਆ ਦੇ ਵਿੱਚ ਜਦੋਂ ਡਾਕਟਰ ਬੈਂਸ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਐਂਟਾਈ ਇਹ ਜਿਹੜਾ TNR ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਲੈ ਕੇ ਆਈ ਤੇ ਕਿਵੇਂ ਇਸ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹਨਾਂ ਨੇ ਵਿਰੋਧ ਕੀਤਾ, ਕਿਵੇਂ ਈਵਨ ਗੁਰਦੁਆਰਿਆਂ ਦੇ ਹਵਾਲੇ ਨਾਲ ਫਰੀਮੌਂਟ ਗੁਰਦੁਆਰੇ ਦੇ ਉੱਤੇ ਚਾਰਜ ਲਾਇਆ ਕਿ ਜੀ ਇੱਥੋਂ ਦਹਿਸ਼ਤਗਰਦੀ ਔਰ ਡਰੱਗਸ ਔਰ ਫਲਾਣਾ ਢਿਮਕਾ, ਇਸ ਕਿਸਮ ਦੀ ਬਿਆਨਬਾਜ਼ੀ। ਸੋ ਜ਼ਾਹਰ ਹੈ ਵੀ ਇਹ RSS ਦੀਆਂ ਆਊਟਫਿਟਸ ਨੇ ਲੇਕਿਨ ਇੰਡੀਅਨ ਗਵਰਨਮੈਂਟ ਦੀ ਪੇਰੋਲ ਤੇ ਨੇ, ਉਹਨਾਂ ਦੇ ਹੀ ਸਿਸਟਮ 'ਚ ਕੰਮ ਕਰਦੇ ਨੇ। ਹੁਣ ਅਮਰੀਕਾ ਦੇ ਵਿੱਚ ਤੁਸੀਂ ਐਜ਼ ਏ ਅਮਰੀਕਨ ਸਿਟੀਜ਼ਨ ਆਪਣੇ ਹੱਕਾਂ ਲਈ ਤਾਂ ਲੌਬੀ ਕਰ ਸਕਦੇ ਹੋ, ਲੇਕਿਨ ਜੇ ਤੁਸੀਂ ਕਿਸੇ ਹੋਰ ਮੁਲਕ ਦੀ ਐਡਵੋਕੇਸੀ ਕਰਨੀ ਹੈ, ਉਹਨਾਂ ਤੋਂ ਫੰਡਸ ਲੈਣੇ ਨੇ, ਉਹਨਾਂ ਦੇ ਜਿਹੜਾ ਏਜੰਟ ਬਣਨਾ ਹੈ, ਤੇ ਅਮਰੀਕਾ 'ਚ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਹੈ ਜਿਹਨੂੰ ਫਾਰਾ ਕਹਿੰਦੇ ਨੇ ਕਿ ਤੁਸੀਂ ਫਾਰਾ ਰਾਹੀਂ ਜਿਹੜਾ ਰਜਿਸਟਰ ਹੋਣੇ ਚਾਹੀਦੇ ਹੋ ਐਜ਼ ਏ ਫੋਰਨ ਏਜੰਟ, ਫਿਰ ਤੁਸੀਂ ਲੌਬੀ ਕਰ ਸਕਦੇ ਹੋ ਕਿਸੇ ਵੀ ਕਾਜ਼ ਦੀ। ਔਰ ਉਹ ਤੁਹਾਡਾ ਇੱਕ ਪੂਰਾ ਸਿਸਟਮ ਹੈ ਜਿਹੜਾ ਇਸ ਕਿਸਮ ਦਾ ਸਿਸਟਮ ਕੈਨੇਡਾ ਜਾਂ ਆਸਟ੍ਰੇਲੀਆ 'ਚ ਨਹੀਂ, ਇਸ ਲਈ ਕੈਨੇਡਾ ਆਸਟ੍ਰੇਲੀਆ 'ਚ ਆਸਾਨੀ ਨਾਲ ਵੜ ਗਿਆ। ਪਰ ਵਿਦਨ ਅਮਰੀਕਾ ਫਾਰਾ ਦੀ ਵੀ ਕਿਵੇਂ ਵਾਇਲੇਸ਼ਨ ਕਰਕੇ ਇਹ ਜਿਹੜੀ ਹਿੰਦੂ ਫਾਊਂਡੇਸ਼ਨ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨੇ ਅਮਰੀਕਨ ਲਾ ਵਾਇਲੇਟ ਕੀਤੇ। ਇਹ ਜ਼ਬਾਨੀ ਕਲਾਮੀ ਤਾਂ ਸਾਨੂੰ ਪਤਾ ਸੀ ਕਿ ਪਤਾ ਹੈ ਕਿ ਵੀ ਇਹ ਕੀ ਹੈ, ਇਹਨਾਂ ਦੀਆਂ ਆਊਟਫਿਟਸ ਨੇ, ਪਰ ਇਹ ਕ੍ਰੈਡਿਟ ਫਰੀਮੌਂਟ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਕਿ ਉਹਨਾਂ ਨੇ ਇੱਕ ਟੌਪ ਲਾ ਫਰਮ ਹਾਇਰ ਕੀਤੀ, ਟੌਪ ਇਨਵੈਸਟੀਗੇਟਰ ਹਾਇਰ ਕੀਤੇ। 8 ਮਹੀਨੇ ਉਹਨਾਂ ਨੇ ਇਹ ਜਿਹੜੀ ਅਮਰੀਕਨ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਹੈ, ਇਸ ਦੇ ਕਨੈਕਸ਼ਨ ਕੀ ਨੇ, ਲਿੰਕ ਕੀ ਹੈ, ਐਕਟੀਵਿਟੀਜ਼ ਕੀ ਨੇ। ਫਿਰ ਉਹਨਾਂ ਨੇ ਰਾਈਟ ਟੂ ਨੋ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਇਨਫੋਰਮੇਸ਼ਨ ਕਢਾਈ ਔਰ ਉਸ ਤੋਂ ਬਾਅਦ ਅੱਜ ਉਹਨਾਂ ਨੇ ਡੀਟੇਲਡ 24 ਸਫ਼ਿਆਂ ਦੀ ਕੰਪਲੇਨ ਜਿਹੜੀ ਹੈ DOJ ਡਿਪਾਰਟਮੈਂਟ ਆਫ ਜਸਟਿਸ ਨੂੰ ਕੀਤੀ ਹੈ ਕਿ ਭਾਈ ਇਹ ਵਾਇਲੇਟ ਕਰ ਰਹੀ ਹੈ ਜਿਹੜੀ ਹੈ ਹਿੰਦੂ ਫਾਊਂਡੇਸ਼ਨ ਅਮਰੀਕਨ ਲਾਅ ਨੂੰ, ਫਾਰਾ ਨੂੰ ਵਾਇਲੇਟ ਕਰ ਰਹੀ ਹੈ ਔਰ ਇਹ ਜਿਹੜੀ ਹੈ ਸਿੱਖਾਂ ਦੇ ਮਾਮਲਿਆਂ 'ਚ ਵੀ ਇੰਟਰਫੇਅਰ ਕਰ ਰਹੀ ਔਰ ਅਮਰੀਕਨ ਇੰਟਰਸਟ ਦੇ ਖਿਲਾਫ ਭੁਗਤ ਰਹੀ ਹੈ। ਉਹਨਾਂ ਨੇ ਮੇਰੇ ਕੋਲ ਵਕਤ ਤਾਂ ਨਹੀਂ ਹੈ ਕਿ ਮੈਂ ਜਿਹੜੀ ਉਹਨਾਂ ਦੀ 24 ਸਫ਼ਿਆਂ ਦੀ ਜਿਹੜੀ DOJ ਨੂੰ ਕੰਪਲੇਨ ਹੈ ਉਹਨੂੰ ਮੈਂ ਡਿਸਕਸ ਕਰਾਂ, ਪਰ ਕਿਉਂਕਿ ਇਸ ਮੌਕੇ 'ਤੇ ਫਰੀਮੌਂਟ ਗੁਰਦੁਆਰਾ ਸਾਹਿਬ ਕਮੇਟੀ ਨੇ ਜਿਹੜਾ ਉਹ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ, ਉਹਦੇ ਬੁਲਟ ਪੁਆਇੰਟਸ ਮੈਂ ਜ਼ਰੂਰ ਡਿਸਕਸ ਕਰ ਸਕਦਾ ਹਾਂ। ਔਰ ਉਹਦਾ ਹੈਡਲਾਈਨ ਇਹ ਹੈ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਅਰਜਿਸ ਡਿਪਾਰਟਮੈਂਟ ਆਫ ਜਸਟਿਸ ਟੂ ਇਨਵੈਸਟੀਗੇਟ ਹਿੰਦੂ ਅਮਰੀਕਨ ਫਾਊਂਡੇਸ਼ਨ ਓਵਰ ਅਲੈਜਡ ਟਾਈਜ਼ ਟੂ ਇੰਡੀਅਨ ਗਵਰਨਮੈਂਟ, ਕਿ ਇਹਨੂੰ ਇਨਵੈਸਟੀਗੇਟ ਕਰੋ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਫਰੀਮੌਂਟ ਗੁਰਦੁਆਰਾ ਜਿਹੜਾ ਸਭ ਤੋਂ ਵੱਡਾ ਲਾਰਜੈਸਟ ਐਂਡ ਮੋਸਟ ਪ੍ਰੋਮੀਨੈਂਟ ਸਿੱਖ ਹਾਊਸ ਆਫ ਵਰਸ਼ਿਪ ਹੈ ਯੂਨਾਈਟਿਡ ਸਟੇਟਸ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਕਿ ਵੀ ਇਹ ਇਨਵੈਸਟੀਗੇਟ ਕੀਤਾ ਜਾਏ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਅਨਰਜਿਸਟਰਡ ਫੋਰਨ ਏਜੰਟ ਹੈ ਲੇਕਿਨ ਇੰਡੀਅਨ ਗਵਰਨਮੈਂਟ ਦੇ ਲਈ ਇਹ ਕੰਮ ਕਰ ਰਹੇ ਨੇ। ਫਿਰ ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਡਾਕੂਮੈਂਟਸ 'ਤੇ ਬੇਸਡ ਜਿਹੜੇ ਨੇ ਜਿਹੜਾ ਨਿਊਲੀ ਸਰਫੇਸ ਡਾਕੂਮੈਂਟਸ ਐਂਡ ਏ ਗਰੋਇੰਗ ਪੈਟਰਨ ਆਫ ਐਡਵੋਕੇਸੀ ਅਲਾਈਨਡ ਵਿਦ ਇੰਡੀਅਨ ਫੋਰਨ ਪੋਲਿਸੀ, ਉਹਨਾਂ ਨੇ DOJ ਨੂੰ ਕਿਹਾ ਕਿ ਵੀ ਇਹ ਜਿਹੜਾ ਫਾਰਾ ਐਕਟ ਹੈ, ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਇਹ ਵਾਇਲੇਟ ਕਰ ਰਹੇ ਨੇ ਔਰ ਇਸ ਦੇ ਉੱਤੇ ਜਿਹੜੀ ਹੈ ਪੂਰਾ ਅਟਾਰਨੀ ਜਨਰਲ ਪੋਇਮ ਬੌਂਡੀ ਜਿਹੜੀ ਹੈ ਉਹ ਇਸ ਗੱਲ ਦੀ ਨੂੰ ਯਕੀਨੀ ਬਣਾਉਣ ਕਿ ਭਾਈ ਇਹ ਫਾਰਾ ਐਕਟ ਦੀ ਪਾਬੰਦੀ ਹੋ ਰਹੀ ਹੈ। ਫਿਰ ਉਹਨਾਂ ਨੇ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਹੜਾ ਫੋਰਨ ਬੈਕਡ ਇੰਟੀਮੀਡੇਸ਼ਨ ਹੈ ਅਮਰੀਕਨ ਸਿਟੀਜ਼ਨਸ ਦੀ, ਜਿਨ੍ਹਾਂ 'ਚ ਸਿੱਖ ਅਮਰੀਕਨਸ ਨੇ, ਇਹ ਤਾਂ ਹੀ ਮੁੱਕਣਗੇ ਕਿ ਇਸ ਕਿਸਮ ਦਿਆਂ ਨੂੰ ਇਹ ਬੀਬੀ ਸੁਰਿੰਦਰਜੀਤ ਕੌਰ ਜਿਹੜੇ ਫਰੀਮੌਂਟ ਗੁਰਦੁਆਰਾ ਸਾਹਿਬ ਸੁਪਰੀਮ ਕੌਂਸਲ ਦੇ ਸਪੋਕਸਪਰਸਨ ਨੇ, ਉਹਨਾਂ ਨੇ ਕਿਹਾ ਕਿ ਵੀ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਪੁਸ਼ਿਜ਼ ਇੰਡੀਆਜ਼ ਏਜੰਡਾ ਇਨ ਵਾਸ਼ਿੰਗਟਨ,
ਕਿ ਵੀ ਇਹ ਇੰਡੀਆ ਦਾ ਏਜੰਡਾ ਪੁਸ਼ ਕਰਦੇ ਨੇ। ਦਾ ਇੰਡੀਅਨ ਐਮਬੈਸੀ ਕਾਲਸ देयर ਰਿਲੇਸ਼ਨਸ਼ਿਪ ਫਿਡਿਊਸ਼ਰੀ। ਸੋ ਜਦੋਂ ਉਹਨਾਂ ਨੇ ਇੰਡੀਅਨ ਐਮਬੈਸੀ ਤੋਂ ਜਾਣਕਾਰੀ ਲੈਣੀ ਚਾਹੀ, ਜਿਹੜੀ ਉਹਨਾਂ ਦੀ ਇਨਵੈਸਟੀਗੇਟਿਵ ਔਰ ਲਾਅ ਫਰਮ ਸੀ, ਉਹਨਾਂ ਨੇ ਕਿਹਾ ਜੀ ਸਾਡੀ ਰਿਲੇਸ਼ਨਸ਼ਿਪ ਜਿਹੜੀ ਹੈ ਫਿਡਿਊਸ਼ਰੀ ਹੈ। ਔਰ ਇਹ ਜਿਹੜੀ ਹੈ ਹੁਣ ਫਿਡਿਊਸ਼ਰੀ ਲਫ਼ਜ਼ ਕੀ ਹੈ ਇਸ ਨੂੰ ਵੀ ਉਹਨਾਂ ਨੇ ਬਾਅਦ ਦੇ ਵਿੱਚ ਬਿਆਨਿਆ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਫਾਰਾ ਦੇ ਐਕਸਪਰਟ ਨੇ, ਉਹ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇਸ ਦੇ ਥੱਲੇ ਜਿਹੜਾ ਫਿਡਿਊਸ਼ਰੀ ਕਹਿ ਰਹੇ ਨੇ, ਇਨਫੈਕਟ ਇਹ ਫਾਰਾ ਦੀ ਰਜਿਸਟ੍ਰੇਸ਼ਨ ਦੇ ਦਾਇਰੇ 'ਚ ਆਉਂਦੀ ਹੈ ਆਰਗੇਨਾਈਜੇਸ਼ਨ, ਪਰ ਇਹ ਰਜਿਸਟਰਡ ਨਹੀਂ ਹੈ। ਇਹਦੇ ਬਾਵਜੂਦ ਉਹ ਇੰਡੀਆ ਦੇ ਲਈ ਲੌਬੀ ਕਰ ਰਹੀ ਹੈ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਫਾਰਾ ਦੇ ਉੱਤੇ DOJ ਨੇ ਅਨਾਉਂਸ ਕੀਤਾ ਸੀ ਕਿ ਵੀ ਅਸੀਂ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਮੂਵ ਕਰਕੇ ਅਸੀਂ ਇਹ ਦੇਖਾਂਗੇ ਕਿ ਵੀ ਜਿਹੜੀ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਹੈ ਉਹਨੂੰ ਕਿੰਨੇ ਫੁੱਲਫਿਲ ਕਰ ਰਹੇ ਨੇ। ਇਹ ਇੱਕ ਬ੍ਰੌਡਰ ਇਨੀਸ਼ੀਏਟਿਵ ਹੈ ਅਮਰੀਕਨ ਇੰਸਟੀਟਿਊਸ਼ਨਸ ਦੀ ਸੇਫਟੀ ਦਾ, ਤਾਂ ਕਿ ਜਿਹੜੀ ਫੋਰਨ ਬੈਕਡ ਇੰਟਰਫੀਅਰੈਂਸ ਹੈ ਨਾ ਹੋਏ। ਔਰ ਇਹ ਜਿਹੜੇ ਉਹਦੇ 'ਚ ਉਹਨਾਂ ਨੇ ਫਿਰ ਪ੍ਰੈਸ ਰਿਲੀਜ਼ ਕਿਹਾ ਕਿ a key piece of evidence driving the call for an investigation is a trove of documents obtained through the public record search। ਉਹਨਾਂ ਨੇ ਐਨ ਫਾਈਲਾਂ ਦੇ ਢੇਰ ਕੱਢੇ ਨੇ ਡਾਕੂਮੈਂਟਾਂ ਦੇ ਉਸ ਪਬਲਿਕ ਰਿਕਾਰਡ ਸਰਚ ਚੋਂ। ਇਹ ਜਿਹੜੇ ਡਾਕੂਮੈਂਟ ਨੇ ਰਿਵੀਲ ਕਰਦੇ ਨੇ ਕਿ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ DC refers to its relationship with the Hindu American Foundation as fiduciary, a term that implies formal loyalty and trusted representation often used in legal or financial context। ਇਹ term legal or financial 'ਚ use ਹੁੰਦੀ ਹੈ। ਔਰ ਐਮਬੈਸੀ ਨੇ ਕਿਹਾ ਜੀ ਸਾਡੇ ਰਿਲੇਸ਼ਨਸ਼ਿਪ ਜਿਹੜੀ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਨਾਲ ਫਿਡਿਊਸ਼ਰੀ ਹੈ। ਔਰ ਫਿਰ ਇਸ 'ਚ ਉਹਨਾਂ ਨੇ ਕੰਕਲੂਡ ਕੀਤਾ ਪ੍ਰੈਸ ਰਿਲੀਜ਼ ਕਿ no foreign government should be able to operate covert influence campaigns inside the United States through unregistered proxies, and failure to comply with FARA undermines both legal accountability and public trust। ਇਹ ਜਿਹੜਾ ਉਹਨਾਂ ਨੇ ਅਟਾਰਨੀ ਕ੍ਰਿਸ ਗੋਬਰ ਹਾਇਰ ਕੀਤਾ, ਫਾਊਂਡਰ ਆਫ CEO ਆਫ ਲੈਕਸ ਪੋਲੀਟਿਕਾ, ਉਹਨੇ ਕਿਹਾ ਕਿ ਵੀ ਇਹ ਅਮਰੀਕਨ ਲਾਅ ਨੂੰ ਵਾਇਲੇਟ ਕਰ ਰਹੇ ਨੇ। This complaint is about defending American sovereignty, exposing covert foreign influence, and ensuring that US citizens are not silenced or subject to foreign-backed intimidation on American soil। ਕਿ ਇਹ ਅਮਰੀਕਨ ਸਿਟੀਜ਼ਨ ਨੂੰ ਸਾਇਲੈਂਟ ਕਰਾਉਣ ਦੀ ਲਾਈਨ ਜਿਹੜੀ ਹੈ ਉਹਨੂੰ, ਔਰ ਇਸ ਦੇ ਉੱਤੇ ਉਹਨਾਂ ਨੇ ਫਰੀਮਾਉਂਟ ਗੁਰਦੁਆਰਾ ਸਾਹਿਬ ਦੀ ਲੀਡਰਸ਼ਿਪ ਨੇ ਕਿਹਾ ਕਿ ਵੀ ਇਹ ਜਿਹੜੀ ਫੋਰਨ ਇਨਫਲੂਐਂਸ ਹੈ ਇਹ ਰੀਅਲ ਥ੍ਰੈਟ ਹੈ ਡੈਮੋਕ੍ਰੈਟਿਕ ਅਕਾਊਂਟੇਬਿਲਿਟੀ, ਸਿਵਲ ਲਿਬਰਟੀਜ਼ ਨੂੰ ਸਿੱਖ ਅਮਰੀਕਨਸ ਦੀ, ਜਿਹੜੇ ਕਿ ਆਲਰੇਡੀ ਹੂ ਹੈਵ ਬਿਨ ਟਾਰਗੇਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਨਾਲ ਦੀ ਨਾਲ ਅਸੀਂ ਵੀ ਵੈਲਕਮ ਦਾ DOJ ਕਮਿਟਮੈਂਟ ਟੂ ਟਰਾਂਸਪੇਰੈਂਸੀ ਐਂਡ ਨੈਸ਼ਨਲ ਸਿਕਿਉਰਿਟੀ। ਅਸੀਂ ਵੀ ਇਸ ਸਾਰੇ ਦੇ ਉੱਤੇ ਜਿਹੜਾ ਮੁਬਾਰਕਬਾਦ ਦਿੰਦੇ ਹਾਂ ਕਿ ਵੀ ਬਿਆਨਬਾਜ਼ੀਆਂ ਤਾਂ ਸਾਰੇ ਹੀ ਕਰਦੇ ਨੇ, ਅਸੀਂ ਵੀ ਜਦੋਂ ਕੋਈ ਇਸ਼ੂ ਹੁੰਦਾ ਉਹਦੇ 'ਤੇ ਗੱਲ ਕਰਦੇ ਹਾਂ, ਪਰ ਜੇ ਤੁਸੀਂ ਅਕਾਊਂਟੇਬਲ ਨਹੀਂ ਬਣਾਉਂਦੇ ਕਿਸੇ ਚੀਜ਼ ਨੂੰ ਇੱਕ ਕਦਮ, ਜੇ ਉਹਨਾਂ ਨੇ ਬਿਗ ਮਨੀ ਐਕਸਪੈਂਸ ਕਰਕੇ ਟੌਪ ਲਾ ਫਰਮ ਜਿਹੜੀ ਹਾਇਰ ਕੀਤੀ, ਉਹਨਾਂ ਨੇ ਅੱਗੋਂ ਇਨਵੈਸਟੀਗੇਟਰ ਹਾਇਰ ਕੀਤੇ, ਔਰ ਜਿਹੜੀ ਹੁਣ DOJ ਦੇ ਕੋਲ ਕੰਪਲੇਨ ਹੈ ਜਦੋਂ ਐਨ ਥੱਦਾ ਜਿਹੜਾ ਉਹ ਸਬੂਤਾਂ ਦਾ ਹੈਗਾ ਕਿ ਵੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਕਿਵੇਂ ਇੰਡੀਅਨ ਐਮਬੈਸੀ ਦੀ ਹੀ ਆਊਟਫਿਟ ਹੈ, ਤੇ ਫਿਰ ਇਹਨਾਂ ਨੂੰ ਵੀ ਇਹ ਸਮਝ ਆਈ ਕਿ ਸਿੱਖ ਸਿਰਫ ਬੜਕਾਂ ਹੀ ਨਹੀਂ ਮਾਰਦੇ ਜਾਂ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਘਰਾਂ ਨੂੰ ਨਹੀਂ ਚਲੇ ਜਾਂਦੇ, ਹੁਣ ਅਸੀਂ ਤੁਹਾਡੇ ਘਰਾਂ ਤੱਕ ਵੀ ਪਹੁੰਚ ਗਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਐਂਡ ਵਨ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਕਮਰਸ ਸੈਕਟਰੀ ਮਿਸਟਰ ਲਿਊਟਨਿਕ ਨੇ ਇੱਕ ਭਾਰਤ ਪੱਖੀ ਸਮਾਗਮ ਵਿੱਚ ਬੋਲਦਿਆਂ ਇਹ ਸੱਚ ਬਿਆਨ ਕੀਤਾ ਹੈ ਕਿ ਜੇ ਭਾਰਤ ਠੀਕ ਰਸਤੇ ਤੇ ਆ ਜਾਵੇ ਤਾਂ ਅਮਰੀਕਾ ਨਾਲ ਉਸ ਜਿਹੜੇ ਵਪਾਰਕ ਸਬੰਧ ਨੇ ਹੋਰ ਹੀ ਮਜ਼ਬੂਤ ਹੋ ਸਕਦੇ ਨੇ, ਪਰ ਬੀਤੇ ਵਿੱਚ ਭਾਰਤ ਵੱਲੋਂ ਅਮਰੀਕਾ ਨਾਲ ਦਗਾ ਕਮਾਇਆ ਜਾਂਦਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ? ਦੇਖੋ, ਅੱਜ ਵੀ ਇੱਕ ਸੱਜਣ ਦੀ ਕਾਲ ਆਈ, ਉਹ ਕਹਿੰਦੇ ਵੀ ਇਹ ਟਰੰਪ ਕਿਹੜਾ ਵੈਰ ਕੱਢ ਰਿਹਾ ਹੈ ਇੰਡੀਆ ਦੇ ਨਾਲ,
ਉਹ ਕਹਿੰਦੇ ਵੀ ਅਸੀਂ ਤਾਂ ਸੋਚਦੇ ਸੀ ਵੀ ਜਦੋਂ ਆਏ ਕਿ ਵੀ ਇਹਨਾਂ ਨੇ ਆਪਣਾ ਭੇਜਿਆ ਐਸ ਜੈ ਸ਼ੰਕਰ ਨੂੰ ਵੀ, ਤੇ ਜਿਹੜਾ ਅਡਾਨੀ ਦੇ ਖਿਲਾਫ ਇੱਥੇ ਕੇਸ ਹੈ ਜਿਹੜਾ ਆਲਰੇਡੀ ਕਿ ਵੀ ਉਹਨੇ ਕਿਵੇਂ ਬ੍ਰਾਈਬ ਕਰਕੇ ਸੋਲਰ ਪ੍ਰੋਜੈਕਟ ਲਿਆ ਵੀ ਉਹ ਕੇਸ ਵਿਦਡਰਾ ਹੋਏਗਾ। ਕਹਿੰਦੇ ਵੀ ਇਹ ਤਾਂ ਜੋ ਵਾਲ ਸਟਰੀਟ ਜਰਨਲ ਨੇ ਕਿਹਾ ਹੈ ਤਾਂ ਉਹਨਾਂ ਨੇ ਹੁਣ ਐਸੇ ਕੇਸ 'ਚ ਫਸਾ ਲਿਆ ਈਰਾਨ ਵਾਲੇ ਜਾਂ ਦੂਜੇ, ਵੀ ਉਹਦੇ ਸਾਹਮਣੇ ਤਾਂ ਇਹ ਕੇਸ ਕੁਝ ਵੀ ਨਹੀਂ ਜਿਹੜਾ ਅਡਾਨੀ ਦੇ ਸਾਹਮਣੇ ਪਹਿਲਾਂ ਹੈ। ਉਹ ਤਾਂ ਬਾਹਰਲੇ ਮੁਲਕ ਨੂੰ ਕਿਸੇ ਨੂੰ ਬ੍ਰਾਈਬ ਕਰਨਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਸੋਲਿਡ ਨਹੀਂ, ਇਹ ਤਾਂ ਸਿੱਧਾ ਸਿੱਧਾ ਅਮਰੀਕਨ ਲਾਅ ਦੀ ਔਰ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ। ਮੈਂ ਕਿਹਾ ਜੀ ਕੱਲੀ ਇਹੀ ਗੱਲ ਨਹੀਂ, ਤੁਸੀਂ ਉਹਨਾਂ ਦੇ ਇੱਕ ਇੱਕ ਐਕਸ਼ਨ ਨੂੰ ਦੇਖੋ ਟਰੰਪ ਦੇ, ਔਰ ਖ਼ਾਸ ਤੌਰ ਤੇ ਵੀ ਇੱਕ ਤਾਂ ਮਾਰਕੋ ਰੂਬੀਓ ਨੇ ਜਦੋਂ ਕਸ਼ਮੀਰ ਇਸ਼ੂ ਬਾਰੇ ਕਿਹਾ ਜੀ ਦੋਨੋਂ ਮੁਲਕ ਨਿਊਟਰਲ ਥਾਂ ਤੇ ਗੱਲ ਕਰਨਗੇ, ਔਰ ਟਰੰਪ ਤਾਂ ਬਾਰ-ਬਾਰ ਕਹਿ ਰਿਹਾ ਵੀ ਮੈਂ ਸੀਜ਼ ਫਾਇਰ ਕਰਵਾਇਆ। ਪਰ ਮੈਂ ਕਿਹਾ ਵੀ ਉਹਨਾਂ ਦਾ ਕਮਰਸ ਸੈਕਟਰੀ ਜਿਹਦੇ ਬਿਆਨਾਂ ਨੂੰ ਇੰਡੀਅਨ ਮੀਡੀਆ ਤਾਂ ਇਗਨੋਰ ਕਰਦਾ, ਪਰ ਮੈਨੂੰ ਵੀ ਪਹਿਲਾਂ ਲੱਗਦਾ ਸੀ ਵੀ ਇਹ, ਫਿਰ ਹੁਣ ਮੈਨੂੰ ਸਮਝ ਆਇਆ ਵੀ ਅਲਟੀਮੇਟਲੀ ਜਿਹੜੀ ਟ੍ਰੇਡ ਡੀਲ ਜਾਂ ਦੂਜੀ ਤੀਜੀ ਹੋਣੀ ਹੈ ਉਹ ਤਾਂ ਕਮਰਸ ਡਿਪਾਰਟਮੈਂਟ ਨਾਲ ਹੋਣੀ ਹੈ। ਕਮਰਸ ਸੈਕਟਰੀ ਇਹਨਾਂ ਦੇ ਅਮਰੀਕਾ ਦੇ ਹਾਵਰਡ ਲੁਟਨਿਕ ਨੇ। ਹਾਲਾਂ ਕੋਈ ਬਹੁਤਾ ਸੀਰੀਅਸ ਕਿਸਮ ਦਾ ਮੈਨੂੰ ਨਹੀਂ ਸੀ ਸ਼ੁਰੂ 'ਚ ਸੈਕਟਰੀ ਕਮਰਸ ਲੱਗਦਾ, ਪਰ ਮੈਨੂੰ ਹੁਣ ਲੱਗਾ ਵੀ ਇਹ ਜਿਹੜਾ ਉਹਨਾਂ ਦਾ ਪਿਊਸ਼ ਗੋਇਲ ਵੀ ਆ ਕੇ ਬੈਠਾ ਹੈ ਜਾਂ ਦੂਜਾ ਡੀਲ ਤੇ ਇਹਦੇ ਨਾਲ ਹੀ ਸਟਰਕ ਹੋਣੀ ਹੈ। ਹੁਣ ਉਹਨੂੰ ਇਹ ਵੂ ਵੀ ਕਰ ਰਹੇ ਹੋਣੇ ਨੇ, ਉਹਨੂੰ ਗੁਜਰਾਤੀ ਖਾਣਾ ਖੁਣਾ ਵੀ ਖਵਾ ਰਹੇ ਹੋਣੇ ਨੇ, ਜਾਂ ਹੋਰ ਵੀ ਜਿਹੜੇ ਇਹਨਾਂ ਦੇ ਮੁਗਲਾਂ ਨੂੰ ਖੁਸ਼ ਕਰਨ ਦੇ ਤੌਰ ਤਰੀਕੇ ਸੀ ਉਹ ਵੀ ਇਸਤੇਮਾਲ ਕਰ ਰਹੇ ਹੋਣੇ ਨੇ। ਪਰ ਇਹਦੇ ਬਾਵਜੂਦ ਕਿਉਂਕਿ ਐਟ ਦਾ ਐਂਡ ਆਫ ਦਾ ਡੇ ਇਹ ਇਹਨਾਂ ਸਭ ਨੂੰ ਪਤਾ ਹੈ ਵੀ ਜਿਹੜੀ ਲਾਈਨ ਟਰੰਪ ਨੇ ਲਈ ਹੈ, ਜੇ ਉਹਦੇ ਤੋਂ ਕੋਈ ਖੱਬੇ ਸੱਜੇ 19-20 ਦਾ ਵੀ ਫਰਕ ਪੈ ਤੇ ਟਰੰਪ ਕਹਿੰਦਾ ਫਾਇਰ। ਹੁਣ ਜਦੋਂ ਐਲਨ ਮਸਕ ਆਇਆ ਉਹਨੂੰ ਪੂਰਾ ਡਿਪਾਰਟਮੈਂਟ ਦੇ ਦਿੱਤਾ ਗਵਰਨਮੈਂਟ ਐਫੀਸ਼ੀਐਂਸੀ ਦਾ, ਔਰ ਪੂਰਾ ਐਂ ਲੱਗੇ ਕਿ ਵੀ ਟਰੰਪ ਨਹੀਂ ਇਹੀ ਪ੍ਰੈਜ਼ੀਡੈਂਟ ਹੈ। ਤੇ ਮੈਨੂੰ ਯਾਦ ਹੈ ਕਿ ਇੱਕ ਸੱਜਣ ਨਾਲ ਗੱਲਬਾਤ ਮੇਰੀ ਹੋਈ ਤੇ ਮੈਨੂੰ ਕਹਿੰਦਾ ਵੀ ਇਹ ਤਾਂ, ਮੈਂ ਕਿਹਾ ਵੀ 6 ਮਹੀਨੇ ਨਹੀਂ ਕੱਢਣੇ ਇਹਨਾਂ ਨੇ। ਮੈਂ ਕਿਹਾ ਬਈ ਦੋਨੋਂ ਹੀ ਇੰਨੇ ਇੱਕ ਮੈਗਲੋਬਲਾਸਟਿਕ ਨੇ, ਈਗੋਟਿਸਟਿਕ ਨੇ। ਉਹ ਵਪਾਰੀ ਆ, ਉਹਨੇ 250 ਮਿਲੀਅਨ ਦਿੱਤਾ ਹੈ ਟਰੰਪ ਨੂੰ, ਉਹਦੇ 'ਚੋਂ ਫਾਇਦਾ ਕੱਢਣਾ ਚਾਹੁੰਦਾ। ਪਰ ਮੈਂ ਕਿਹਾ ਟਰੰਪ ਪੁਰਾਣਾ ਖਿਡਾਰੀ ਹੈ, ਉਹ ਰਿਐਲਿਟੀ ਸ਼ੋਅ ਕਰਦਾ ਆਇਆ, ਇੱਕ ਉਹਦਾ ਚਿਹਰਾ ਜਿਹੜਾ ਉਹ ਦਿਖਾਉਂਦਾ ਹੈ, ਪਰ ਉਹ ਰੀਅਲ ਬਿਜ਼ਨਸਮੈਨ ਹੈ। ਉਹਨੂੰ ਪਤਾ ਹੈ ਵੀ ਕਿੱਥੇ ਇਨਵੈਸਟ ਕਰਨਾ ਹੈ, ਕਿੱਥੇ ਕੀ ਹੈ, ਕੌਣ ਕੀ ਡੈਮੇਜ ਕਰ ਸਕਦਾ ਹੈ, ਪਰ ਐਬਸੋਲਿਊਟ ਲਾਇਲਟੀ। ਤੇ ਮੈਂ ਕਿਹਾ ਵੀ ਇਹ ਹੁਣ ਇੱਕ ਕਮਰੇ 'ਚ 2 ਸ਼ੇਰ ਤੁਸੀਂ ਵਾੜਦੇ ਨੇ, ਉਹ ਤਾਂ ਲਾਇਲਟੀ ਕਿਹੜਾ ਸ਼ੇਰ ਕਹੇਗਾ ਵੀ ਤੂੰ ਬੱਬਰ ਹੈ ਤੇ ਮੈਂ ਇੱਕ ਦਰਜਾ ਘੱਟ ਹੈ। ਔਰ ਨਤੀਜਾ ਇਹ ਵੀ ਹੁਣ 2 ਦਿਨ ਪਹਿਲਾਂ ਹੀ ਜਿਹੜਾ ਹੈ ਉਹ ਐਲਨ ਮਸਕ ਨੇ ਛੱਡ ਦਿੱਤਾ DC ਵੀ, ਔਰ ਉਹਨੇ ਅੱਜ ਉਹਦਾ ਖਤਰਨਾਕ ਬਿਆਨ ਸਾਰੇ ਪਾਸੇ ਸੀ ਜਿਹੜਾ ਬਿੱਲ ਬਜਟ ਵਾਲਾ ਪਾਸ ਹੋਇਆ। ਟਰੰਪ ਤਾਂ ਕਹਿ ਰਹੇ ਨੇ ਲਾਰਜ ਬਿਊਟੀਫੁਲ, ਤੇ ਐਲਨ ਮਸਕ ਕਹਿ ਰਿਹਾ ਕਿ ਬਿਲਕੁਲ ਫੇਲ। ਔਰ ਦੂਜਾ ਪਹਿਲੇ ਦਿਨ ਤਾਂ ਉਹਨੇ ਇਹ ਕਿਹਾ ਸੀ ਆਈ ਡੋਂਟ ਐਗਰੀ, ਪਰ ਅੱਜ ਉਹਦਾ ਹੋਰ ਵੀ ਜਿਹੜਾ ਮੋਟਾ ਬਿਆਨ ਹੈ ਇਸ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਗੱਲ ਜਦੋਂ ਜਿਹੜੀ ਟਰੰਪ ਨੇ ਪਿਛਲੇ ਦਿਨਾਂ 4-5 ਦਿਨ ਪਹਿਲਾਂ ਕਿਸੇ ਹੋਰ ਕੰਟੈਕਸਟ ਦੇ ਵਿੱਚ ਕਹੀ ਕਿ ਇੰਡੀਆ ਨੂੰ ਅਸੀਂ ਕਿਹਾ ਵੀ ਤੁਸੀਂ ਵੀ ਨਾ ਲਾਓ ਟੈਰਿਫ ਸਾਡੇ ਤੇ, ਅਸੀਂ ਵੀ ਨਹੀਂ ਲਾਉਂਦੇ। ਹੁਣ ਇਹਦੇ 'ਚ ਤਾਂ ਇੰਡੀਆ ਦੇ ਪੱਲੇ ਕੁਝ ਨਹੀਂ ਰਹਿੰਦਾ। ਹੁਣ ਇਹਨਾਂ ਨੇ ਇਹਨੂੰ ਅੱਗੋਂ ਫਾਣ ਦੇ ਲਈ US ਕਮਰਸ ਸੈਕਟਰੀ ਲੁਟਨਿਕ ਨੂੰ ਇੱਕ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਹੈ ਵਾਸ਼ਿੰਗਟਨ 'ਚ, ਉਹਦਾ ਇੱਕ ਸੈਮੀਨਾਰ ਰੱਖਿਆ, ਉਹਦੇ 'ਚ ਉਹਨੂੰ ਬੋਲਣ ਲਈ ਬੁਲਾਇਆ। ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਇਹ ਸਾਡੀ ਗੱਲਬਾਤ ਡੀਲ ਨੇੜੇ ਤੇੜੇ ਹੀ ਪਹੁੰਚਣ ਵਾਲੀ ਹੈ, ਔਰ ਦੈਟ ਇਜ਼ ਨਾਟ ਟੂ ਡਿਸਟੈਂਟ। ਫਿਰ ਉਹਨੇ ਪਿਊਸ਼ ਗੋਇਲ ਦੀ ਤਾਰੀਫ ਕੀਤੀ। ਉਹਨੇ ਕਿਹਾ ਜੀ ਦੇਖੋ ਜੇ ਤਾਂ ਇਹ ਨਾਰਮਲ ਡੀਲ ਹੁੰਦੀ ਆਪਸ ਸੈਕਟਰੀ ਲੈਵਲ ਤੇ ਹੁੰਦੀ ਹੈ 2-3 ਸਾਲ ਲੱਗ ਜਾਣੇ ਸੀ। ਇਹ ਉਹਨਾਂ ਨੇ ਰਾਈਟ ਬੰਦਾ ਆਇਆ, ਔਰ ਇਹ ਟੂ ਐਂਡ ਫਰੋ ਗੱਲਬਾਤ ਚੱਲ ਰਹੀ ਹੈ। ਔਰ ਅਸੀਂ ਜਿਹੜਾ ਟ੍ਰੇਡ ਕਰਨਾ ਚਾਹੁੰਦੇ, ਔਰ ਅਸੀਂ ਜਿਹੜਾ ਐਡਵਾਂਸਡ ਮੈਨੂਫੈਕਚਰਿੰਗ ਹੈ ਉਹ US ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇਹ, ਔਰ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇੰਡੀਆ ਵੀ ਮੈਨੂਫੈਕਚਰ ਕਰੇ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ, ਮਤਲਬ ਛਤਰੀਆਂ, ਜੁੱਤੀਆਂ, ਤਸਮੇ ਬਣਾਉਣੇ, ਇੱਦਾਂ ਦੀਆਂ ਚੀਜ਼ਾਂ ਇੰਡੀਆ ਵੀ ਕਰ ਲਏ। ਬਾਕੀ ਤਾਂ ਜਿਹੜਾ ਹੈ ਉਹ ਹੁਣ ਜਿਹੜਾ ਇੱਕੋ ਹੀ ਦਬਕਾ ਟਰੰਪ ਨੇ ਐਲਨ ਮਸਕ ਨੂੰ ਵੀ ਮਾਰਿਆ ਸੀ ਕਿ ਡੋਂਟ ਇਨਵੈਸਟ ਇਨ, ਅੱਛਾ ਕਹਿੰਦਾ ਤੁਸੀਂ ਖੋਲ੍ਹ ਰਹੇ ਹੋ ਕੋਈ ਟੈਸਲਾ ਦਾ, ਉਹ ਅੱਜ ਟੈਸਲਾ ਨੇ ਵੀ ਕਿਹਾ ਵੀ ਇੰਡੀਆ 'ਚ ਅਸੀਂ 2 ਸ਼ੋਰੂਮ ਖੋਲਾਂਗੇ ਵੇਚਣ ਲਈ ਟੈਸਲਾ, ਪਰ ਉੱਥੇ ਕੋਈ ਮੈਨੂਫੈਕਚਰਿੰਗ ਜਿਹੜੀ $2 ਬਿਲੀਅਨ ਸੀ ਵੀ ਐਲਨ ਮਸਕ ਆ ਰਿਹਾ। ਸੋ ਈਵਨ ਐਪਲ ਵਾਲਿਆਂ ਨੂੰ ਦਬਕਾ ਮਾਰਿਆ ਉਹਨੇ ਟਰੰਪ ਨੇ ਵੀ ਖਬਰਦਾਰ ਉੱਥੇ ਕੀਤਾ, ਨਹੀਂ ਤਾਂ ਮੈਂ ਲਾ ਦੂੰ ਟੈਰਿਫ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜੀ ਗੱਲ ਲਿਊਟਨਿਕ ਨੇ ਖਾਸ ਤੌਰ ਤੇ ਕਹੀ ਐਂਡ ਦੇ ਵਿੱਚ, ਪਹਿਲਾਂ ਤਾਂ ਤਾਰੀਫ ਇੱਧਰ ਉੱਧਰ, ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਲਟੀਮੇਟਲੀ ਇੰਡੀਆ ਨੇ ਹੁਣ ਤੱਕ ਕਿ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੁਣ ਤੱਕ ਰਹੀ ਹੈ ਉਹਦੇ 'ਚ ਇੰਡੀਆ ਨੇ ਸਾਨੂੰ ਬਹੁਤ ਗਲਤ
ਰੱਬ ਕੀਤਾ ਹੈ। ਅੱਛਾ ਔਰ ਮੈਂ ਉਹਦੇ ਹੀ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਵੀ ਹੁਣ the Secretary of Commerce said India was taking steps now to further befriend the US, whereas earlier it had been doing things that rubbed the US the wrong way. ਕਿ ਹੁਣ ਭਾਰਤ ਸੁਧਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਉਹਨਾਂ ਨੇ ਅਮਰੀਕਾ ਰਬਡ ਦਾ ਰੋਂਗ ਵੇ ਹੁੰਦਾ ਵੀ ਪਹਿਲਾਂ ਇਹਨਾਂ ਨੇ ਸਾਨੂੰ ਗਲਤ ਰਗੜਿਆ ਹਾਂਜੀ ਔਰ ਅਸੀਂ ਇਹਦੇ ਜਿਹੜੇ ਇਹਨਾਂ ਦੇ ਵਿਕਟਮ ਬਣੇ ਬਿਲਕੁਲ। ਹੁਣ ਉਹਨੇ ਉਦਾਹਰਣ ਦਿੱਤੀ, ਉਹਨੇ ਕਿਹਾ there were certain things that the Indian government did that generally rubbed the United States the wrong way. He explained, for instance, you generally buy your military gear from Russia. That is a way to kind of get under the skin of America if you are going to buy your armaments from Russia. ਵੀ ਤੁਸੀਂ ਹਥਿਆਰ ਰੂਸ ਤੋਂ ਖਰੀਦੋ ਤੇ ਭੰਗੜਾ ਕਹੋ ਜੇ ਅਸੀਂ ਅਮਰੀਕਨਾਂ ਨਾਲ ਪਾਉਣਾ, ਇਵੇਂ ਨਹੀਂ ਹੋਣਾ। ਇਹ ਹੁਣ ਤੁਹਾਨੂੰ ਇਹ ਡਿਸਾਈਡ ਕਰਨਾ ਹੋਏਗਾ ਕਿ ਵੀ ਤੁਸੀਂ ਕੀ ਕਰਨਾ ਹੈ। ਆਈ ਥਿੰਕ ਇੰਡੀਆ ਇਜ਼ ਸਟਾਰਟਿੰਗ ਟੂ ਮੂਵ ਟੂਵਰਡਸ ਬਾਇੰਗ ਮਿਲਟਰੀ ਇਕਵਿਪਮੈਂਟ ਫਰਮ ਦਾ ਯੂਨਾਈਟਿਡ ਸਟੇਟਸ ਵਿਚ ਦੈਨ ਗੋਜ਼ ਏ ਲੌਂਗ ਵੇ। ਉਹ ਕਹਿੰਦਾ ਜੀ ਸ਼ੁਰੂ ਕਰਤਾ ਇੰਡੀਆ ਨੇ ਆਲਰੇਡੀ, ਜਿਉਂ ਖਰੀਦੀ ਜਾਓਗੇ ਹਥਿਆਰ ਅਸੀਂ ਤੁਹਾਡੇ ਦੋਸਤ, ਜਿੱਦਾਂ ਤੁਸੀਂ ਸਾਡਾ ਸੌਦਾ ਨਾ ਖਰੀਦਿਆ ਫਿਰ ਤੁਸੀਂ ਦੇਖ ਲਓ ਕਿ ਵੀ ਤੁਹਾਡੇ ਨਾਲ ਹੋ ਕੀ ਰਿਹਾ। ਔਰ ਇਹ ਉਹਨੇ ਕਿਹਾ ਕਿ ਵੀ ਇਹ ਈਵਨ ਫਿਰ ਦੂਸਰੀ ਸ਼ਰਤ ਨਾਲ ਲਾਤੀ। ਹੀ ਆਲਸੋ ਫੇਵਰੇਬਲੀ ਮੈਂਸ਼ਨਡ ਦਾ ਫੈਕਟ that India was distancing itself from the talk about the BRICS countries moving away from a US dollar dominated financial system. ਹੁਣ BRICS ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਜਿਹੜਾ ਬ੍ਰਾਜ਼ੀਲ ਹੁਣ ਉਹਦੇ ਉਹ ਡਾਲਰ ਦੇ ਬਰਾਬਰ ਆਪਣੀ ਕਰੰਸੀ ਵੀ ਫਲੋਟ ਕਰ ਰਹੇ ਨੇ। ਉਹਨੇ ਕਿਹਾ ਜੀ ਦੇਖੋ ਇੰਡੀਆ ਹੁਣ ਰੂਸ ਤੇ ਇਕਵਿਪਮੈਂਟ ਵੀ ਨਹੀਂ ਖਰੀਦੇਗਾ ਤੇ ਬ੍ਰਿਕਸ ਤੋਂ ਵੀ ਦੂਰ ਜਾ ਰਿਹਾ ਜਿਹੜੇ ਸਾਡੇ ਡਾਲਰ ਦੇ ਬਰਾਬਰ ਕਰੰਸੀ ਕ੍ਰੀਏਟ ਕਰਨਾ ਚਾਹੁੰਦੇ ਨੇ। ਹੁਣ ਇਸ ਦੇ ਉੱਤੇ ਹੀ ਜਦੋਂ ਇੰਨੇ ਰਗੜੇ ਤੇ ਰਗੜਾ ਮਿਲ ਰਿਹਾ ਹੈ ਤੇ ਭਾਰਤ ਦੇ ਜਿਹੜੇ ਥੋੜੇ ਬਹੁਤ ਆਪਣੇ ਆਪ ਨੂੰ ਪੈਟਰੀਓਟਿਕ ਯੂਟਿਊਬਰ ਕਹਿਣ ਵਾਲੇ ਨੇ ਉਹ ਕਹਿੰਦੇ ਨੇ ਵੀ ਇੰਨਾ ਕੁਛ ਹੋ ਰਿਹਾ ਹੈ, ਛਿੱਤਰ ਪੈ ਰਹੇ ਨੇ, ਲੈਫਟ ਰਾਈਟ ਸੈਂਟਰ ਠੁੱਡ ਵੀ ਪੈ ਰਹੇ ਨੇ, ਕੁੱਟ ਵੀ ਪੈ ਰਹੀ ਹੈ ਤੇ ਇੰਡੀਆ ਦੇ ਸਾਰੀ ਲੀਡਰਸ਼ਿਪ BJP RSS ਦੀ ਸਭ ਸਾਇਲੈਂਟ ਮੋਡ ਤੇ ਚਲੀ ਗਈ ਹੈ। ਸਭ ਨੇ ਸਾਇਲੈਂਟ ਮੋਡ ਕਰ ਲਿਆ। ਹੁਣ ਇਸ ਤੋਂ ਖੁਦ ਹੀ ਅੰਦਾਜ਼ਾ ਲਾ ਲਓ ਵੀ ਜਿਹੜੀ ਡੀਲ ਵੀ ਇਹਨਾਂ ਦੀ ਹੋਣੀ ਹੈ ਉਹਦੇ ਚੋਂ ਕੀ ਨਿਕਲਣਾ ਹੈ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਸ਼ਰਤਾਂ ਰੱਖਤੀਆਂ ਕਿ ਵੀ ਤੁਸੀਂ ਰਸ਼ੀਅਨ ਇਕਵਿਪਮੈਂਟ ਨਹੀਂ ਬਾਏ ਕਰੋਗੇ, ਤੁਸੀਂ ਬ੍ਰਿਕਸ ਨਹੀਂ ਹੋਵੋਗੇ। ਔਰ ਇਹਨਾਂ ਨੇ ਵੀ ਹੱਥ ਜੋੜ ਕੇ ਕਹਿ ਤਾ ਹੋਣਾ ਹਜ਼ੂਰ ਸਾਡੇ ਮਾਈ ਬਾਪ। ਤੇ ਐਵੇਂ ਨਹੀਂ ਰਸ਼ੀਆ ਨੇ ਪਾਕਿਸਤਾਨ ਨਾਲ $1.5 ਬਿਲੀਅਨ ਦਾ ਜਿਹੜਾ ਉਹ ਸਟੀਲ ਮਿਲ ਵਾਪਸ ਚਾਲੂ ਕਰਨ ਔਰ ਵੈਪਨ ਵੇਚਣ ਦੇ ਸਮਝੌਤੇ ਕਰ ਲਏ ਨੇ। ਸੋ ਹੁਣ ਜਦੋਂ ਤੁਸੀਂ ਇਸ ਕਿਸਮ ਦੀ ਸਥਿਤੀ 'ਚ ਫਸ ਜਾਓ ਤੇ ਫਿਰ ਸੱਚਮੁੱਚ ਵਿਸ਼ਵ ਗੁਰੂ ਵਿਚਾਰਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਹਾਂ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਸੋ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਸਾਡੇ ਪਹਿਲੇ ਵੀਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਔਰ ਸਤਨਾਮ ਸਿੰਘ ਜੀ, ਬਲਾਲ ਅਹਿਮਦ ਜੀ ਵੀ ਹੈਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ। ਇਮਰਾਨ ਜੀ ਔਰ ਨਰਿੰਦਰ ਸਿੰਘ ਜੀ, ਇਹ ਐਸ ਰੰਧਾਵਾ ਜੀ ਕਹਿੰਦੇ ਨੇ 9 ਜੂਨ 1984 ਔਰ ਇਮਰਾਨ ਰਾਬ ਜੀ ਜਿਹੜੇ ਹੈਗੇ ਨੇ ਉਹ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਫਿਰ ਸਤਿ ਸ਼੍ਰੀ ਅਕਾਲ ਹਾਂਜੀ। ਫਿਰ ਕਹਿੰਦੇ ਨੇ ਕਿ ਫ੍ਰੀ ਖਾਲਿਸਤਾਨ। ਨਰਿੰਦਰ ਸਿੰਘ ਜੀ ਕਹਿੰਦੇ ਨੇ ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਬਾਈ ਏਸ਼ੀਅਨ ਰੰਧਾਵਾ ਜੀ ਕਹਿੰਦੇ ਨੇ ਔਰ ਐਸਨ ਰੰਧਾਵਾ ਜੀ ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ। ਮੈਂ ਕਿਹਾ ਤੁਹਾਨੂੰ ਪੁੱਛ ਰਹੇ ਨੇ ਕਿ ਡਾਕਟਰ ਸਾਹਿਬ क्या आप उर्दू भी पढ़ लिख सकते हो? नहीं, मैं स्क्रिप्ट नहीं लिख सकता। हाँ जी। और इसी तरह बसरा जी भी, फिर इसी तरह मुहम्मद जाकूब जी और काफ़ी सारे मैसेज ने ऑलवेज ਦੀ ਤਰ੍ਹਾਂ। ਸੋ ਕਹਿੰਦੇ ਨੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ। ਕਹਿੰਦੇ ਕਾਲ ਤੱਕ ਤੂੰ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਤੇਰੀ। ਹਾਂਜੀ। ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ, ਜਸਵੀਰ ਸਿੰਘ ਬਰਾੜ ਜੀ ਵੀ ਔਰ ਫਿਰ ਮੁਹੰਮਦ ਜੀ ਕਹਿੰਦੇ ਖਾਲਿਸਤਾਨ ਕੀ ਕੌਮੀ ਔਰ मर्दी ज़ुबान ऑफ कोर्स पंजाबी है और उर्दू सैकेंड लैंग्वेज है क्योंकि हाँ जी। फिर इसी तरह गुरप्रीत सिंह जी कहते हैं कि राज करेगा खालसा खालसा जिंदाबाद। धर्म सिंह जी भी और मोहम्मद जी कहते हैं कि इंडिया ने सिखों को ऐसे सिखों से सिख मरवाए हैं। आपको पंजाब के पुलिस कमिश्नर DGP गिल तो याद होगा कहते और पगड़ी वाला सिख है और बुचर। हाँ जी। फिर बुचर ऑफ पंजाब। हाँ जी पंजाब है। हाँ जी। मिश्रा सिंह जी भी और फिर इसी तरह हाँ जी उमैर खान जी भी कहते ने सानू
ਕਹਿੰਦੇ ਡਾਕਟਰ ਸਾਹਿਬ ਤੇ ਨੀਲਮ ਕੌਰ ਸਾਹਿਬਾ ਹੁਣ ਤਾਂ ਖਾਲਿਸਤਾਨ ਬਣੇਗਾ ਸਿੱਖ ਕਹਿੰਦੇ बनना चाहिए और दुश्मन ਕਹਿੰਦੇ ਜਿਹੜਾ ਆਪਣਾ ਭਾਰਤ ਹੈਗਾ ਉਹ ਬਗੈਰਤ ਹੈ। और फिर इस तरह अमरजीत सिंह सानी जी भी और सम्राट सिंह भट्टी ये भी कुछ कहना चाहते हैं। कहते मेरे सिख भाइयों पाकिस्तानों के चक्कर व्यू में ना फंसो, नुकसान हमारा ही है होगा। और फिर इन्हों का कहना है कि नहीं तो पाकिस्तान वाले पंजाब को या मुद्दे उत्ते फिर इनका असली कहते मुख सामने आएगा। ਸਮਰਾਟ ਸਿੰਘ ਭੱਟੀ ਜੀ, ਜੇ ਤਾਂ ਨਾਂ ਤੋਂ ਲੱਗਦਾ ਤਾਂ ਤੁਸੀਂ ਸਿੱਖ ਹੋ, ਪਰ ਇੱਕ ਨਾਲ ਤਾਂ ਅਸੀਂ ਵਾਹ ਪਾ ਲਿਆ। ਹੁਣ ਜਿਨ੍ਹਾਂ ਨੂੰ ਤੁਸੀਂ ਡਿਫੈਂਡ ਕਰਨਾ ਚਾਹੁੰਦੇ ਹੋ ਇਹ ਕਹਿ ਕੇ ਅਸੀਂ ਬਿਲਕੁਲ ਜਿਹੜਾ ਹੈ ਉਹ ਆਜ਼ਾਦ ਮੁਲਕ ਖਾਲਿਸਤਾਨ ਲਈ ਲੜ ਰਹੇ ਹਾਂ। ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ, ਨੈਕਸਟ ਡੋਰ ਨੇਬਰ ਹੈ, ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ, ਸਾਡਾ ਰਾਹ ਹੈ ਟੂ ਦਾ ਸੈਂਟਰਲ ਏਸ਼ੀਆ। ਔਰ ਇਸ ਸਾਰੇ ਪੀਰੀਅਡ 'ਚ ਜੋ ਕੁਛ ਤੁਹਾਡੇ ਮੁਲਕ ਨੇ ਸਾਡੇ ਨਾਲ ਕੀਤਾ, ਹੁਣ ਤੁਸੀਂ ਦੱਸੋ ਵੀ ਕਿਵੇਂ ਤੁਸੀਂ ਉਹਨਾਂ ਨੂੰ ਤਾਂ ਅਸੀਂ ਜਿਹੜਾ ਹੈ ਉਹ ਸਿੱਖ ਰਾਜ ਦੇ ਵੇਲੇ ਵੀ ਵੱਡਾ ਹਿੱਸਾ ਜਿਹੜਾ ਉਹੀ ਸੀ ਜਿਨ੍ਹਾਂ ਨੇ ਲਾਇਲਟੀ ਵੀ ਦਿਖਾਈ ਹੈ। ਕੋਈ ਪੰਜਾਬੀ ਮੁਸਲਮਾਨ ਨੇ ਸਿੱਖ ਫੌਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵੀ ਟਰੇਟਰ ਨਹੀਂ ਹੈ, ਤੁਹਾਡੇ ਹੀ ਟਰੇਟਰ ਸੀ। ਉਹ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਸੀ ਕਿ ਜੰਮੂ ਦੇ ਡੋਗਰੇ ਕਿ ਤੇਜਾ ਸਿੰਘ ਲਾਲ ਸਿੰਘ ਸੀ। ਸੋ ਤੁਸੀਂ ਇਹ ਇਲਜ਼ਾਮ ਲਾਉਣ ਤੋਂ ਪਹਿਲਾਂ ਕਿ ਜੀ ਕਿਹਦੇ ਚੱਕਰ 'ਚ ਫਸ ਹੋ, ਪਹਿਲਾਂ ਆਪਣੀਆਂ ਕਰਤੂਤਾਂ ਦੱਸੋ ਵੀ ਤੁਹਾਡਾ ਕੀ ਹੈ, ਵੀ ਤੁਸੀਂ ਕੀ ਨਹੀਂ ਕੀਤਾ ਸਾਡੇ ਨਾਲ ਔਰ ਕੀ ਨਹੀਂ ਕਰ ਰਹੇ। ਬਿਲਕੁਲ। ਰਣਪ੍ਰੀਤ ਸਿੰਘ ਜੀ ਔਰ ਮੁਹੰਮਦ ਯਾਕੂਬ ਜੀ ਸਮਰਾਟ ਸਿੰਘ ਨੂੰ ਜੰਨੇ ਜਿਹੜੇ ਕਹਿੰਦੇ ਨੇ ਕਿ ਪ੍ਰੋ ਇੰਡੀਆ ਨੇ ਔਰ ਸਿੱਖ ਕੌਮ ਦੇ ਗੱਦਾਰ ਨੇ, ਖਾਲਸਾ ਦੇ ਦੁਸ਼ਮਣ ਨੇ। ਸੋ ਇਸੇ ਤਰ੍ਹਾਂ ਗੁਰਨੇਕ ਨਿੱਜਰ ਜੀ ਵੀ ਕਹਿੰਦੇ ਜੂਨ 1984 ਦੇ ਸਿੰਘ ਜਿਹੜੇ ਸਿੱਖ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਕਹਿੰਦੇ ਨੇ ਕੋਟਨ ਕੋਟਨ ਪ੍ਰਣਾਮ ਹੈ ਸਾਡਾ, ਖਾਲਸਾ ਜ਼ਿੰਦਾਬਾਦ। और फिर इसी तरह सिंह एस कहते हैं इंडियन साइड सफर्ड हैवी लॉसेस। और फिर इसी तरह मेरे ख्याल मोहम्मद याकूब जी कुछ कहना चाहते हैं, कहते हैं सुना है कि गोबर आर्या को किसी नामोलम ने कत्ल कर दिया, पता नहीं इस किस्म की काफ़ी मिस इन्फॉर्मेशन होएगी, कोई होएगी खबर पता लग जाएगी। हाँ जी। फिर इस तरह इंदर सिंह संधू जी भी फतेह बुलाने, लाडी सिंह जी भी थैंक्स कहते हैं बाबा जी। और फिर इसी तरह जड़े मोहम्मद याकूब जी कहते हैं पंजाबी मुस्लिम फॉर खालिस्तान 15 करोड़ पंजाबी मुस्लिम और 4 करोड़ पंजाबी सिख फॉर खालिस्तान। फिर इसी तरह कुलदीप कौर जी भी और हरमन पन्नू जी भी। फिर इसी तरह गुरजंट सिंह कंग जी भी फतेह बुलाते हैं, कहते हैं कि सिमरनजीत सिंह मान दे फौज बारे बयान का की अर्थ निकल रहा है। और नुप्पा जी ਉਹਨਾਂ ਤੋਂ ਹੀ ਪੁੱਛੋ, ਮੈਂ ਤਾਂ ਇਸ ਬਾਰੇ ਕੀ ਕਹਿਣਾ। ਹਾਂਜੀ, नुप्पा जी भी कहते आई लर्न फ्रॉम हॉलीवुड मूवी 3 थिंग्स कैनॉट बी हिडन सन मून एंड ट्रूथ। बिल्कुल ਤੁਸੀਂ ठीक किया। हाँ जी। और फिर इस तरह मोहम्मद याकूब जी भी कहते ने बंदा बन जा भट्टी। फिर चाचा जी कहते हैं कि थानू फतेह बुलाते हैं जी, फतेह प्रवान करो जी, वाहिगुरू जी का खालसा वाहिगुरू फतेह, खालसा जिंदाबाद बुला के गेमिया जी भी फतेह बुलाते हैं। और डॉक्टर परमजीत सिंह जी हमेशा तरह प्यार भरी जरिए है फतेह बुलाते हैं, वाहिगुरू जी का खालसा वाहिगुरू जी की फतेह, वाहिगुरू जी का खालसा वाहिगुरू जी की फतेह। बिलाल जी कहते हैं कि डॉक्टर साहब असल में इंडिया के साथ हो गया है $2 अरब का बिल, खता है पाकिस्तान ने इंडिया का जी। हाँ जी। फिर इसी तरह हाँ जी निहंग सिंह जी कहते हैं कि रियली सचो सच ग्रेट जॉब, ऑसम एनालिसिस ऑफ न्यूज़ जियो डॉक्टर साहब एंड TV84 टीम। और हरमन पन्नू जी भी बहुत मेहरबानी। हाँ जी। रणवीर गिल जी हरमन पन्नू जी भी कहते डॉक्टर साहब कर सेवा दे ना ते दसवंध दी कार सेवा दे दसवंध की कहते ने बंदी पता नहीं इन्हों का कहने का की मतलब है। और सुख सिंह जी क्रिकेट नूं भारत किवें राष्ट्रवादी टूल वजों वरत रहा है ते साडे नौजवान खास करके पिंडां दी इस च फसते जा रहे ने, इस तंद नूं जरूर खोलो जी किसी दिन। और देखो उन्होंने हर वारी कुछ ना कुछ करना हुंदा है, इस वार भी जिहड़े आ खेडां दे बहाने दूजे पासे ध्यान भटकाउण नूं जो हुण 6 जून के इकट्ठ नूं लैके जिस किस्म की कंट्रोवर्सी विदिन सिख ऑर्गेनाइजेशनस की गई है, ये भी उन्हों का होंगे कि बई इस पासों ध्यान हटाया जाए। लेकिन
ਤੁਸੀਂ ਸਾਰਾ ਸੋਸ਼ਲ ਮੀਡੀਆ ਔਰ ਅਦਰਵਾਈਜ਼ ਦੇਖੋਗੇ, ਈਵਨ ਇਹਨਾਂ ਦੇ ਮੀਡੀਆ ਦੀ ਵੀ ਮਜਬੂਰੀ ਬਣ ਜਾਂਦੀ ਹੈ, ਭਾਵੇਂ ਉਹ ਕਿਸੇ ਹੋਰ ਟਾਈਟਲ ਥੱਲੇ ਕਵਰੇਜ ਦੇਣ ਕਿ 41 ਸਾਲ ਪਹਿਲਾਂ ਕੀ ਹੋਇਆ। ਉਹਨਾਂ ਨੂੰ ਪਤਾ ਹੈ ਵੀ ਇਹ ਘੱਲੂਘਾਰ ਆ 84 ਨਾ ਭੁੱਲਣ ਯੋਗ ਹੈ ਨਾ ਮਾफ़ ਕਰਨ ਯੋਗ ਹੈ। ਔਰ ਅਸੀਂ ਮੁਆਫੀ ਤਾਂ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਨੂੰ ਦੇ ਦਿੱਤੀ ਹੈ, ਔਰ ਹੁਣ ਜਿਹੜਾ ਇਸ ਦਾ ਨੈਕਸਟ ਪੜਾਅ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਹੈ। ਇਹੀ ਸਾਡੀ ਇਹਨਾਂ ਦੇ ਲਈ ਜਿਹੜੀ ਹੈ ਉਹ ਮਾਫੀ ਹੋਏਗੀ ਕਿ ਭਾਈ ਅਸੀਂ ਇੰਡੀਅਨ ਆਰਮੀ ਜੈਕ ਬੂਟ ਨੂੰ ਵਗਾ ਕੇ ਆਪਣੀ ਗੁਰੂਆਂ ਦੀ ਧਰਤੀ ਤੋਂ ਪਾਸੇ ਸੁੱਟ ਕੇ ਇੱਕ ਆਜ਼ਾਦ ਖਾਲਿਸਤਾਨ, ਜਿੱਥੇ ਜਿਹਦੀ ਅਰਦਾਸ ਅਸੀਂ ਵੈਸੇ ਵੀ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਦੇ ਥੱਲੇ ਕਰਦੇ ਹਾਂ, ਔਰ ਖਾਲਸਾ ਜੀ ਕੇ ਬੋਲਬਾਲੇ ਥੱਲੇ ਵੀ ਇਸ ਗੱਲ ਨੂੰ ਅਸੀਂ ਰਿਮਾਈਂਡ ਕਰਵਾਉਂਦੇ ਹਾਂ ਕਿ ਡਿਸੀਜਨ ਮੇਕਿੰਗ ਪਾਵਰ ਖਾਲਸੇ ਕੋਲ ਹੋਣੀ ਚਾਹੀਦੀ ਹੈ। ਔਰ ਫਿਰ ਬਾਅਦ ਦੇ ਵਿੱਚ ਅਰਦਾਸ ਤੋਂ ਬਾਅਦ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ, ਕਿ ਖਾਲਸਾ ਸੋਵਰਨ ਹੈ ਔਰ ਅਸੀਂ ਆਪਣੇ ਸੋਵਰਨਟੀ ਦੇ ਹੱਕ ਨੂੰ ਲੈ ਕੇ ਰਹਾਂਗੇ। और इसी तरह नवाज चौधरी जी कहते डॉक्टर साहब प्लीज शेयर अफजल एहसन रंधावा पोइट्री ऑल वीक along tributes to martyrdom। ਜੀ ਅਸੀਂ ਕਰਾਂਗੇ ਆਉਣ ਵਾਲੇ ਦਿਨਾਂ 'ਚ। ਜਾਵੇਦ ਬੱਬਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਰਣਵੀਰ ਗਿੱਲ ਕਹਿੰਦੇ ਨੇ ਕਿ ਜਿਹੜੀ ਕਾਰ ਸੇਵਾ ਦੇ ਨਾਂ ਥੱਲੇ ਜੋ ਚੱਲ ਰਿਹਾ ਹੈ, ਸੋ ਉਹ ਜਿਹੜੇ ਕੀ ਇਹਨੂੰ ਕਹਿੰਦੇ ਨੇ ਇਹਨਾਂ ਦੇ ਗੈਂਗਸਟਰ ਨੇ ਜਾਂ ਕੁਝ ਵੀ, ਉਹ ਜਾਂ ਗਵਰਨਮੈਂਟ ਹੈ ਉਹ ਇਹਨੂੰ ਮਿਸਯੂਜ਼ ਕਰ ਰਹੀ ਹੈ। ਇਹਨਾਂ ਦਾ ਕਹਿਣ ਦਾ ਮਤਲਬ ਹੈ ਜਿਹੜੇ ਦਸਵੰਧ ਦੇ ਥੱਲੇ ਕਾਰ ਸੇਵਾ ਜਿਹੜੀ ਹੁੰਦੀ ਹੈ, ਸੋ ਖਿਆਲ ਇਸ਼ੂ ਹੋਰ ਹੈ, ਪਰ ਚਲੋ ਹੁਣ ਤਾਂ ਅਸੀਂ ਮੈਂ ਘੜੀ ਵੱਲ ਦੇਖ ਰਿਹਾ ਵੀ ਮੈਂ ਡਿਟੇਲ ਚ ਠੀਕ ਹੈ ਜੀ। ਔਰ ਗੁਰਵਿੰਦਰ ਕੌਰ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਨ ਆਪਣੀ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਦੀ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।